अच्छा सिर्फ कबूतर चोरी का केस है, अपनी इन्नियां किताबां लैके जाण दिता। वकील बन गया, एक केस लड़न दे ते अपने क्लाइंट नूं कह रहा, कहंदा मैं तेनू छड़ा ना सकिया, मैं तेनू प्यो मन्नांगा। जज ने उन्हें सजा देती ते दूरों खलोता गई, ओके अब्बू जी। ताई वकील हुंदा सी, मदई दे नंबर तो इन्ने फोन कीते, ਉਹ ਬਾਅਦ ਚ ਉਹਨੂੰ ਵੀ 2-3 ਮਹੀਨੇ ਫੋਨ ਆਦੇ ਰਹੇ ਵਕੀਲ ਦਾ ਨੰਬਰ। ਖਿਜਿਆ ਪਿਆ ਤੇ ਉਹਦੇ ਕੋਲ ਜਿੰਨੇ ਕਤਲ ਕੀਤਾ ਨਾ ਦੂਜੀ ਪਾਰਟੀ ਜਿਹੜੀ, ਉਹ ਜੱਜ ਸਾਹਿਬ ਕਹ ਰਿਹਾ, ਜੱਜ ਸਾਹਿਬ ਮੇਰੇ ਕੋਲ ਕੁਝ ਸਵਾਲ ਕਰਨੇ, ਉਹ ਕਹਿੰਦਾ ਕਰ ਲਾ ਤੂੰ, ਤੇ ਕਹਿੰਦਾ ਹਾਂ ਤੂੰ ਤਾਂ ਨਹੀਂ ਨਾ ਮਾਰਿਆ। भीगी भीगी रात में दिल का दामन थाम ले, खोई खोई जिंदगी हरदम तेरा नाम ले। टका टका। अस्सलामुअलैकुम नादरीन। नादरीन यार जेड़ा बाहर नहीं आप असी शो करीदा गेम वाला, ਉਹ ਦਿਨੇ ਹੁੰਦਾ ਲੈਟ ਚ, ਹਾਂਜੀ ਸਨਲਾਈਟ ਚ, ਬਿਲਕੁਲ ਉਹਦਾ ਇਹ ਹੁੰਦਾ ਵਾ ਕਿ ਅਗਰ ਅਸੀਂ 4 ਵਜੇ ਸ਼ੁਰੂ ਕਰੀਏ ਨਾ ਤੇ ਸਾਡੇ ਕੋਲ ਮਾਰਜਨ ਨਹੀਂ ਹੁੰਦਾ ਕਿ ਅਸੀਂ ਥੋੜਾ ਬਹੁਤ ਵਿੱਚ ਟਾਈਮ ਮਤਲਬ ਕੋਈ ਹਿਸਾਬ ਕਿਤਾਬ ਕਰ ਲਈਏ, ਕੋਈ ਸਾਨੂੰ ਨਵੀਂ ਆਮਦ ਹੁੰਦੀ ਉਹਦੇ ਲਈ ਟਾਈਮ ਸਪੈਂਡ ਕਰ ਲਈਏ ਵਿੱਚ, ਉਹਦੇ ਲਈ ਹੁੰਦਾ ਵੀ 5 ਵਜੇ ਲਾਈਟ ਚਲੀ ਜਾਣੀ, ਜਲਦੀ ਦੀ ਮੁਕਾਓ। ਇਸ ਤੋਂ ਯਾਰ ਉਹ ਜਿਹੜਾ ਨਾ ਉਤੋਂ 3-3:30 ਵਜੇ ਤੇ ਅਸੀਂ ਸਾਰੇ ਆਉਂਦੇ ਆ। ਨਹੀਂ 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 ਉਸਤਾਦ ਜੀ ਅੱਜ ਸਿਰਫ ਨਹੀਂ ਏਦਾਂ ਹੀ ਹੁੰਦਾ। ਪਾਇਣੋ ਦੇ ਵਿੱਚ ਸਭ ਤੋਂ ਵੱਡੀ ਗੱਲ ਪਤਾ ਕਿ ਤੁਸੀਂ ਤੁਹਾਡੀਆਂ ਲੱਗੀਆਂ ਨੇ ਮੌਜਾਂ, ਤੁਸੀਂ ਜਾ ਕੇ ਸਿਰਫ ਕੁਰਸੀ ਤੇ ਬਹਿਣਾ, ਗੇਮ ਕੋ ਲਿਖੀ, ਅਸੀਂ ਗੇਮਾਂ ਲਿਖਣੀਆਂ, ਉਹ 'ਚ ਸਾਰਾ ਹਿਸਾਬ ਕਿਤਾਬ ਲਿਖਣਾ, 10 ਦੀਆਂ 10 ਗੇਮਾਂ ਲਿਖਣੀਆਂ, ਗੇਮਾਂ ਵਾਸਤੇ ਜਿਹੜੀਆਂ ਚੀਜ਼ਾਂ ਚਾਹੀਦੀਆਂ, ਕੈਂਚੀਆਂ ਫਲਾਣਾ ਉਹ ਲੱਭਣੀਆਂ, ਤੁਸੀਂ ਤੇ ਜਾ ਕੇ ਬਹਿ ਜਾਣਾ ਬਸ। ਤੁਸੀਂ ਕਿਹੜਾ ਅੰਦਰ ਆ ਕੇ ਕਿੰਨੇ ਕਿ ਸਾਜ ਹੀ ਲਿਆਓ, ਅਸੀਂ ਵੀ ਤੁਹਾਡੇ ਨਾਲ ਸੋਚੀਏ ਵੀ ਕੀ ਉੱਥੇ ਕਰ ਸਕਦੇ ਗੇਮ। ਨਾਲੇ ਤੁਸੀਂ ਕਹਿੰਦੇ ਦੱਸਣਾ ਨਹੀਂ ਤੁਹਾਨੂੰ ਹੈਗਾ, ਬਸ ਕਰ ਏਦਾਂ ਨਹੀਂ ਇਹ ਗੱਲ ਹੋਣੀ। ਜੱਗ ਵੀ ਆਪਣੇ ਤੇ ਡੋਲਦੇ ਉਸਤਾਦ ਜੀ ਵੈਸੇ ਮੈਂ ਤਦੀ ਤੇ ਫਿਰ ਪਾਣੀ ਵਾਲੇ ਜੱਗ ਵਿੱਚ ਪਾਉਣਾ, ਮੈਂ ਵੀ ਤੇ ਕਿਸੇ ਹਿਸਾਬ ਨਾਲ ਹੁਣ ਸਾੜ ਕੱਢਣਾ ਨਾ ਆਪਣਾ। ਆਈ ਵਿਲ ਐਡਵਾਈਜ਼ ਆਲ। ਓ ਯਾਰ ਬਸ ਕਰਦੇ ਫੈਸਲ, ਮੈਂ ਬਹੁਤ ਅੱਜ ਖਿਜਿਆ ਬਸ। ਉਸਤਾਦ ਜੀ ਤੁਸੀਂ ਖਿਜੇ ਹੋ ਤੇ ਫਿਰ ਚਲੋ ਬਸ ਕਰਦੇ ਯਾਰ, ਇਹ ਸਕ੍ਰਿਪਟ ਮੁਕਾ ਦੇ, ਇਸ ਸਕ੍ਰਿਪਟ ਨੂੰ। ਉਸਤਾਦ ਜੀ ਇਹ ਸਕ੍ਰਿਪਟ ਤੂੰ ਕੱਖ ਨਹੀਂ ਹੈਗਾ, ਅੱਲਾ ਜਾਣਦਾ, ਤੂੰ ਕੱਖ ਨਹੀਂ ਹੈਗਾ। ਤੈਨੂੰ ਡੰਡੇ ਮਾਰ ਮਾਰ ਕੇ ਧੂ ਕੇ ਕੰਮ ਕਰਾਈਦਾ ਵਾ, ਮਾੜਾ ਜਿਹਾ ਡੰਡਾ ਪਿੱਛੇ ਨੂੰ ਕਰ ਲੋ, ਤੂੰ ਝਾਲ ਤੋਂ ਉਰੇ ਰੁਕਦਾ ਨਹੀਂ। ਮੈਂ ਤੁਹਾਡੇ ਸਾਹਮਣੇ ਯਾਰ ਛੱਡ ਤੇ ਨਾ ਕਰ ਫੈਸਲ, ਫਿਰ ਮੈਨੂੰ ਗੁੱਸਾ ਨਾ ਚੜਾ। ਤੁਸੀਂ ਮਾਰ ਲਵੋ ਯਾਰ, ਮੈਂ ਮਾਰ ਕੇ ਦੇਖ ਲਿਆ, ਠੀਕ ਆ। ਮੈਂ ਵੈਸੇ ਉੱਤੇ ਉੱਤੋਂ ਪਿਆਰ ਕਰਕੇ ਹਿਸਾਬ ਨਾਲ ਸਮਝਾ ਕੇ ਕਰਕੇ ਦੇਖ ਲਿਆ, ਠੀਕ ਆ ਜੀ। ਮੈਂ ਹਰ ਤਰੀਕੇ ਨਾਲ ਦੇਖ ਲਿਆ ਫੈਸਲ ਸਾਹਿਬ, ਮੈਂ ਤੁਹਾਨੂੰ ਦੱਸਾਂ, ਜਾਣਦੇ ਨਾ ਕਰਿਆ ਕਰੋ ਨਾ। ਅੱਛਾ ਸਹੀ ਨਾ, ਮੇਰਾ ਪੁੱਤ ਨਾ ਕਰ, ਇਹ ਸਕ੍ਰਿਪਟ ਛੱਡ ਦੇ। ਛੋਟੀ ਜੀ ਗੱਲ ਉਸਤਾਦ ਜੀ, ਯਾਰ ਇਹ ਸਕ੍ਰਿਪਟ ਛੱਡ ਦੇ, ਮੈਂ ਤੈਨੂੰ ਕਹਿ ਰਿਹਾ ਵਾਂ, ਛੱਡ ਦੇ। ਛੱਡਤਾ ਹਾਂ ਸਾਜੀ, ਉਹਨਾਂ ਦੀ ਡਰੈਸਿੰਗ ਦੇਖੋ ਅੱਜ। ਬਸ ਆ ਵਾ ਇੱਕ ਗੱਲ ਵੈਸੇ ਕਰਨੀ, ਇੱਕ ਯਾਰ ਜੈਕਟਾਂ ਦੇਣ ਵਾਲਾ, ਇੱਕ ਸਲਵਾਰਾਂ ਕਮੀਜ਼ਾਂ ਦੇਣ ਵਾਲਾ, ਇੱਕ ਘੜੀਆਂ ਦੇਣ ਵਾਲਾ, ਇੱਕ ਯਾਰ ਮਾਰ, ਇੱਕ ਖੁਦਾ ਦੀ ਕਸਮ ਉਸਤਾਦ ਜੀ, ਇੱਕ ਯਾਰ तुम्हारे दिलदार हैं तुम्हारे। उस्ताद जी कसम वाली गल है। अगे मैंने लोग कह रहे होते बहुत तरस खा रहे बेचारे कई बंदे, यूएसए चो, ऑस्ट्रेलिया चो, नितबिंदा चो। नितबिंदा केड़ा कोई ते मेरे ते तरस खांदे। वो कह रहे भैन सानू बास दा राबता नंबर दिओ ਅਸੀਂ ਇਹਨੂੰ ਆਈਫੋਨ 15 Pro Max ਭੇਜਦੇ ਆ। ਹਾਏ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ, 15 Pro Max ਜਾਂ 14 Pro Max ਜਾਂ 13 Pro Max ਆ ਲਿਓ, ਇਹਦਾ ਫੋਨ ਦਾ ਰੌਲਾ ਨਹੀਂ ਹੈਗਾ। ਗੱਲ ਇਹ ਨਹੀਂ ਹੈਗੀ ਕਿ ਵੀ ਇਹਦੇ ਕੋਲ ਫੋਨ ਨਹੀਂ ਹੈਗਾ ਤੇ ਅਸੀਂ ਇਹਨੂੰ ਫੋਨ ਨਹੀਂ ਲੈ ਕੇ ਦੇ ਸਕਦੇ ਜਾਂ ਇਹ ਆਪ ਨਹੀਂ ਲੈ ਕੇ ਦੇ। ਸਰ 15 Pro Max ਕੌਣ ਹਫਤੇ ਬਾਅਦ ਲੈ ਕੇ ਦੇਗਾ? ਸਹੀ ਗੱਲ, ਸਮਝ ਆ ਰਹੀ ਗੱਲ? ਭਾਈ ਉਹ ਜਦੋਂ ਇੰਨਾ ਮਹਿੰਗਾ ਹੋਣਾ ਵਾ, ਉਹ ਮੰਗਵਾਉਣਾ ਵਾ, ਦੱਸੋ ਜਾਂ ਉਹ ਮਿਸਟੇਕ ਕਰਦੀ। ਉਹ ਭਾਈਜਾਨ ਉਹ 20-25 ਹਜ਼ਾਰ ਵਾਲਾ ਨਹੀਂ ਸੰਭਾਲ ਸਕਦਾ, 15 Pro Max ਤੋਂ ਘੰਟੇ ਚ ਗਵਾ ਲੈਣਾ। ਤਾਂ ਜੀ 40-50 ਹਜ਼ਾਰ ਵਾਲਾ, 20-25 ਹਜ਼ਾਰ ਵਾਲਾ। ਮੈਂ ਤੁਹਾਨੂੰ ਦੱਸਦਾ, ਮਹੀਨੇ ਚ 3 ਫੋਨ ਨੇ ਇਹਦੇ। ਨਹੀਂ ਉਹ ਜਿਹੜਾ ਆਈਫੋਨ ਉਹ ਬੈਟਰੀ ਸਟੋਰ ਦਾ ਤੇ ਨਹੀਂ ਨਾ ਮਸਲਾ ਕਰਦਾ, ਸਟੋਰ ਕਰੇ। ਤੈਨੂੰ ਪਹਿਲੀ ਤਾਂ ਗੱਲ ਆਈਫੋਨ ਦਾ ਪਤਾ ਹੀ ਨਹੀਂ ਲੱਗਣਾ। ਆਈਫੋਨ ਪੜ੍ਹੇ ਲਿਖਿਆ ਵਾਲਾ ਫੋਨ ਆ ਤਾਂ ਜੀ, ਮੈਂ ਵਿੱਚ ਕਈ ਜਾਹਲਾਂ ਨੇ ਵੀ ਰੱਖੇ, ਲੇਕਿਨ ਹੈ ਪੜ੍ਹੇ ਲਿਖਿਆ ਵਾਲਾ ਫੋਨ। ਮੈਂ ਅੱਧੀਆਂ ਐਪਾਂ ਇਸ ਤੋਂ ਹੀ ਮੈਂ ਸਿੱਖ ਲਈਆਂ ਸਾਰੀਆਂ। ਹਾਂ ਤੂੰ ਐਂਡਰਾਇਡ ਦਾ ਖਿਡਾਰੀ ਆ। ਹਾਂਜੀ ਉਹ ਜਿਹੜਾ ਮੈਂ ਤੁਹਾਨੂੰ ਕਿਹਾ ਵਿਡਮੇਟ, ਉਹ ਐਵੇਂ ਡਾਊਨਲੋਡ ਹੋ ਜਾਂਦਾ। ਕਿਉਂ? 2:30 ਵਜੇ ਦਾ ਮੈਂ ਲੱਗਾ, 1.5 ਘੰਟੇ ਚ ਉਹ ਚੱਕੇ ਤੋਂ ਮੈਨੂੰ ਲੱਭਾ। ਮੈਂ ਕਿਹਾ ਜੀ ਉਹ ਚੱਕੇ ਨੂੰ, ਹਾਂ ਸਮਝ ਆ ਰਹੀ ਗੱਲ ਦੀ? ਲਿਆਦਾ ਭਾਜਨ ਇਹ ਗੱਲ ਨਹੀਂ ਹੈਗੀ ਕਿ ਤੁਸੀਂ ਇਹ ਨਾ ਸਮਝਿਆ ਕਰੋ, ਮੈਨੂੰ ਪਤਾ ਤੁਹਾਨੂੰ ਪਿਆਰਾ ਲੱਗਦਾ, ਮਾਸੂਮ ਲੱਗਦਾ ਤੇ ਤੁਸੀਂ ਉਹਨੂੰ ਕਹਿ ਦਿਓ, ਲੇਕਿਨ ਸਰ ਨਹੀਂ,
ਪਤਾ ਹੀ ਨਹੀਂ ਵੀ ਚਲੀ ਹਾਂ ਇਹਦੀ ਗੱਲ ਇਹ ਹੈ, ਇਹ ਆਪ ਆਪਣਾ ਪਹਿਲੇ ਜਤਿੰਦਰ ਤੱਕ ਠੀਕ ਹੋ ਗਿਆ, ਜ਼ਿੰਮੇਦਾਰ ਹੋ ਗਿਆ, ਇਹਦਾ ਤਾਂ ਘਰ ਲੜਦਾ ਵਾ ਤੇ ਮੋਬਾਈਲ ਕੰਨ 'ਚ ਮਾਰ ਦਿੰਦਾ, ਉਹ ਆਪਣਾ ਮਾਰ ਦਿੰਦਾ, ਤੁਹਾਡਾ ਤੇ ਮਿੰਟ ਨਹੀਂ ਲਾਉਣਾ। ਅੱਛਾ ਮੈਂ ਆਪਣੀ ਗਲਤੀ ਤੋਂ ਮਾਰਦਾ 10 ਫਰੀ ਮੇਰਾ ਉਹ ਕਹਿੰਦੇ ਨਾ ਕਿ ਗੱਡੀ 'ਚ ਤੁਸੀਂ ਜਾਂਦੇ ਹੋਵੋ ਨਾ, ਕਾਰ 'ਚ ਡਰਾਈਵ ਕਰਦੇ ਹੋਵੋ, ਤੇ ਤੁਸੀਂ ਆਪਣੀ ਵੱਲੋਂ ਬੜਾ ਬਚ ਕੇ ਕਿ ਯਾਰ ਮੈਂ ਇਹ 'ਚ ਨਾ ਮਾਰ ਦਿਆਂ, ਮੇਰੇ ਕੋਲ ਇੱਧਰ ਨਾ ਵੱਜ ਜਾਏ, ਮੇਰੇ ਕੋਲ ਗੱਡੀ ਨਾ ਲੱਗ ਜਾਏ। ਉਸ ਵੇਲੇ ਤੋਂ ਡਰੋ ਜਦੋਂ ਕੋਈ ਆ ਕੇ ਤੁਹਾਡੇ 'ਚ ਵੱਜੇ। ਸਹੀ ਗੱਲ, ਕੁੱਤਾ ਹੀ ਆ ਜਾਂਦਾ ਰਾਜ। ਤੁਸੀਂ 100% ਸੁਸਤ ਰਫਤਾਰ, ਬਾएं हाथ, ਢਿੱਲੇ ਮੱਠੇ, ਨੇਸਤੀ ਵਾਲੇ ਵੀ ਡਰਾਈਵਰ ਹੋਣਾ, ਤੇ ਅੱਗੋਂ 120 ਤੇ ਦਿਲ ਕਰੇ ਇੱਕ 125 ਵਾਲਾ ਆ ਕੇ ਜੋ ਤੁਹਾਡੇ ਬੰਪਰ 'ਚ ਵੱਜੇ, ਠੀਕ ਹੈ ਨਾ, ਤੁਹਾਡੀ ਡਰਾਈਵਿੰਗ ਕੀ ਕਰ ਲੇਗੀ? ਕੀ ਕਰ ਲੇਗੀ ਤੁਹਾਡੀ ਡਰਾਈਵਿੰਗ? ਇਸ ਤੋਂ ਇਹਨੂੰ ਫੋਨ ਦੇਣਾ, ਇਹਨੂੰ ਗੁੱਸਾ ਨਹੀਂ ਚੜਨਾ। ਅਗਲੇ ਨੇ 2 ਗੱਲਾਂ ਕਰਤੀਆਂ ਨੇ, ਆਪਣਾ ਫੋਨ ਕੰਨ 'ਚ ਮਾਰ ਦੇਣਾ। ਤੇ ਤਾਜੀ ਗੁੱਸਾ ਚੜਦਾ ਨਹੀਂ, ਜਿਹਨੂੰ ਸਾਹ ਆਉਂਦਾ ਫਿਰ ਇਹ ਕਹਿੰਦਾ ਮੇਰਾ ਕਸੂਰ ਆ, ਉਹਨੇ ਕਿਉਂ ਮੈਨੂੰ ਗੱਲਾਂ ਕੀਤੀਆਂ। ਫਿਰ ਉਸਤਾਦ ਜੀ ਭੁੱਲ ਜਾਂਦਾ ਵਾ, ਜਿੱਥੇ ਮਤਲਬ ਪਾਨਾਂ ਵਾਲੀ ਦੁਕਾਨ ਤੇ ਖਲੋਤਾ ਉੱਥੇ ਭੁੱਲ ਕੇ ਚਲੇ ਗਿਆ। ਅਗਲੀ ਗੱਲ ਹੋਰ ਸੁਣੋ, ਇਹਦੇ ਜਿੰਨੇ ਇਰਦ ਗਿਰਦ ਵਾਲੇ ਅਹਬਾਬੇ ਹੈ ਨਾ, ਇਖਤਿਆਰ ਅਰਬਾਬ, ਉਹ ਸਾਰੇ ਇਹਦੇ ਤੇ ਨਜ਼ਰ ਹੁੰਦੀ ਆ, ਇਹਨੂੰ ਟੀਕਾ ਲਾਉਣ ਤੇ। ਇਹਨੂੰ ਕਸਾ ਕੇ ਕੋਈ ਐਨ ਲੈ ਕੇ ਜਾ ਕੇ ਇਹਨੂੰ ਗੇੜਾ ਦੇ ਦਿੰਦਾ, ਕੋਈ 10,000 ਦਾ, ਕੋਈ 5,000 ਦਾ। ਸਾਰਾ ਇਹਦੇ ਮਹੱਲੇ 'ਚ ਅੱਗ ਵਾਂਗੂ ਜੰਗਲ 'ਚ ਫੈਲਣਾ ਵਾ ਕਿ ਇਹਦੇ ਕੋਲ ਆਈਫੋਨ 15 Pro Max ਆ ਗਿਆ। ਇਹ ਤੁਹਾਨੂੰ ਨਹੀਂ ਪਤਾ ਇਹ ਕਿੱਦਾਂ ਇਹਦੇ ਨਾਲ ਮੁਹੱਬਤ ਹੋਣੀ ਆ। ਤਾਜੀ ਉਹ ਬਾਜ਼ ਦਾ ਤੇ ਚਲੋ ਰੋਲਾ ਮੁੱਕੂਗਾ, ਨਾਲੇ ਫੋਨ ਮੈਨੂੰ ਮਿਲੇ ਨਾ ਮਿਲੇ, ਮੈਂ ਹੈਂਡ ਫਰੀ ਉਹ ਜਿਹੜੀ ਕੰਨਾਂ 'ਚ ਲਾਉਣ ਵਾਲੀ ਲੈ ਲੈਣੀ। ਉਹ ਤੇ ਇਹਦੇ ਨਾਲ ਵੀ ਲੱਗ ਲੈਣਾ ਤਾਜੀ ਉਹ ਵੀ ਲੈਣੀ, ਉਹ ਜਿਹੜੀ ਲਾਉਂਦੇ ਆ ਉਹ। ਆਹੋ, ਤੇ ਉਹ ਤੇ ਇੱਥੋਂ 500,000 ਦੀ ਮਿਲ ਜਾਂਦੀ, ਉਹ ਮੈਂ ਐਰ ਕੀ ਲੈ ਲੈਣੀ, ਉਹ ਮੈਂ ਲਾ ਲੈਣੀ। ਉਹ ਸਾਹਮਣੇ ਦੋ ਇਦਾਂ ਦਾ ਉਸਤਾਦ ਜੀ, ਸਾਹਮਣੇ ਇੱਕ ਆਏ ਕਿਰਾਏਦਾਰ ਨਵੇਂ, ਮੈਂ ਕਹਿੰਦੇ ਗੱਡੀ ਦੇਣਾ ਜ਼ਰਾ ਸੀ ਨਾ, ਦਵਾਈ ਲਿਆਣੀ। ਉਸਤਾਦ ਜੀ ਆਪਣੀ ਬੁੱਢੀ ਨੂੰ ਲੈ ਕੇ ਝੁਮਰੇ ਚਲਾ ਗਿਆ, 3 ਦਿਨਾਂ ਬਾਅਦ ਆਇਆ ਦਾਨਿਸ਼ ਨੂੰ ਪੁੱਛ ਲਓ। ਸ਼ੁਕਰ ਕਰ ਸਿਰਫ ਗੱਡੀ ਤੇਰੀ ਸੀ, ਬੁੱਢੀ ਆਪਣੀ ਨੂੰ ਲੈ ਕੇ ਗਿਆ। ਤੇਰਾ ਤਦੀ ਤੇ ਵਿਆਹ ਨਹੀਂ ਹੁੰਦਿਆ ਬੇਟਾ, ਉਸ ਗੱਡੀ ਤੇ ਬੁੱਢੀ ਵੀ ਦਿਲ ਕਰੇ ਤੇਰੀ ਹੁੰਦੀ ਤੇ ਝੁਮਰੇ ਲੈ ਜਾਂਦਾ, ਜਿਵੇਂ ਦਾ ਤੂੰ ਸਾਈ ਹੈਗਾ। ਉਹ ਡਾਕਟਰ ਝੁਮਰੇ ਪੈਂਦਾ, ਦੱਸੋ ਇਹਦੇ ਕੋਲ ਪਤਾ ਗੱਡੀ ਮੰਗਣਾ, ਕੋਈ ਯਾਰ ਗੱਡੀ ਦੇ ਦੇ, ਤੇ ਗੱਡੀ ਦੇਤੀ ਯਾਰ, ਮੈਂ ਪਿੱਛੇ ਕੱਲਾ ਕਿੱਦਾਂ ਜਾਊਂ, ਬੁੱਢੀ ਵੀ ਪਾ ਦੇ। ਇਹ ਹਾਂਜੀ, ਇਹ ਅਸਲ 'ਚ ਭੁੱਲਦਾ ਬਹੁਤ ਆ। ਇਹਦਾ ਵਿਆਹ ਹੋਇਆ ਸੀ ਨਾ, ਇਹਨੇ ਬਾਅਦ ਜਿੱਥੇ ਬਹਿ ਕੇ ਏਦਾਂ ਦੱਸਣਾ ਉਸਤਾਦ ਜੀ, ਉਹ ਬੁੱਢੀ ਤੇ ਗੱਡੀ, ਚਲੋ ਬੁੱਢੀ ਦੇ ਆਜੂਗੀ ਵਾਪਸ, ਉਹ ਤੋਂ ਬੱਸ 'ਚ ਬਹਿ ਕੇ ਵੀ ਗੱਡੀ ਵੀ ਲੈ ਗਿਆ ਮੇਰੀ। ਅਕਸਰ ਕਈ ਕਰਦੇ ਆ ਸਾਡੇ ਨਾਲ ਪੂਰਾ ਉਸਤਾਦ। ਅਸੀਂ ਕਰ ਰਹੇ ਨਾ ਗੱਲ, ਈਜ਼ੀ ਹੋ ਜਾ। ਇਹ ਭੁੱਲ ਜਾਂਦਾ ਵਾ, ਇੰਨਾ ਭੁੱਲਦਾ। ਵਿਆਹ ਹੋਇਆ ਵਾ, ਬੁੱਢੀ ਨਾਲ ਸੀ। ਸਿਰਫ ਮੈਂ ਕੋਡ ਅੱਜ ਫਿੱਕਾ ਵੇ ਕੈਸਾ ਕਰਦਾ, ਇਹ ਤਾਂ ਏਦਾਂ ਹੀ ਬਹਿਣਾ ਸਾਰੇ। ਬੜਾ ਆਪਣੀ ਲੋ ਤਿਆਰੀ ਕਰਕੇ ਆਇਆ, ਬਾਹਰ ਸਾਨੂੰ ਜਿਹੜੀਆਂ ਗੱਲਾਂ ਜੇਮਸ ਬੌਂਡ ਬਣਿਆ ਝੋਲ ਤੋਂ ਬਗੈਰ। ਹਾਂਜੀ, ਕਹਿੰਦਾ ਜੀ ਬੁੱਢੀ ਜਿਹੜੀ ਇਹਨੇ, ਹੁਣ ਮੈਂ ਕਿੱਥੇ ਗੱਲ ਸੀ ਉਸਤਾਦ ਜੀ, ਤੁਸੀਂ ਵਿੱਚ ਅੱਛਾ ਬੁੱਢੀ ਦੇ ਜਿਹੜੀ ਵਿਆਹ ਹੋਇਆ ਨਾ, ਤੇ ਉਹ ਭੁੱਲ ਜਾਂਦਾ ਰਿਹਾ ਵਾ ਵੀ ਉਹ ਨਾਲ ਦੇ ਕਿਸੇ ਪੁੱਛਿਆ ਕੌਣ ਨੇ, ਕਹਿੰਦਾ ਬਸ ਨਾਲ ਹੀ ਹੁੰਦੀ ਮੈਂ। ਬੁੱਢੀ ਤੋਂ ਵੀ ਵਿਆਹ ਹੋਇਆ, ਐਡਾ ਸਾਈ ਹੈ ਬੰਦਾ, ਆ ਕੇ ਕਹਿੰਦਾ ਆਦਤ ਪੈ ਜਾਂਦੀ ਇਹਨੂੰ ਇੱਕ ਬੰਦਾ ਕਹਿੰਦਾ ਯਾਰ ਮੋਟਰਸਾਈਕਲ ਦੇਈ, ਮੋਟਰਸਾਈਕਲ ਕੱਢ ਕੇ ਕਹਿੰਦਾ ਆ ਜਾ ਤੂੰ ਵੀ। ਜੀ ਕਿਸੇ ਨੇ ਮੰਗੀ ਸੀ ਮੇਰੇ ਕੋਲ, ਇਹਦਾ ਤਦ ਹੀ ਵਿਆਹ ਨਹੀਂ ਹੁੰਦੇ, ਸਾਈ ਆ ਮੈਂ ਤੁਹਾਨੂੰ ਸਹੀ ਕਹਿ ਰਿਹਾ। ਨਾਲੇ ਉਤਾਈ ਲੇਡੀਜ਼ ਨਾਲ ਚਲਾਨ ਨਹੀਂ ਹੁੰਦਾ ਨਾ, ਤਾਂ ਕਰਕੇ ਸੇਫਟੀ ਜ਼ਰੂਰੀ ਹੈ। ਮੋਟਰਸਾਈਕਲ ਇੱਕ ਮੁੰਡਾ ਮੰਗਣ ਆਇਆ, ਉਹਨੂੰ ਕਹਿੰਦਾ ਯਾਰ ਠਹਿਰ ਕੇ ਤੇਰੀ ਭਰਜਾਈ ਬਾਜ਼ਾਰ ਗਈ। ਤੇ ਉਹ ਕਹਿੰਦਾ ਯਾਰ ਮੈਂ ਤੇ ਮੋਟਰਸਾਈਕਲ ਮੰਗੀ, ਤੇ ਉਹਨੂੰ ਨਹੀਂ ਲਿਜਾਣਾ। ਭੁੱਲ ਜਾਂਦਾ ਵਾ ਨਾ, ਲਾਇਸੈਂਸ ਨਹੀਂ ਬਣਿਆ ਨਾ ਤੇਰਾ, ਚਲਾਨ ਹੋ ਜਾਊਗਾ। ਜੇ ਚਲਾਨ ਹੋ ਗਿਆ ਤੇ ਫੇਰ ਅੱਜ ਅੱਬੂ ਕਹਿੰਦੇ ਛੇਤੀ ਕਰ ਯਾਰ ਛੇਤੀ। ਮੈਂ ਕਿਹਾ ਖੈਰ ਅੱਜ ਮੈਨੂੰ ਬੜੀ ਛੇਤੀ ਭੇਜਣ ਦੇ। ਮੈਂ ਤਿਆਰ ਹੋ ਕੇ ਮੈਂ ਨਿਕਲਣ ਲੱਗਾ, ਕਹਿੰਦੇ ਯਾਰ DTS ਮੈਨੂੰ ਵੀ ਲਾ ਦੇ, ਉਹਨਾਂ ਨੇ ਜਾਣਾ ਉੱਥੇ, ਉਹਨਾਂ ਨੇ ਜਾਣਾ ਸੀ ਕਿੱਥੇ ਲਾ ਦੇ। ਅੱਬੂ ਨੇ ਕਹਿਤਾ ਤੇ ਕਿਹੜੀ ਐਸੀ ਲੇਟ ਹੁੰਦਾ ਬੰਦਾ। ਅੱਬੂ ਕੌਣ ਹੁੰਦਾ? ਮੈਂ ਤੇ ਉਹਨੂੰ ਪੁੱਛਣ ਲਿਆ ਤੂੰ ਓਵਰਲੈਪ ਕਿਉਂ ਕਰੀ ਜਾ ਰਿਹਾ। ਮੈਂ ਤਾਂ ਉਹਨੂੰ ਪੁੱਛਿਆ ਕਿ ਅੱਬੂ ਨੂੰ ਕਹਿਤਾ ਤੂੰ ਇਧਰੋਂ ਆਵਾਜ਼ ਕਿਉਂ ਆਤੀ। ਤਾਜੀ ਹੁਣ ਦੱਸੋ ਨਾ, ਲੇਟ ਇਦਾਂ ਹੀ ਹੁੰਦਾ ਬੰਦਾ। ਉਧਰ ਗਿਆ, ਉਧਰ ਉਹਨਾਂ ਨੂੰ ਲਾਇਆ, ਉਹ ਕਹਿੰਦੇ ਜੀ ਇਧਰੋਂ ਨਹੀਂ ਗੱਡੀ ਉਧਰੋਂ ਜਾਣੀ ਹੈ, ਉਧਰ ਲਾ ਕੇ। ਯਾਰ ਤੇਰਾ ਬਾਪ, ਉਹਨੇ ਤੈਨੂੰ ਪਾਲਿਆ ਪੋਸਿਆ, ਗਿੱਲੀ ਜਗ੍ਹਾ ਤੇ ਪੈ ਕੇ ਸੁੱਕੀ ਤੇ ਪੈਂਦਾ ਰਿਹਾ। ਅੱਛਾ ਠੀਕ, ਤੇ ਰਾਤੀ ਦੱਸ ਦਿੰਦੇ, ਸੁਬਾਹ ਦੱਸ ਦਿੰਦੇ। ਯਾਰ ਨਹੀਂ ਦੱਸਿਆ ਉਹਨੇ, ਉਹ ਤੇਰਾ ਬਾਪ ਆ। ਨਹੀਂ ਤੇ ਫਿਰ ਜਦੋਂ ਮੂੰਹ ਚੁੱਕ ਕੇ ਯਾਨੀ ਕਿ ਕਹਿ ਦੇਣਾ ਕਿ GTS ਲਾਏ, ਇਹ ਕਿਹੜੀ ਗੱਲ ਹੈ? ਉਹਦੇ ਆਪਣੇ ਸ਼ਡਿਊਲ ਨਹੀਂ ਹੈਗੇ। ਇਹਨੂੰ ਨਹੀਂ ਕਹਿ ਰਿਹਾ, ਠੀਕ है जी, कह रहे कौन रोता है किसी और की खातिर है दोस्त, सबको अपनी ही किसी बात पे रोना आया। ਉਹਨੂੰ ਆਪਣਾ ਪਿਓ ਯਾਦ ਆਇਆ, ਜਿਹੜੀ ਉਹਦੇ ਦਿਲ 'ਚ ਉਹਦੇ ਪਿਓ ਦੀ ਮੁਹੱਬਤ ਹੈ ਉਹ ਬਾਹਰ ਆ ਰਹੀ ਹੈ। ਇਹਦੇ ਪਿਓ ਦਾ ਨਹੀਂ ਰੌਲਾ, ਇਹਦਾ ਪਿਓ ਸਿਰਫ ਰੈਫਰੈਂਸ ਮਿਲਿਆ ਉਹਨੂੰ, ਅਸਲ ਇਹ ਮੁਹੱਬਤ ਆ ਬਾਪ ਦੀ। ਬਸ ਕਰ ਉਸਤਾਦ, ਜਿੰਨੀ ਮੈਂ ਆਪਣੇ ਵਾਲਿदैन ਦੀ ਉਸਤਾਦਾਂ ਦੀ ਕਦਰ ਕੀਤੀ ਸ਼ਾਇਦ ਹੀ ਕਿਸੇ ਨੇ ਕੀਤੀ ਹੋਵੇ।
ਗੱਲਾਂ ਮੈਨੂੰ ਕਰਦੇ ਸਾਰੇ ਹੀ ਜਣੇ। ਮੈਂ ਵੀ ਖਿਦਮਤ ਕਰਦਾ ਹੀ ਆ। ਅੱਛਾ ਨਹੀਂ ਤੇਰੇ ਪਿਓ ਨੇ ਤੈਨੂੰ ਕਹਿਤਾ ਮੈਨੂੰ GTS ਲਾਇਆ, ਤੈਨੂੰ ਬਲਕਿ DTS, ਹਾਂਜੀ, ਤੇ ਤੈਨੂੰ ਕੀ ਮੌਤ ਪੈ ਗਈ? ਤਾਜੀ ਤੇਲ ਪਵਾ ਲੈਂਦੇ। ਬਿਲਕੁਲ ਰਾਈਟ ਬਣਦਾ। ਤੇਰੇ ਵਰਗੇ ਬੱਚੇ ਦਾ ਤੇ ਚਾਹੀਦਾ ਜੰਮਦੇ ਹੀ ਪਿਓ ਦਾ ਗਲਾ ਘੁੱਟ ਦੇਵੇ। ਠੀਕ ਨਹੀਂ ਤੇਲ ਪਵਾਇਆ। ਕਿਹਦਾ ਉਸਤਾਦ ਜੀ? ਇਹਦੇ ਵਰਗਾ ਬੱਚਾ ਜੰਮਦੇ ਹੀ ਪਿਓ ਦਾ ਗਲਾ ਘੁੱਟ ਦੇਵੇ। ਹੱਥੋਂ ਪਹਿਲੇ ਦਿਨ ਹੀ ਮਰ ਜਾਓ। ਨਹੀਂ ਤੇ ਇਹ ਰੂਲ ਸਹੀ ਨੇ, ਗੱਡੀ ਲੈ ਕੇ ਜਾਣਾ, ਪੈਟਰੋਲ ਪਵਾਉਣਾ ਨਾ ਕੋਈ ਗੱਲ, ਉੱਥੇ ਲਾ ਦੇ। ਆ ਫੈਸਲ ਭਾਈ ਮੇਰੇ ਯਾਰ ਮੇਰੀਆਂ ਐਡੀਆਂ ਅੱਛੀਆਂ ਗੱਲਾਂ ਫੈਸਲ ਦਾ ਤੁਸੀਂ ਬੇੜਾ ਗਰਕ ਕਰ ਦਿੰਦੇ। ਤੁਹਾਨੂੰ ਇੰਨੀ ਅਕਲ ਨਹੀਂ ਹੈਗੀ 25 ਸਾਲ ਚ ਤੁਸੀਂ ਸਿੱਖੀ ਕਿ ਟਾਈਮਿੰਗ ਕੀ ਹੁੰਦੀ ਸ਼ੋ ਗੱਲ ਦੀ। ਬਿਲਕੁਲ ਠੀਕ ਉਸਤਾਦ ਜੀ, ਨਹੀਂ ਪਤਾ ਲੱਗਾ ਜੀ। ਨਹੀਂ ਸਹੀ ਗੱਲ ਆ। ਏਦਾਂ ਦੀਆਂ ਗੱਲਾਂ ਕਰਕੇ ਨਾ ਇਹ ਨਾ ਸਾਬਤ ਕਰਕੇ ਮੈਂ ਕੋਈ ਮਜ਼ਾਕ ਕਰਨਿਆ ਜਾਂ ਮੈਂ ਐਵੇਂ ਗੱਲ, ਮੈਂ ਜੈਨੂਇਨ ਗੱਲ ਕਰ ਰਿਹਾ। ਤੁਹਾਨੂੰ ਇਹ ਨਹੀਂ ਪਤਾ ਲੱਗਾ ਕਿਹੜੀ ਗੱਲ ਤੇ ਕੀ ਰਿਸਪੌਂਸ ਦੇਣਾ ਤੇ ਗੱਲ ਵੱਡੀ ਹੋਣੀ। ਉਸਤਾਦ ਕੀ ਗੱਲਾਂ ਕਰ ਰਿਹਾ। ਮੈਂ ਮਹੀਨਾ ਹੋ ਗਿਆ ਮੈਂ ਤੇਰੇ ਸਿਰ ਆ। ਜੈਨੂਇਨ ਕਰਨ ਤੂੰ ਕੌਣ ਹੁੰਦਾ ਵਾ? ਅਸੀਂ ਪੁਰਾਣੀਆਂ ਸ਼ਰਟਾਂ ਪਾ ਕੇ, ਤੂੰ ਮਾਮਾ ਲੱਗਦਾ ਜੈਕਟਾਂ ਨਵੀਆਂ ਪਾ ਕੇ ਹੁੰਦੇ। ਲਾ ਇਹਨੂੰ ਸਾਡੇ ਵਰਗਾ ਹੋ ਕੇ ਬਹਿ। ਤੁਹਾਡੇ ਰੰਗਾਈਆਂ ਉਸਤਾਦ ਜੀ, ਹਾਂ ਤੁਹਾਡੀਆਂ ਜੁੱਤੀਆਂ ਰਗਾ ਵੀ ਨਹੀਂ ਹੈ ਉਸਤਾਦ ਜੀ। ਮੈਂ ਤੇਰਾ ਸਿਰ ਮੀਂਹ ਵਰਸਾ ਦੇ ਜ਼ੋਰੋ ਜ਼ੋਰ ਤੇ ਕੰਡ ਚੱਲੀ ਗਈ। ਕੀ ਮੈਂ ਕਹਿ ਰਿਹਾ ਸੀ? ਤਾਜੀ ਤੁਸੀਂ ਆਬੂ ਦੀ ਗੱਲ ਹੋ ਰਹੀ। ਹਾਂਜੀ ਮੈਂ ਕਹਿ ਰਿਹਾ ਸੀ ਕਿ ਤੇਰੇ ਵਰਗੀ ਜੰਮਦੇ ਹੀ ਪਿਓ ਨੂੰ ਚਾਹੀਦਾ ਕਵੇ ਕਿ ਮੇਰਾ ਗਲਾ ਘੁੱਟ ਦਿਓ। ਤੇ ਫਿਰ ਧੋਰਵੇਂ ਵੀ 10,000 ਜਦੋਂ ਕਿਤੇ ਮੈਂ ਘੱਟ ਦੇ ਨਾਲ ਲੈ ਲਿਆ ਕਰਨ। ਇੱਕ ਫਰਕ ਤੇ ਕੋਈ ਨਹੀਂ। ਦੋਵੇਂ ਇੱਕੋ ਜਿਹੇ ਸੇਮ। ਉਹ ਗੱਲ ਤੇ ਸੁਣ ਲੈ ਉਹਨਾਂ ਦੀ। ਤਾਜੀ ਫਿਰ ਨਹੀਂ ਉਹਨੂੰ ਗੱਲ ਸਮਝਾ ਰਹੀ। ਇਹਦੇ ਮੈਂ ਨਾ ਹੁਣ ਕਲਿੱਪ ਕੱਟਿਆ ਕਰ ਰਹੇ ਨੇ, ਇਹਦੇ ਮੈਂ ਤੁਹਾਨੂੰ ਕਲਿੱਪ ਕੱਟ ਕੇ ਦਿਖਾਉਣੇ। ਤੁਸੀਂ ਇਹਨੂੰ ਜਾਣਦੇ ਹੀ ਨਹੀਂ, ਤੁਸੀਂ ਇਹਨੂੰ ਲਾਈਟ ਮਸਤ ਸਮਝ ਰਹੇ ਆ। ਤਾਜੀ ਮਸਤ ਤੁਸੀਂ ਲਾਈਟ ਮਸਤ ਕਿਹੜਾ? ਇਹ ਹਾਰਡ ਡਾਰਕਨੈਸ ਵਾਲਾ ਮਸਤ ਆ। ਇਹਦੇ ਮੈਂ ਕਲਿੱਪ ਕੱਟਦਾ। ਕੱਲ ਇੱਕ ਸ਼ੋਅ ਦੇ ਵਿੱਚ ਵੀ ਤੁਸੀਂ ਉਹ ਮੈਂ ਦਿਖਾਵਾਂਗਾ ਤੁਹਾਨੂੰ ਇਹ ਕਰਦਾ ਕੀ ਹੈ। ਉਸਤਾਦ ਜੀ ਮੈਂ ਕਹਿੰਦਾ ਯਾਰ ਮਸਤ ਨਹੀਂ ਹੁੰਦਾ ਫੁੱਲ। ਹਾਂਜੀ ਜਿਹੜਾ ਟੈਪ ਉਹਨੂੰ ਤੁਸੀਂ ਕਹੋ ਨਾ ਰੋਟੀ ਖਾਣੀ ਆ, ਉਹਨੂੰ ਸਮਝ ਆਊ ਮੈਨੂੰ ਕਹਿ ਰਹੇ ਰੋਟੀ ਖਾਣੀ, ਹਾਂ ਚੀਜ਼ੀ ਖਾਣੀ, ਹਾਂ ਉਹ ਕਹਿੰਦੇ ਨਾ ਯਾਨੀ ਗੱਲ ਦਾ ਜਵਾਬ। ਇਹ ਉਸ ਤੋਂ ਅੱਗੇ ਆ ਕੋਈ ਨਿਜ਼ਾਮ। ਮੈਂ ਤੁਹਾਨੂੰ ਉਹ ਪਤਾ ਨਹੀਂ ਉਹਨੇ ਕੱਟ ਦਿੱਤਾ ਹੋਣਾ। ਇੱਕ ਤੇ ਮੇਰਾ ਐਡੀਟਰ ਜਿਹੜਾ ਨਾ ਨਹੀਂ ਉਸ ਤੋਂ ਇਲਾਵਾ ਜਿਹੜਾ ਮੁਸ਼ਾਇਰੇ 'ਚ ਗਾਂ ਕਹਿੰਦਾ ਰਿਹਾ, ਮੈਂ ਇਹਨੂੰ ਕਿਹਾ ਤੂੰ ਕਹਿਣਾ ਵਾ ਕਿੱਥੇ ਜਾਵਾਂਗਾ। ਨਹੀਂ ਸੱਚੀ ਮੁੱਚੀ ਦੀ ਗੱਲ ਤੁਹਾਨੂੰ ਇਹਦੀ ਦੱਸਾਂ। ਇਹ ਤੁਸੀਂ ਇੱਕ ਸਮਝਦੇ ਆ ਭੋਲਾ ਵਾ, ਇਹ ਮਾਸੂਮ ਆ। ਨਹੀਂ ਇਹ ਸ਼ਦਾਊ ਆ, ਸ਼ਦਰੋਲ ਆ। ਇਹ ਆਊਟ ਆਫ ਮੈਮਰੀ ਕਾਰਡ ਆ। ਸ਼ਦਾਊ ਕਸਮੇ ਮੈਂ ਤੁਹਾਨੂੰ ਸਹੀ ਦੱਸ ਰਿਹਾ। ਉਹ ਯਾਰ ਜਿਹੜੇ ਤੁਸੀਂ ਕਹਿੰਦੇ ਨਾ ਮਾਸੂਮ ਭੋਲੇ, ਯਾਰ ਉਹਨਾਂ ਨੂੰ ਇੰਨੀ ਤਾਂ ਸਮਝ ਆ ਨਾ। ਮਾਸੂਮ ਨੂੰ ਭੋਲੇ ਨੂੰ ਤੁਸੀਂ ਕਹੋ ਬੇਟਾ ਇੱਥੇ ਤੂੰ ਕਹਿਣਾ ਵਾ ਕਿ ਉਹਨੇ ਨਾ ਮੈਂ ਜਾਣਿਆ ਸੀ ਤੇ ਉਹਨੇ ਮੈਨੂੰ ਕੜਕੀ ਪੈਰ ਦੀ ਕੜਕੀ ਲਾਈ ਤੇ ਮੈਂ ਡਿੱਗ ਪਿਆ। ਮਾਸੂਮ ਕਹਿ ਦੇਗਾ ਮੈਂ ਜਾਣਿਆ ਸੀ ਉਹਨੇ ਮੈਨੂੰ ਪੈਰ ਦੀ। ਇਹ ਕੀ ਆ? ਇਹਨੇ ਗੱਲ ਸ਼ੁਰੂ ਕੀਤੀ ਆ ਕਿ ਮੈਂ ਜਾਣਿਆ ਸੀ ਉਹਨੇ ਕੋਈ ਚੀਜ਼ ਮਾਰੀ ਆ ਦੂਰੋਂ, ਉਹ ਮੇਰੇ ਪੈਰ 'ਚ ਵੱਜੀ, ਮੈਂ ਡਿੱਗ ਪਿਆ। ਹੁਣ ਇਹਨੂੰ ਮੈਂ ਕਿਹਾ ਨਹੀਂ ਤੂੰ ਕਹਿ ਮੈਂ ਜਾਣਿਆ ਸੀ ਤੇ ਉਹਨੇ ਅੱਗੇ ਲੱਤ ਕੀਤੀ, ਕੜਕੀ ਲੱਗੀ ਤੇ ਮੈਂ ਡਿੱਗ ਪਿਆ। ਇਹਨੇ ਇੰਜ ਧੌਣ ਮਾਰਨੀ ਆ ਤੇ ਅੱਗੋਂ ਕਹਿਣਾ ਮੈਂ ਜਾਣਿਆ ਸੀ ਉਹਨੇ ਲੱਤ ਕੀਤੀ ਆ, ਉੱਤੋਂ ਮੇਰੇ ਸ਼ੈ ਵੱਜੀ ਮੈਂ ਡਿੱਗ ਪਿਆ। ਯਾਰ ਉੱਤੋਂ ਸ਼ੈ ਨਹੀਂ ਵੱਜੀ, ਸਿਰਫ ਉਹਨੇ ਕੜਕੀ ਲਾਈ ਹੈ ਤੈਨੂੰ ਤੇ ਤੂੰ ਡਿੱਗ ਪਿਆ। ਓਕੇ ਠੀਕ ਆ। ਮੈਂ ਜਾਣਿਆ ਵਾ ਉਹਨੇ ਉੱਤੋਂ ਸ਼ੈ ਮਾਰੀ ਹੈ, ਮੇਰੇ ਕੜਕੀ ਲੱਗੀ, ਮੈਂ ਡਿੱਗ ਪਿਆ। ਉਹ ਯਾਰ ਉੱਤੋਂ ਸ਼ੈ ਕਿਉਂ ਮਾਰੀ? ਪਾਗਲ ਆ ਤੂੰ? ਸਾਜੀ ਮੈਂ ਨਾ ਥੋੜਾ ਜਿਹਾ ਮੇਰਾ ਹੁਣ ਸਮਝਾਓ ਮੈਨੂੰ। ਇਹ ਇਦਾਂ ਦਾ ਵਾ, ਇਹ ਜੈਨੂਇਨ ਗੱਲ ਆ, ਇਹ ਜੈਨੂਇਨ ਗੱਲ ਆ। ਮੈਂ ਹੁਣ ਨਾ ਤੁਹਾਨੂੰ ਇਹਦੇ ਇਦਾਂ ਦੇ ਜਿਹੜੇ ਟੋਟੇ ਨਾ ਮੈਂ ਤੁਹਾਨੂੰ ਦਿਖਾਉਣੇ ਆ। ਉਹ ਕੱਲ ਵਾਲਾ ਮਿਸ ਹੋ ਗਿਆ ਕਿਉਂਕਿ ਐਡਿਟ ਹੋ ਗਿਆ ਹੋਣਾ, ਉਹਦੇ ਵਿੱਚ ਬਹੁਤ ਮਜ਼ੇਦਾਰ ਸੀ। ਹੁਣ ਆਪਣੇ ਲੋਕ ਕੋਸ਼ਿਸ਼ ਕਰਾਂਗਾ ਮਿਸ ਤੋਂ ਮੂੰਹ ਨਾ। ਕੱਲ ਕਿਹੜੀ ਗੱਲ ਸੀ? ਕੱਲ ਮੈਨੂੰ ਯਾਦ ਆ ਕਿਹੜੀ ਗੱਲ ਸੀ? ਸਾਰੀ ਗੱਲ ਤਾਜੀ। ਉਹ ਕਿਹੜੀ ਗੱਲ? ਸਾਜੀ ਤੁਸੀਂ ਯਾਰ ਅਸੀਂ 4 ਜਣੇ ਬੈਠੇ, ਸਾਨੂੰ ਪੁੱਛ ਤੂੰ ਉਧਰ ਤੂੰ ਕਿਉਂ? ਉਹ ਵੀ ਸਾਈ ਆ ਨਾ। ਉਹ ਨਹੀਂ ਯਾਰ ਸਾਈ ਨਹੀਂ ਹੋ ਪਾਲਾ ਫੈਸਲ ਪਾਲਾ ਸਾਈ ਇਹ ਮੇਡ ਇਨ ਕੋਰੀਆ ਦੇਖਣਾ ਤੇਰਾ। ਉਹ ਯਾਰ ਇਹ ਮੇਡ ਇਨ ਕਿਸੇ ਹੋਰ ਹੀ ਆ। ਇਹਨੂੰ ਬੜਾ ਤੇਰੇ ਕੋ ਕਿੱਧਰ ਆਈ ਏ? ਮੈਂ ਜਦੋਂ ਆਉਣਾ ਵਾ ਛਾਪਰ ਕੋਲ, ਇਹ ਮੇਡ ਇਨ ਦੋਸਤੀਆ ਵਾ, ਮੇਡ ਇਨ ਤਲਕੀਆ। ਉਹ ਕੁੱਤੇ ਵਾਲੀ ਗੱਲ ਸੀ ਤਾਜੀ। ਹੈ ਕੁੱਤੇ ਵਾਲੀ ਗੱਲ ਸੀ, ਕੁੱਤੇ ਦੇ ਮੂੰਹ ਦੀ ਤੁਸੀਂ ਮੈਨੂੰ ਯਾਦ ਆ। ਉਸਤਾਦ ਜੀ ਨੇ ਕਿਹਾ ਕਿ ਤੂੰ ਇਹ ਗੱਲ ਕਹਿ ਕੇ ਕੁੱਤਾ ਘੱਟ ਖਤਰਨਾਕ ਤੇ ਕਹਿੰਦਾ ਕੁੱਤਾ ਕੀ ਕਹਿਣਾ ਅੱਗੋਂ? ਨਹੀਂ ਦੁਸ਼ਮਣਾਂ ਨਾਲ ਰਲ ਗਿਆ ਯਾਰ। ਉਹ ਮੈਂ ਤਾਂ ਕੱਲ ਜਿਹੜੀ ਗੱਲ ਸੀ ਨਾ ਤੁਸੀਂ ਦੇਖੀ ਹੋਣੀ ਕੱਲ ਦੇ ਸ਼ੋਅ 'ਚ ਕਿ ਇਹਨੇ ਵੀ ਤੇਰੀ ਮਿਹਰਬਾਨੀ ਫਿਲਮ ਬਣਾਈ, ਫਿਲਮ ਦੇ ਸਟਾਰਟ ਤੇ ਇਹਦਾ ਕੁੱਤਾ ਦੁਸ਼ਮਣਾਂ ਨਾਲ ਰਲ ਗਿਆ। ਬਈ ਇਹਨੇ ਕੀ ਇੰਨੀ ਗੱਲ ਆ ਬਸ। ਤਾਂ ਜੀ ਦੁਸ਼ਮਣ ਭੁੱਲ ਜਾਂਦਾ ਸੀ। ਦੁਸ਼ਮਣਾਂ ਤੋਂ ਮੈਂ ਕਿਹਾ ਫਿਲਮ ਸ਼ੁਰੂ ਕੀਤੀ ਤੇ ਅੱਗੇ ਅੱਗੋਂ ਕਹਿੰਦਾ
ਹਾਂ ਉਸਤਾਦ ਜੀ ਇਹਨੇ ਵੀ ਫਿਲਮ ਬਣਾਈ, ਫਿਰ ਉਹਦੇ ਉਸਤਾਦ ਇਹਦਾ ਕੁੱਤਾ ਕੀ ਸੀ, ਇਹਨੂੰ ਹੀ ਪੈ ਗਿਆ। ਇਹਨੂੰ ਹੀ ਪੈ ਗਿਆ। ਕਿੰਨੀਆਂ ਕੀਤੀਆਂ ਇਹਨੇ ਇਦਾਂ ਯਾਰ ਮੈਂ ਬੜਾ ਖਿਜਿਆ ਉਸ ਦਿਨ ਗਾਂ ਤੋਂ। ਮੈਂ ਕਿਹਾ ਯਾਰ ਤੂੰ ਗਾ ਸਿੱਧਾ ਲਫ਼ਜ਼ ਵਾ, ਮੈਂ ਕਰਾਂ ਗਾਂ। ਉਸਤਾਦ ਜੀ ਮੈਂ ਬਾਹਰ ਮੇਰਾ ਦਿਲ ਕਰੇ ਮੈਂ ਟੱਕਰਾਂ ਮਾਰਾਂ, ਜਾਣ ਕੇ ਕਰਦਾ ਪਤਾ ਨਹੀਂ। ਸ਼ਾਇਰੀ ਸਾਰੀ ਤਬਾਹ ਕਰ ਦਿੰਦਾ। ਇਸ ਤੋਂ ਗੱਲ ਮੋਬਾਈਲ ਦੀ ਹੋ ਰਹੀ ਸੀ, ਮੋਬਾਈਲ ਤੋਂ ਸ਼ੁਰੂ ਹੋਈ ਸੀ। ਤੇਰੇ ਮੋਬਾइल पे थे शुरू, तेरे मोबाइल पे खत्म। मेरे प्यार की उम्र हो इतनी सनम। नादरीन गल ये आ ਇਹਨੂੰ 5 ਲੱਖ ਵਾਲਾ ਮੋਬਾਈਲ ਲੈਣਾ ਉਹਨੂੰ 50-50 ਹਜ਼ਾਰ ਵਾਲੇ 10 ਭੇਜ ਦਿਓ ਢੇਰੀ। ਹਾਂ ਲਾਟ ਹੀ ਆਵੇ ਤਾਂ ਕਿ ਇਹਦੇ 6 ਮਹੀਨੇ ਲੰਘ ਜਾਣ। ਹਾਂਜੀ ਸਾਈ ਸੋਈ ਨੀਗਾ ਮੈਂ। ਹਾਂਜੀ ਐਵੇਂ ਨਾ ਮੈਨੂੰ ਤੁਸੀਂ ਕਹੋ ਮੈਂ ਸਿੱਧਾ ਬੰਦਾ ਵਾਂ। ਹਾਂਜੀ ਸਿੱਧਾ, ਬਿਲਕੁਲ ਸਿੱਧਾ। ਮੈਂ ਤੇਰੀ ਨਜ਼ਰ 'ਚ ਕੀ ਆ? ਇਹਨਾਂ ਨੇ ਕਿਦੋਂ ਦੀ ਟਿਕਟੋਕ ਬਣਾਈ ਤੁਸੀਂ? ਮੈਂ ਆ 3 ਦਿਨ ਹੋ ਗਏ ਬਣਾਈ। ਮੈਂ ਉਸਤਾਦ ਜੀ ਕੋ ਵੀਡੀਓ ਬਣਾਣੀ, ਪਹਿਲੀ ਵੀਡੀਓ ਉਸਤਾਦ ਦੀ ਚਾੜ ਕੇ ਫਿਰ ਅੱਗੋਂ ਮੈਂ ਚਾੜ ਰਿਹਾ। ਉਸਤਾਦ ਜੀ ਹੋ, ਅਸਾਈ ਹੋ ਉਸਤਾਦ ਜੀ ਨਹੀਂ ਜਾਣਨਗੇ ਵੀਡੀਓ ਤੇਰੀ ਟਿਕਟੋਕ ਤੇ। ਉਹ ਮੋਜਾਂ ਗਈਆਂ ਵੀ ਨਹੀਂ, ਉਹ ਪਈ ਆਈਡੀ ਮੈਂ ਵੀ ਨਹੀਂ ਚਾੜਨੀ। ਅਸੀਂ ਵੀ ਕਵਾਂਗੇ ਫਿਰ ਸਾਡੀ ਵੀ ਉਸਤਾਦ ਜੀ ਇੱਕ ਦਿਨ ਇਹਦੇ ਬਾਲਾ ਸਾਹਿਬ ਇਹਨੂੰ ਕੁਝ ਸਮਝਾ ਰਹੇ ਤੇ ਉੱਤੋਂ ਖਲੋਤਾ ਉਹਨੂੰ ਕਹਿੰਦੇ ਹੁਣ ਤੂੰ ਮੈਨੂੰ ਦੱਸੇਂਗਾ। ਯਾਰ ਨਾ ਇਦਾਂ ਨਾ ਕਿਹਾ ਕਰੋ, ਤੁਸੀਂ ਕਹਿ ਲਓ। ਉਸਤਾਦ ਜੀ ਸੱਚੀ ਮੁੱਚੀ ਮੈਂ ਇਹਨੂੰ ਨਹੀਂ ਇਦਾਂ ਜੈਨੂਅਨ। ਹਾਂਜੀ ਉਹ ਜਾਨ ਦੋ ਤੂੰ ਅੱਲਾ ਮਾਫ ਕਰੇ। ਨਹੀਂ ਮੈਨੂੰ ਇੱਥੋਂ ਪਤਾ ਲੱਗ ਗਿਆ ਮੈਨੂੰ ਤੁਹਾਡਾ ਦੋਵਾਂ, ਤੁਸੀਂ ਦੋਵੇਂ ਜਣੇ ਨਾ ਤੁਸੀਂ ਐਂਟੀ ਪਿਓ ਹੋ। ਹੈਲੋ ਇਹ ਕੀ ਹੁੰਦਾ? ਪਿਓ ਦੀ ਆਂਟੀ। ਨਹੀਂ ਆਂਟੀ ਤੁਸੀਂ ਆ ਜਿਹੜੀ ਤੂੰ ਗੱਲ ਕੀਤੀ ਨਾ, ਇੱਕ ਤਾਂ ਸਵੇਰੇ ਮੈਂ ਨਿਕਲਣ ਲੱਗਾ ਆਪਣੇ ਕੰਮ ਨੂੰ ਜੀਟੀਐਸ, ਮੈਨੂੰ ਬੜਾ ਦੁੱਖ ਹੋਇਆ ਇਸ ਗੱਲ ਦਾ। ਅੱਲਾ ਮਾਫ ਕਰੇ। ਅੱਲਾ ਤੇਰਾ ਬਾਪ ਆ ਤਾਂ ਜੀ ਤੁਸੀਂ ਕਹਿਤਾ ਹੋਣਾ, ਤੂੰ ਨਹੀਂ ਕਿਹਾ। ਅੱਬਲ ਤੁਸੀਂ ਵੀ ਨਹੀਂ ਹਾਂਜੀ ਇਹਦੀ ਨਹੀਂ ਮੈਂ ਗੱਲ ਕਰ ਰਿਹਾ। ਜਿਹੜਾ ਤੂੰ ਸਵੇਰੇ ਜੀਟੀਐਸ ਛੱਡ ਡੀਟੀਐਸ ਛੱਡ ਗਿਆ ਉਹ ਤੂੰ ਤੇਰੇ ਅੰਦਰ ਇੱਕ ਗਿਲਾ ਵਾ ਸ਼ਿਕਵਾ ਵਾ ਕੇ ਮੇਰੇ ਅੱਬੇ ਨੇ ਕਹਿਤਾ ਉਹ ਬਗੈਰਤਾ ਜਦੋਂ ਤੂੰ ਛੋਟਾ ਸੀ ਤੇਰੀ ਉਂਗਲੀ ਫੜ ਫੜ ਕੇ ਕਿੱਥੇ ਕਿੱਥੇ ਲੈ ਕੇ ਜਾਂਦੇ ਰਹੇ ਤੁਸੀਂ ਦੋਵੇਂ ਜਾਂਦੇ ਰਹੇ। ਉਹ ਗਵਾਚ ਜਾਂਦਾ ਸੀ ਤੂੰ ਲੱਭ ਕੇ ਲਿਆਉਣਾ ਸੀ, ਤੂੰ ਗਵਾਚ ਜਾਂਦਾ ਸੀ ਉਹ ਲੱਭ ਕੇ ਲਿਆਉਂਦਾ। ਪਾਣੀ ਵਾਲੇ ਪੈਪ ਵੀ ਵੱਜਦੇ ਰਹੇ ਮੈਨੂੰ ਤੇ ਬਾਪ ਆ। ਹਾਂਜੀ ਤੇ ਮੈਂ ਕੋਈ ਗਿਲਾ ਪਾਣੀ ਵਾਲੇ ਮਾਰੇ ਨਾ, ਗਿੱਲੀ ਚੀਜ਼ ਨਾਲ ਮਾਰਿਆ ਨਾ ਤੈਨੂੰ। ਪਰਾਏ ਜਿਹੜੇ ਉਹ ਧੁੱਪੀ ਚੀਜ਼ ਨਾਲ ਮਾਰਦੇ ਆ, ਸੁੱਕੀ ਨਾ ਸੋਟੀ। ਪਾਣੀ ਵਾਲਾ ਪੈਪ ਚ ਤੇ ਸੋਟੀ ਚ ਫਰਕ ਆ। ਪਾਣੀ ਵਾਲੇ ਪੈਪ ਨਾਲ ਹਮੇਸ਼ਾ ਆਪਣੇ ਜਦੋਂ ਮਾਰਨਗੇ ਪਾਣੀ ਵਾਲੇ ਪੈਪ ਨਾਲ ਮਾਰਨਗੇ, ਪਰਾਏ ਜਦੋਂ ਮਾਰਨਗੇ ਸੋਟੀ ਨਾਲ ਮਾਰਨਗੇ, ਖੁਸ਼ਕ ਨਾ। ਉਹ ਲੇਕਿਨ ਉਸਤਾਦ ਜੀ ਹੁਣ ਦੌਰ ਚੇਂਜ ਹੋ ਗਿਆ, ਮਾਦਰਤ ਸ਼ੁਰੂ ਹੋ ਗਿਆ, ਚੇਂਜ ਹੋ ਗਿਆ। ਚੁੱਪ ਠੀਕ ਹੈ ਨਾ। ਯਾਰ ਅਸੀਂ 4 ਜਣੇ ਬੈਠੇ, ਜਦੋਂ ਸਾਡੀ ਮੁੱਕ ਜੇਗੀ ਨਾ ਸਾਡੀ ਉਦੋਂ ਤੂੰ ਬੋਲ ਦੇ। ਕੋਈ ਗੱਲ ਨਹੀਂ, ਨਹੀਂ ਬੋਲਦੇ। ਸ਼ੁਕਰ ਕਰ ਸਾਡੇ 4ਾਂ ਚੋਂ ਨਾ ਕਿਸੇ ਦੀ ਉਹ ਬੌਲ ਤਬੀਅਤ ਨਹੀਂ ਗਈ, ਨਹੀਂ ਤੇ ਤੇਰੇ ਟੱਕਰਾਂ ਪੈਣੀਆਂ ਸੀ ਉਹਨੂੰ। ਚਲੋ ਕੋਈ ਗੱਲ ਨਹੀਂ, ਟੀਕੇ ਮਾਰ ਲਓ ਆ ਵੀ ਮਾਰ ਲਵੋ। ਨੇ ਸੂਟ ਪਾਇਆ ਹੀ ਉਹਦੇ ਕਲੋਨ ਵਾਲਾ ਜਿਹੜਾ ਨੱਸ ਗਿਆ ਕਿ ਲਾਲ ਰੰਗ ਨੂੰ ਮਾਰਦਾ। ਮੈਂ ਗੱਲ ਕਰਨ ਆ ਦੌਰ ਚੇਂਜ ਹੋ ਗਿਆ। ਪਹਿਲੇ ਇੱਕ ਜਗ੍ਹਾ ਤੇ ਪਾਨ ਲਵਾਣੇ ਦੀ ਸ਼ਰਟ ਪਾ ਕੇ ਵਿੱਚੋਂ ਉਹਨੇ ਚੁੱਕਤਾ। ਨਹੀਂ ਯਾਰ ਇੱਕ ਮਲੰਗ ਫੌਤ ਹੋਇਆ ਵਾ, ਉਹਦਾ ਚੋਲਾ ਕੱਟ ਕੇ ਸ਼ਰਟ ਬਣਾ ਲਈ। ਓਏ ਉਹ ਹਰਾ ਹੁੰਦਾ ਵਾ, ਨਹੀਂ ਉਹ ਲਾਲ ਵਾਲਾ ਵੀ ਹੁੰਦਾ ਇੱਕ। ਪਤਾ ਕੀ ਗੱਲ ਇਹ ਪਾ ਕੇ ਨਾ ਸ਼ਰਟ ਤੇ ਉਹਨਾਂ ਬੌਲਾਂ ਦੇ ਵਾੜੇ ਜਿਹੇ ਚ ਵੜ ਗਿਆ। ਉਹ ਕੋਈ ਇਧਰੋਂ ਮਾਰਨੇ ਕੋਈ ਇਧਰੋਂ। ਮੈਂ ਪਾਗਲ ਸੀ ਉਧਰ ਵੜ ਜਾਣਾ। ਇੱਕ ਸ਼ਰਟ ਆ ਪਾ ਕੇ ਖਲੋਤੇ ਬੋਲਦੇ ਨੇ ਆ ਕੇ ਟੱਕਰ ਮਾਰੀ ਤੇ ਬੋਲਦੇ ਨਾ ਇਹਨੂੰ ਕੁਝ ਦੂਰੋਂ ਨਾ ਖਾੜੇ ਚ ਪੈਦਲ ਤਾਂ ਜਾ ਕੇ ਥੱਲੇ ਆ ਰਿਹਾ। ਦੂਰੋਂ ਲੋਕਾਂ ਨੂੰ ਲੱਗਦਾ ਬॉल ਫ੍ਰਿਸਪੀ ਖੇਲਦੇ ਹੈ। बॉल्स की होगा पहले तो बनवाया बॉल्ड, उसको इंग्लिश में क्या कहते हैं? पुल मैं भी कहूँ पता नहीं कोई नवा ही कुछ आ रहा है, कोई फुटबॉल ग्राउंड है। ਐਨ ਮੂੰਹ ਕਰਕੇ ਖਲੋਤਾ ਹੈ, ਪਿੱਛੋਂ ਮਾਰਨ ਆਇਆ ਤੇ ਇਹਦੇ ਮੂੰਹ ਐਜ ਕਰ ਲਿਆ, ਕਹਿੰਦਾ ਉਹ ਭਾਣ ਸਣ। नहीं मैं ते परे ਨੂੰ ਖਲੋਤਾ ਸੀ ਗਲੀ ਵੱਲ ਨੂੰ। ਯਾਰ ਇੱਕ ਜਿਹੜਾ ਬॉल्ड ਸੀ ਨਾ ਵਿੱਚ ਬੁੱਲ, ਉਹਨੇ ਜਦੋਂ ਦੇਖਿਆ ਨਾ ਅੰਦਰ ਆਇਆ, ਉਹਨੇ ਬਾਕੀ ਕਿਹਾ ਨਾ ਯਾਰ ਪਤਾ ਕੀ ਉਹਨੂੰ ਪਤਾ ਨਹੀਂ ਗਾ, ਨਹੀਂ ਤੇ ਇਹਨੇ ਇਦਾਂ ਆਉਣਾ ਸੀ ਭਲਾ। ਮੈਂ ਇਹਨੂੰ ਪੁੱਛਣਾ ਕਿ ਇਹ ਵਿਚਾਰਾ ਮਾਸੂਮ ਆ, ਕਿਉਂਕਿ ਇਹਨੂੰ ਸਾਡਾ ਪਤਾ ਹੀ ਨਹੀਂ। ਅਗਰ ਇਹਨੂੰ ਪਤਾ ਹੁੰਦਾ ਕਿ ਅਸੀਂ ਕਿਹੜੇ ਰੰਗ ਤੋਂ ਖਿੱਚਦੇ ਆ, ਇਹਨੇ ਕਦੀ ਸ਼ਰਟ ਨਹੀਂ ਸੀ ਪਾਗਣੀ। ਇਹਦਾ ਮਤਲਬ ਹੈ ਨਾ ਇਹਨੂੰ ਕੁਝ ਨਹੀਂ ਕਹਿਣਾ ਸਾਰਿਆਂ ਨੇ। ਸਹੀ ਫਿਰ ਰਿਹਾ ਉਹਨਾਂ ਦੇ ਵਿੱਚ, ਕਹਿੰਦੇ ਤੂੰ ਈਜ਼ੀ ਹੋ ਐਸ਼ ਕਰ। ਉਹ ਨਹੀਂ ਇੱਕ ਤੇ ਆ ਕੇ ਮੈਨੂੰ ਕਹਿੰਦਾ ਯਾਰ ਜਰਾ ਦਰਮਿਆਨ ਜੀ ਮੈਂ ਤਾਂ ਟੱਕਰ ਮਾਰਨੀ ਯਾਰ ਆ ਕੇ ਕਹਿੰਦਾ ਉਹ ਹੁੰਦਾ ਜਿਹਦੇ ਉਹ ਕੱਪੜਾ ਆਇਆ ਚੋ। ਹਾਂ ਨਹੀਂ ਉਹ ਨਹੀਂ, ਉਹ ਫਿਰ ਉਹ ਤੇ ਉਹ ਵੀ ਉਹੀ ਹੁੰਦਾ ਵਾ। ਉਹ ਜਿਹਦੇ ਉੱਤੇ ਬਹਿ ਕੇ ਕੱਪੜਾ ਚੁੱਕਦੇ ਤੇ ਉਹ ਭੁੜਕਣ ਲੱਗ ਪੈਂਦਾ ਤੇ ਨਹੀਂ ਇਹ ਹੁੰਦਾ ਜਿਹੜਾ ਲਾਲ ਕੱਪੜਾ ਨਹੀਂ ਇੰਜ ਕਰਕੇ ਫੜਿਆ ਹੁੰਦਾ, ਤੇ ਉਹ ਨੱਸੇ ਹੁੰਦੇ ਤੋਂ ਇੰਜ ਹੋ ਜਾਂਦੇ, ਉਹ ਆਏ ਉਹ। ਅੱਛਾ ਲਾਲ ਕੱਪੜੇ ਦਾ ਉਹਦਾ ਕੀ ਸੈਂਸ ਆ? ਉਹਦਾ ਕੋਈ ਰੌਲਾ ਹੈ, ਉਹਦੇ ਬਜ਼ੁਰਗਾਂ ਨੂੰ ਲਾਲ ਕੱਪੜੇ ਨਾਲ ਮਾਰਿਆ ਗਿਆ ਸੀ। ਉਹ ਨਹੀਂ ਉਹ ਸਾਰੇ ਲਾਲ ਕੱਪੜੇ ਦਾ ਨਾ ਉਹਨਾਂ ਦਾ ਕੋਈ ਚੱਲ ਰਿਹਾ ਸੀ, ਆ ਦਿੱਤਾ ਹੋਣਾ ਲਾਲ ਕੱਪੜੇ ਨਾਲ ਯਾਰ। ਜਦ ਮੈਨੂੰ ਅਸੀਂ ਨਿੱਕੇ ਹੁੰਦੇ ਸੀ ਨਾ, ਨਿੱਕੇ ਹੁੰਦੇ ਦੀਆਂ ਕਹਾਣੀਆਂ ਵੀ ਇਦਾਂ ਦੀਆਂ ਹੁੰਦੀਆਂ ਕਿ ਬਈ ਡੌਗ ਕੈਟ ਨੂੰ, ਕੈਟ ਚੂਹੇ ਨੂੰ, ਮਤਲਬ ਇਹ ਤਿੰਨੇ ਦੁਸ਼ਮਣ ਨੇ। ਤੇ ਹੁਣ ਸਾਡੇ ਨਾ ਦਾਦੀ ਨਿੱਕੇ ਹੁੰਦੇ, ਮੈਨੂੰ ਹਲਕੀ ਯਾਦ ਆ, ਪਤਾ ਨਹੀਂ ਕਿੰਨੇ ਮੈਨੂੰ ਗੱਲ ਸੁਣਾਈ, ਨਿੱਕਾ ਜਿਹਾ ਸੀ ਮੈਂ, ਕਿੱਡੇ ਕਿ ਨਿੱਕੇ, ਆਹੀ ਮਤਲਬ 2004-05 ਦੀ ਗੱਲ ਆ। ਤੇ
ਉਹਨਾਂ ਨੇ ਕਿਹਾ ਜੀ ਇੱਕ ਨਾ ਡੌਗ ਨੇ ਕਿਤੇ ਜਾਣਾ ਸੀ ਤੇ ਉਹਦੇ ਕੋਲ ਨਾ ਕੋਈ ਅਮਾਨਤ ਸੀ, ਉਹ ਬਿੱਲੀ ਨੂੰ ਫੜਾ ਗਿਆ, ਕਿਹਾ ਮੈਂ ਤੇਰੇ ਕੋਲ ਲੈਣਾ ਹੀ ਆ ਕੇ। ਉਹ ਚਲਾ ਗਿਆ ਅੱਗੋਂ, ਬਿੱਲੀ ਨੂੰ ਕਿਤੇ ਕੰਮ ਪੈ ਗਿਆ, ਉਹ ਚੂਹੇ ਨੂੰ ਫੜਾ ਗਈ, ਚੂਹੇ ਕੋਲੋਂ ਗਵਾਚ ਗਿਆ। ਇਹ ਉਦੋਂ ਦੀ ਗੇਮ ਸ਼ੁਰੂ ਹੋਈ ਹੈ। ਉਹ ਕਹਿੰਦਾ ਉਹ ਮੇਰੀ ਚੀਜ਼ ਮੈਂ ਤੈਨੂੰ ਛੱਡਣਾ ਨਹੀਂ, ਉਹਨੂੰ ਕਹਿੰਦੇ ਤੂੰ ਮੈਨੂੰ ਛੱਡਣਾ। ਸਾਨੂੰ ਏਦਾਂ ਬੇਵਕੂਫ ਬਣਾਇਆ ਵੱਡਿਆਂ ਨੇ। ਵੱਡੇ ਸਾਡੇ ਤੇ ਗੂਗਲ ਬਣੇ ਸੀ, ਜੋ ਮਰਜ਼ੀ ਕਹੀ ਜੋ ਮਰਜ਼ੀ ਕਹੀ ਸੀ। ਮੈਂ ਪਿਛਲੇ ਦੌਰ ਦੀ ਗੱਲ ਕਰਨਾ ਸੀ, ਪਹਿਲੇ ਬਜ਼ੁਰਗ ਸਮਝਾਉਂਦੇ ਹੁੰਦੇ ਸੀ ਬੇਟਾ ਇਹ ਇੱਧਰ ਨਹੀਂ ਜਾਣਾ, ਇੱਧਰ ਜਾਣਾ ਵਾ, ਇਹ ਅੱਛੀ ਜਗ੍ਹਾ ਵਾ, ਇਹ ਥੀ। ਹੁਣ ਤਾਂ ਗੂਗਲ ਦੇ ਵਿੱਚ ਸਰਚ ਕਰੋ ਅੱਛੀ ਜਗ੍ਹਾ ਬੁਰੀ ਜਗ੍ਹਾ, ਸਾਰਾ YouTube ਦੱਸ ਦਿੰਦੀ। ਅੱਛਾ ਫੈਸਲ ਅੱਖਾਂ 'ਚ ਪੈਣ ਡਿਆ ਯਾਰ, ਥੋੜਾ ਚੁੱਪ ਕਰ। ਅੱਖਾਂ 'ਚ ਪੈਣ ਡਿਆ ਗੰਜਾ ਵਾ ਮੈਂ ਮਾਰੇ ਉੱਚੀ ਨਾ ਬੋਲ, ਤੇਰੀ ਆਵਾਜ਼ ਨਾ ਅੱਖਾਂ 'ਚ ਪੈ ਰਹੀ ਹੈ, ਯਕੀਨ ਕਰ। ਬਾਹਰ ਸੜਕ ਤੇ ਨਿਕਲ ਕੇ ਖਲੋਤਾ, ਸਾਰੀ ਟ੍ਰੈਫਿਕ ਰੁਕ ਗਈ, ਕਹਿੰਦੇ ਖਬਰੇ ਇਸ਼ਾਰਾ ਬੰਦ। ਹੁਣ ਤੇ ਲਮਕ ਕੇ ਆ ਰਹੇ ਸੀ। ਉਹ ਆਂਡਾ ਜਿਹਾ ਨਹੀਂ ਸਾਜੀ ਸੁੱਟਦੇ 6 ਬੋਤਲਾਂ ਡਿੱਗਦੀਆਂ ਇੱਕ ਗੇਮ। ਇਹਨਾਂ ਨੇ ਭਾਈ ਆਂਡਾ ਸੁੱਟਿਆ, ਬਾਅਦ ਚੋਂ ਖਾਣਾ ਭੁੱਲ ਗਿਆ। ਉਹ ਕਹਿੰਦੇ ਕੀ ਹੋਇਆ, ਕਹਿੰਦਾ ਘੜੀ ਵੀ ਨਾਲ ਹੀ ਆ ਗਈ। ਅੱਛਾ ਕਹਿੰਦਾ ਬਾਅਦ ਚ ਜਾ ਕੇ ਨਾ ਲੰਮੇ ਪੈ ਕੇ ਤੇ ਜਾ ਕੇ ਤੇ ਖਾਣਾ ਭੁੱਲ ਰਿਹਾ। ਉਹਨੇ ਕਿਹਾ ਕੀ ਹੋਇਆ, ਕਹਿੰਦਾ ਮੇਰੀ ਘੜੀ ਵੀ ਨਾਲ। ਸਾਈ ਉਹ ਗੇਮ ਮੈਂ ਬਹੁਤ ਖੇਡੀ ਹੈ ਬੋਤਲਾਂ ਵਾਲੀ। ਉਹ ਜਿਹੜੇ ਨਾ ਅਕਸਰ ਉਹ ਇਹਨਾਂ ਕੋ ਮੋਬਾਈਲ ਚ ਐਪ, ਮੋਬਾਈਲ ਚ ਨਹੀਂ ਸਾਜੀ, ਮੈਂ ਹਕੀਕਤ ਚ ਡੀ ਗਰਾਊਂਡ ਚਲੇ ਜਾਓ। ਅੱਜ ਵੀ ਉੱਥੇ ਦੁਕਾਨ ਨਾਮ ਦੱਸ ਦੋ ਕੀ ਦੁਕਾਨ ਤੇ, ਕਿਹੜੀ ਦੁਕਾਨ? ਇਹ ਉਸ ਦੁਕਾਨ ਚ ਖੇਡਦਾ ਰਿਹਾ ਜਿੱਥੇ ਇੰਜ ਕਰਦਾ ਸੀ, ਪਿੱਛੋਂ ਕੰਧ ਚ ਹੱਥ ਵੱਜਦਾ ਸੀ, ਇੰਜ ਕਰਦਾ ਸੀ, ਅੱਗੋਂ ਵੱਜਦਾ ਸੀ। ਉਸਤਾਦ ਜੀ ਇਹ ਇੱਥੇ ਬੋਤਲਾਂ ਪਈਆਂ ਹੁੰਦੀਆਂ ਸੀ, ਉੱਥੋਂ ਇੰਜ ਘੁਮਾ ਕੇ ਇੰਜ ਮਾਰ ਦਿੰਦਾ ਸੀ। ਇਹਨਾਂ ਨੇ ਸੁੱਟਿਆ ਏਦਾਂ ਆਂਡਾ ਭਾਈ, ਉਹ ਅੱਗੋਂ ਬੋਤਲਾਂ ਡਿੱਗੀਆਂ, ਕਿਚਨ ਦੇ ਸਾਰੇ ਭਾਂਡੇ ਖਿਲਰ ਗਏ, ਉਹ ਆਂਡਾ ਉਧਰ ਜਾ ਕੇ ਡਿੱਗ। ਤੇ ਕੀ ਕਿਹੜਾ ਕਿਚਨ? ਭਾਜੀ ਘਰ ਖੇਲਣ ਦੇ ਬੱਚਾ ਵਾ, ਤੁਹਾਨੂੰ ਅੱਲਾ ਨੇ ਇਹਨਾਂ ਦੇ ਇਹਦਾ ਨਾਮ ਦੱਸ ਦੋ ਗੇਮ। ਇਹ ਤਾਂ ਦੱਸੋ। ਅੱਛਾ ਇਹਦੇ ਕੋ ਆਂਡਾ ਨਹੀਂ ਸੀ, ਦਵਾਣੇ ਰੱਖੇ ਉਹਨੂੰ, ਦਵਾਣੇ ਰੇੜਨ ਡਿਆ। ਆਹ ਦਵਾਣੇ ਨੇ ਉਹਦੇ ਚ ਉਂਗਲਾਂ ਪੈਂਦੀਆਂ ਨਾ ਤਿੰਨ, ਤੇ ਦਵਾਣੇ ਚ 3 ਉਂਗਲਾਂ ਪਾ ਕੇ ਉਂਗਲਾਂ ਸਿੱਟ ਕੇ ਤੇ ਬਾਹਰ ਕਰਦਾ। ਸਹੀ 5 ਉਂਗਲਾਂ ਪੈਂਦੀਆਂ ਨੇ ਉਹਦੇ ਚ ਹੱਥ। ਆਹੋ ਹੱਥ ਪੈਂਦਾ ਤੇ ਉਹ ਨਾ ਨਹੀਂ, ਮੈਂ 3 ਵੀ ਪਾ ਸਕਦੇ, ਤੁਸੀਂ 5 ਨਾ ਪਾਓ, ਤੁਸੀਂ ਨਹੀਂ ਤੈਨੂੰ ਤੁਸੀਂ 3 ਪਾ ਲਓ। ਨਹੀਂ 5 ਨਹੀਂ ਪੈਂਦੀਆਂ, 3 ਹੀ ਉਂਗਲਾਂ ਪੈਂਦੀਆਂ ਇਹਨਾਂ ਚ। ਉਸਾ ਜੀ 5 ਉਂਗਲਾਂ ਪੈਂਦੀਆਂ। ਚਲੋ 5 ਪਾ ਲਓ, 5 3 ਪਾ ਲਓ ਤੁਸੀਂ। ਆਂਡਾ ਨਹੀਂ ਸਾਜੀ, ਇਹਨਾਂ ਨੂੰ ਲੱਭਾ ਤੇ ਇਹਨਾਂ ਨੇ ਮੁਰਗੀ ਸੁੱਟੀ, ਉਹ ਬਿਲਕੁਲ ਬੋਤਲਾਂ ਦੇ ਲਾਗੋਂ ਵਾਪਸ ਆ ਗਈ। ਬਿਲਕੁਲ ਬੋਲ ਲੱਭਾ ਨਹੀਂ ਤੇ ਹਲਵਾ ਕੱਦੂ ਰੇੜਨ ਦੇ ਹੁੰਦਾ। ਉਹਨੇ ਦੂਜੀ ਲੈਣ ਦੀਆਂ ਢਾਤੀਆਂ। ਬੋਲ ਨਹੀਂ ਲੱਭਾ ਭਾਈ, ਤੇ ਬੱਕਰੇ ਦੀ ਸੀਰੀ ਸੁੱਟੀ। ਸਿਰੀ ਵਿੱਚ ਲੱਗ ਰਿਹਾ ਕਰੀ ਬੋਲ ਲੱਭਾ ਨਹੀਂ ਤੇ 2 ਛਿੱਤਰ ਫਸਾ ਕੇ ਵਿੱਚ ਐ ਮਾਰ। ਇਹ ਅੱਜ ਖੇਡਦਾ ਰਿਹਾ। ਸਹੀ ਗੱਲ। ਕਿਸੇ ਨੇ ਨਾ ਰਾਤ ਨੂੰ ਕਿਹਾ ਸਵੇਰੇ ਫੈਸਲਾ ਲਿਆਉਣਾ, ਉਹਨੇ ਉਹ ਮੈਜਿਕ ਲਾ ਕੇ ਨਾ, ਜਿਹੜੀ ਉਹ ਮੈਜਿਕ ਲਾ ਕੇ ਉਹਨੇ ਪੰਜੇ ਜੋੜਤੇ, ਮਰ ਗਿਆ ਪਿੱਟ ਸਾਰੀ ਦਿਹਾੜੀ, ਹਿੱਲੇ ਹੀ ਨਹੀਂ। ਜਿਹਦੀ ਟੋਟਲ ਨਾ 9 ਬੋਤਲਾਂ ਹੁੰਦੀਆਂ। ਇੰਨੀ ਬਾਂਹ ਘੁਮਾ ਕੇ ਇਹਨਾਂ ਨੇ ਬੋਲ ਸੁੱਟਿਆ, ਬੋਲ ਪਿੱਛੇ ਨੂੰ ਚਲਾ ਗਿਆ, ਬਾਂਹ ਬਿਲਕੁਲ ਲਾਗੇ ਜਾ ਕੇ ਕਰੀ। ਇਹ ਉੱਥੇ ਡਿਊਟੀ ਕਰਨ ਲੱਗ ਪਿਆ, ਉਹਨਾਂ ਦੇ ਸਾਰੀਆਂ ਗੇਂਦਾਂ ਭੰਨ ਕੇ ਸਵੇਰੇ ਪੁੱਛਿਆ ਉਹਨਾਂ ਕਿ ਕੀ ਕਰ ਦੇਣਾ, ਕਹਿੰਦਾ ਮੈਂ ਕਿਹਾ ਚ ਗਿਰੀ ਵੀ ਹੁੰਦੀ। ਕਹਿੰਦੇ ਯਾਰ ਤੂੰ ਬੜੀ ਗਿਰੀ ਸੋਚਦਾ ਮਨ। ਸਾਜੀ ਉੱਥੇ ਵੇਖ ਨਾ ਬਿਸਤਰਾ ਵਿਛਾ ਕੇ ਉਹਦੇ ਉੱਤੇ ਲੰਮੇ ਏਦਾਂ ਕਰੀਦਾ ਹੁੰਦਾ। ਸੁੱਤਾ ਪਿਆ ਸਿੱਟ ਰਿਹਾ। ਇੱਧਰ ਬਾਹਰ ਹੀ ਆਂਡੇ ਸੁੱਟ ਕੇ ਉਹਨਾਂ ਨੂੰ ਕਹੀਆ, ਵੇਖੀ ਮੇਰੀ ਅੱਖ 'ਚ ਮੱਛਰ ਪਿਆ। ਦੱਸ ਯਾਰ, ਬੜੀ ਪਿਆਰੀ ਗੇਮ, ਬਹੁਤ ਖੇਡੀ ਹੈ ਉਸਤਾਦ ਜੀ। ਤੁਸੀਂ ਵੀ ਖੇਡੀ ਸੀ ਨਾ ਉਹ ਦੁਬਈ ਜਦੋਂ ਅਸੀਂ ਗਏ ਸੀਗੇ? ਹਾਂ ਤੁਹਾਡੇ ਕੋਲ ਬੋਤਲ ਨਹੀਂ? ਇੱਥੇ ਵੀ ਹੈਗੀ, ਆਪਾਂ ਇੱਥੇ ਨਹੀਂ ਸੀ ਖੇਡੀ ਬੋਲੇਵਾਰਡ ਚ ਉੱਪਰ। ਇੱਥੇ ਵੀ ਹੈ ਤੇ ਡੀ ਗਰਾਊਂਡ ਵੀ ਹੈ, ਛੋਟੀ ਡੀ ਯਾਰ ਗਰਾਊਂਡ। ਮੇਰੇ ਕੋਲ ਚੀਲ ਲੜ ਗਈ ਹੋਈ ਯਾਰ, ਵੇਖਿਆ ਜਿਹਨੇ ਸਾਡੇ ਨਾਲ ਕਰਨਾ ਇੰਜ ਹੀ ਹੋਣਾ। ਮੇਰਾ ਖਿਆਲ ਅੱਖ ਲੜ ਗਈ ਹੈ। ਇਹਦੇ ਭਰਾ ਦੇ ਇੱਕ ਲੱਕੜ ਦੀ ਬਾਂਹ ਤੇ ਉਹਨੇ ਆ ਕਰਕੇ ਤੁਹਾਡੇ ਬਾਂਹ ਵਿੱਚ ਫਸ ਗਈ। ਉਹ ਗੇਂਦਾਂ ਵੀ ਉੱਥੇ ਰੁਕੀਆਂ, ਸਾਰਾ ਵਾਹ ਵਾਹ ਵਾਹ। ਬਾਅਦ ਚ ਥੋੜਿਆ ਨਾ ਬਾਂਹ ਕੱਢਣ। 3 ਉਂਗਲਾਂ ਇੰਨੀਆਂ ਭੈੜੀਆਂ ਫਸਾ ਲਈਆਂ, ਉਹ ਮੁੜ ਕੇ ਲੱਤ ਲਾ ਕੇ। 3 ਉਂਗਲਾਂ ਇੰਨੀਆਂ ਭੈੜੀਆਂ ਫਸ ਗਈਆਂ, ਇਹਨੇ ਸਿੱਟਿਆ ਮਗਰ ਆਪ ਹੀ ਜਾ ਰਿਹਾ ਨਾਲ। ਉਹ ਕੱਲੀਆਂ ਗੇਂਦਾਂ ਨਹੀਂ, ਉਹਨਾਂ ਦਾ ਸਟੂਡੀਓ ਜਿਹੜੀ ਢਾਤਾ ਹੈ। ਅੱਛਾ ਉਹ ਜਿਹੜੇ ਨਹੀਂ ਹੁੰਦੀ ਉਹਨੂੰ ਕੀ ਕਹਿੰਦੇ? ਬਾਲ। ਉਹਨੂੰ ਨਾ ਇੱਕ ਕੱਪੜੇ ਚ ਇੰਨੇ ਸਾਫ਼ ਵੀ ਕਰਦੇ ਪਹਿਲੇ। ਹਾਂਜੀ ਹਾਂਜੀ। ਉਹ ਸਾਫ਼ ਕਰਕੇ ਨਾ ਉਹਨੂੰ ਇੰਨੇ ਕਰਕੇ ਉਹਦੇ ਵਿੱਚ ਮਗਰ ਨਾ 20 ਫੁੱਟ ਦਾ ਪੈਪ ਵੈਲਡ ਕਰਾਇਆ, ਉਹਨੂੰ ਇੰਝ ਸਿੱਟ ਕੇ ਨਾ ਪੈਪ ਦੇ ਨਾਲ ਇੰਨੇ ਨਹੀਂ ਕਰਕੇ ਸਾਰੀ। ਦੱਸ ਯਾਰ, ਇਹਦੇ ਕੋਈ ਉਹ ਗੇਮ ਨਹੀਂ ਸੀ ਐਸਾ ਜੀ, ਅੰਡਰਪਾਸ ਚ ਬੋਤਲਾਂ ਖਿਲਾਰ ਕੇ ਉਹਦੇ ਉਹ ਕਿਤੇ ਬੋਤਲਾਂ ਨਹੀਂ ਲੱਭੀਆਂ ਤੇ 6 ਪਾਵੇ ਖਿਲਾਰੇ ਏਦਾਂ ਬੈੜੇ ਦੇ। ਬੈੜੇ ਦੇ 6 ਪਾਵੇ, ਉਹ ਇੱਟਾਂ ਨਾਲ ਡਿੱਗਣ ਦੇ ਭਾਈ। ਬੈੜੇ ਦੇ 6 ਪਾਵੇ ਖਿਲਾਰੇ, ਬੈੜੇ ਦੇ 6 ਪਾਵੇ ਖਿਲਾਰੇ, ਬੱਕਰੇ ਦੀ ਸਿਰੀ ਮਾਰਨ ਦੇ ਆ। ਸਹੀ ਕਸਮ ਵਾਲੀ ਗੱਲ ਹੈ, ਸ਼ੁਗਲ ਦਾ ਲੱਗਣਾ ਮੇਰਾ ਤਾਨਾ ਬਹੁਤ ਸੀ। ਤੇ ਸਵੇਰੇ ਉੱਠ ਕੇ ਭਰਾਵਾਂ ਕਹਿੰਦਾ ਓਏ ਆ ਜਾਓ ਸਿਰੀ ਪਾਵੇ ਖੇਲੀਏ।
ਵਿੰਗੀ ਜੀ ਬਾਹ ਨਾਲ ਬਾਲ ਸੁੱਟਿਆ ਤੇ ਉਹਨਾਂ ਨੂੰ ਕਹੀ ਜਾਵੇ ਇਹਦੀ ਢਾਲ ਨਹੀਂ ਠੀਕ, ਆਹੋ ਉਹ ਤੇਰੀ ਆਪਣੀ ਬਾਹ ਨਹੀਂ ਠੀਕ। ਜੋਸ਼ ਚ ਨਾ ਜਜ਼ਬਾਤੀ ਹੋ ਗਿਆ, ਘੁਮਾ ਕੇ ਸੁੱਟਿਆ ਤੇ ਉਹ ਉਂਗਲਾਂ ਨਿਕਲ ਗਈਆਂ, ਬਾਅਦ ਚ ਉਂਗਲਾਂ ਫੜੀ ਅੱਜ ਕਰਕੇ ਉਹ ਘੁਮਾਇਆ, ਉੱਤੇ ਟੀਵੀ ਨਹੀਂ ਜਿਹੜਾ ਲੱਗਾ ਹੁੰਦਾ ਸਕੋਰ ਵਾਲਾ, ਉਹ ਚ ਮਾਰਤਾ ਹੈਗੀ। ਯਾਰ ਇੱਕ ਇੰਗਲਿਸ਼ ਫਿਲਮ ਮੈਂ ਵੇਖੀ ਸੀ ਉਹਦੀ, ਉਹ ਜਿਹੜੇ ਧੌਣ ਲਾ ਦਿੰਦਾ, ਉਹਦੀ ਧੌਣ ਲਾ ਕੇ ਤੇ ਉਹਦੇ ਨਾਲ ਉਹਦੇ ਨੱਕ ਚ ਉਂਗਲਾਂ ਪਾ ਕੇ ਉਹਦੇ ਚ ਖੇਡਦੇ ਉਹਦੇ ਨਾਲ, ਠੀਕ ਹੈ। ਫਰੀਦ ਦੁਨੀਆ ਦੀ ਸ਼ਾਇਦ ਹੀ ਕੋਈ ਐਸੀ ਗੇਮ ਹੈ ਜਿਹੜੀ ਮੈਂ ਨਾ ਖੇਡੀ ਹੋਵੇ। ਪੋਲੋ ਵੀ ਖੇਡਦਾ ਸੀ, ਪੋਲੋ ਵੀ ਮੈਂ ਖੇਡੀ। ਲੱਕੜ ਦੇ ਘੋੜੇ ਤੇ ਪਊਆ ਲੈ ਕੇ ਬਹਿ ਗਿਆ ਜੱਜ ਕਰਨ, ਕਹਿੰਦਾ ਮੈਂ ਪੋਲੋ ਖੇਡਣ। ਆਂਡਾ ਸੁੱਟਿਆ ਤੇ ਆਂਡਾ ਸੁੱਟ ਕੇ ਰੋਈ ਜਾਵੇ। ਮੈਂ ਕਿਹਾ ਕੀ ਹੋਇਆ? ਕਹਿੰਦਾ ਮੋਬਾਈਲ ਵੀ ਚਲਾ ਗਿਆ ਨਾਲ। ਸਾਰੀ ਖਿਆਵਾਂ ਭੇਜ, ਸ਼ਰਟ ਵੀ ਪੈਂਜ ਕਰਕੇ ਆਂਡਾ ਸਿੱਟਿਆ, ਨਾਲ ਮੇਰੀ ਸ਼ਰਟ ਵੀ ਚਲੇ ਗਈ, ਠੀਕ ਹੈ, ਬੂਟ ਵੀ ਚਲੇ ਗਏ, ਸਾਰੇ ਆਂਡੇ ਇੱਧਰ ਉੱਧਰ ਸੁੱਟ ਕੇ ਗਈ। ਉਹ ਯਾਰ ਮੇਰੀ ਦਾੜ ਨਾ ਦੁਖਦੀ ਵਿੱਚ ਜਾ। ਓਏ ਉਹ ਪੋਲੋ ਨਹੀਂ ਹੁੰਦਾ, ਓਏ ਗੋਲਫ ਸਮਝਣ ਦੇ। ਇਹ ਬੋਲਿੰਗ ਤੇ ਹੀ ਆ। ਇਹ ਉੱਥੇ ਫਸਿਆ ਵਾ, ਉਹ ਬੋਲ ਸੇ ਜਾ ਗਿਆ ਉਹ ਜਿਹੜਾ। ਇਹ ਕਿਹਦੀ ਪੋਲੋ ਕਿਹਦੀ ਤਾਜੀ? ਪੋਲੋ ਘੋੜੇ ਦੇ ਉੱਤੇ ਬਹਿ ਕੇ ਨਾ, ਅੱਛਾ ਹਾਕੀ ਹੁੰਦੀ ਹੈ ਇੱਕ, ਹਾਂ, ਤੇ ਨਾਲ ਇੱਕ ਨੇਜ਼ਾ ਹੁੰਦਾ ਵਾ, ਅੱਛਾ ਠੀਕ ਹੈ। ਨੇਜ਼ੇ ਵਾਲੀ ਹੋਰ ਹੁੰਦੀ ਆ, ਪੋਲੋ ਗੇਮ ਹੋਰ ਹੁੰਦੀ ਆ, ਇੱਕ ਨੇਜ਼ੇ ਵਾਲੀ ਹੁੰਦੀ ਆ। ਨਾਲ ਹੀ ਗੱਲ ਕਰਦੇ ਕਰਦੇ ਉਹਨੂੰ ਸਮਝ ਆ ਗਈ ਤੇ ਉਹਨੇ ਅੱਗੋਂ ਚੇਂਜ ਕਰ ਲਈ। ਨਹੀਂ ਚੇਂਜ ਨਹੀਂ ਉਸਤਾਦ ਜੀ, ਕੀ ਕਰਨ ਡਏ ਹੋ ਨਹੀਂ ਤੁਸੀਂ? ਮਨਾਲ ਵਾਲੀ ਪੋਲੋ ਕਿ ਦੂਜੀ? ਤੂੰ ਗੱਲ ਕਰਦਿਆਂ ਕਰਦਿਆਂ ਤੈਨੂੰ ਪਤਾ ਲੱਗ ਗਿਆ ਵੀ ਇੱਕ ਹੱਥ ਚ ਉਹ ਹੁੰਦਾ, ਇੱਕ ਹੱਥ ਚ ਨੇਜ਼ਾ ਹੁੰਦਾ, ਫਿਰ ਤੈਨੂੰ ਹਿਸਾਬ ਆਇਆ ਵੀ ਨੇਜ਼ੇ ਵਾਲੀ ਤੇ ਹੋਰ ਹੁੰਦੀ ਹੈ। ਫਿਰ ਨਾਲ ਹੀ ਤੂੰ ਕਹਿਤਾ ਨੇਜ਼ੇ ਵਾਲੀ ਹੋਰ ਹੁੰਦੀ ਆ, ਪੋਲੋ ਹੋਰ ਹੁੰਦੀ ਹੈ। ਨੇਜ਼ੇ ਦੀ ਮਿਸਾਲ ਤੂੰ ਕਿਉਂ ਦਿੱਤੀ ਜਦੋਂ ਪੋਲੋ ਦੀ ਗੱਲ ਹੋ ਰਹੀ? ਉਸਤਾਦ ਜੀ ਜਿਹੜੀ ਨੇਜ਼ੇ ਵਾਲੀ ਗੇਮ ਹੁੰਦੀ ਹੈ ਨਾ, ਉਹ ਘੋੜੇ ਦੇ ਉੱਤੇ ਉਹ ਖੇਡੀ ਜਾਂਦੀ ਹੈ। ਨੇਜ਼ਾ ਹੁੰਦਾ ਵਾ ਇੱਕ, ਤੀਰ ਜਿਹਾ। ਤੀਰ ਜਿਹਾ ਨਹੀਂ, ਅੱਗੇ ਚੁੰਝ ਲੱਗੀ ਹੁੰਦੀ ਹੈ। ਤੀਰ ਹੋਰ ਹੁੰਦਾ, ਉਹ ਕਮਾਨ ਵਾਲਾ ਹੁੰਦਾ ਵਾ। ਜਿਹੜਾ ਨੇਜ਼ਾ ਹੁੰਦਾ ਨਾ, ਘੋੜੇ ਤੇ ਤੁਸੀਂ ਨੱਸ ਕੇ ਦੂਰੋਂ ਆਣਾ ਤੇ ਥੱਲੇ ਨਾ ਇੱਟ ਪਈ ਹੋਣੀ, ਹਾਂ, ਉਹ ਇੱਟ ਨੇਜ਼ੇ ਦੇ ਨਾਲ ਚੁੱਕ ਕੇ ਉੱਪਰ ਕਰਨੀ। ਜਿਹੜਾ 7 ਇੱਟਾਂ ਜਿਹੜਾ ਕਰ ਗਿਆ ਉਹ ਜਿੱਤ ਜਾਂਦਾ। ਨਹੀਂ ਉਹ ਫੋਨ ਦੀ ਇੱਟ ਹੁੰਦੀ ਆ ਉਹ। ਨਹੀਂ ਇੱਟ ਜਿਹੜੀ ਆਮ ਹੁੰਦੀ ਹੈ, ਯਾਰ ਇੱਟ ਕਿੱਥੋਂ ਆ ਗਈ? ਲੱਕੜ ਦੀ ਇੱਟ ਹੁੰਦੀ ਹੈ ਯਾਰ। ਇੱਟ ਨਹੀਂ ਹੁੰਦੀ, ਹੋਰ ਕੋਈ ਹੁੰਦਾ ਵਾ, ਉਹ ਚੁੱਕਣਾ ਵਾ, ਉਹਨੂੰ ਨੇਜ਼ਾਬਾਜ਼ੀ ਕਹਿੰਦੇ। ਪੋਲੋ ਹੋਰ। ਪੋਲੋ ਜਿਹੜੀ ਹੁੰਦੀ ਉਹ ਚ ਹਾਕੀ ਹੁੰਦੀ ਘੋੜੇ ਦੇ ਵਿੱਚ। ਇਹ ਗਲੀ ਆਪਣੀ ਚ ਕੂੜਾ ਏਦਾਂ ਚੁੱਕਦਾ, ਘੋੜੇ ਦੇ ਹੁੰਦਾ ਸੀ, ਅਗਲੇ ਛਾਪ ਰੱਖਦੇ ਸੀ, ਐ ਅੱਗੇ ਆਈ ਜਾ ਰਿਹਾ ਲੈ ਕੇ ਕੂੜਾ ਚੁੱਕਦਾ। ਪੋਲੋ ਗਲੀ ਚ ਪੋਲੋ ਖੇਡਦਾ ਜੀ। ਇਹਨਾਂ ਨੇ ਪੋਲੋ ਭਾਈ ਲੈ ਕੇ ਆਏ, ਨੇਜ਼ਾ ਘੋੜਾ ਵੀ ਡਿੱਗਾ ਉੱਥੇ, ਨੇਜ਼ਾ ਵੀ ਉਹ ਪਿਆ ਵੀ, ਉਹ ਕਿਤੇ ਨਾ ਮੱਝ ਦੇ ਕਿੱਲੇ ਚ ਫਸਾ ਲਿਆ। ਉੱਥੋਂ ਹੀ ਬਾਜ਼ੀ ਪੈ ਗਈ। ਯਾਰ ਹਾਕੀ ਕਹਿ ਰਿਹਾ, ਪੋਲੋ ਹਾਕੀ ਹੁੰਦੀ। ਤਾਜੀ ਹੁਣ ਉਹ ਨੇਜ਼ੇਬਾਜ਼ੀ ਵਾਲੀ ਜਿਹੜੀ ਘੋੜੇ ਦੇ ਗੇਮ ਨਾ, ਉਹ ਹੋਰ ਹੁੰਦੀ ਹੈ। ਮੈਂ ਉੱਥੇ ਹੀ ਉਹ ਕਹਿੰਦਾ ਭੋੜੋ ਖੇਲਣ ਡੇ ਸੀ, ਭੋੜੋ। ਸਾਜੇ ਤਵਾਰ ਬਾਜ਼ਾਰ ਘੋੜਾ ਲੈ ਕੇ ਵੜ ਗਿਆ, ਕਹਿੰਦਾ ਮੈਂ ਪੋਲੋ ਖੇਡਣ। ਉਹਨਾਂ ਦੇ ਕੱਟ ਪੀਸ ਚੁੱਕੀ ਜਾਣ। ਭਰਾਵਾ ਜਿਵੇਂ ਸਾਜੀ ਆਪਣਾ ਗਟਰ ਬੰਦ ਹੋ ਗਿਆ ਤੇ ਪੋਲੋ ਵਾਲੀ ਹਾਕੀ ਨਾਲ ਗੁਰਸ਼ਾਪ ਰਹਿੰਦੇ। ਉਹ ਏਡੀ ਮਹਿੰਗੀ ਹਾਕੀ ਹੁੰਦੀ, ਤੈਨੂੰ ਪਤਾ ਹੈ? ਉਹ ਨਹੀਂ, ਹਾਕੀ ਦੁਨੀਆ ਦੀ ਸਭ ਤੋਂ ਮਹਿੰਗੀ ਜਿਹੜੀ ਗੇਮ ਹੈ ਉਹ ਗੋਲਫ ਆ। ਗੋਲਫ ਆ। ਉਹ ਕਿਹੜੀ? ਦੁਨੀਆ ਦੀ ਗੋਲਫ ਜਿਹੜਾ ਖੁੱਤੀ ਚ ਉਹ ਜਿਹੜੀ ਪਾਈ ਦੀ ਹੁੰਦੀ ਉਹ ਗੇਮ। ਉਹ ਜਿਹੜੀ ਇੰਜ ਖਲੋ ਕੇ ਸਕੂਨ ਨਾਲ ਸਲੋ ਐ ਕਰਕੇ ਟੂੰ ਟੋੜੀ। ਉਹ ਗਈ। ਹਾਂ ਉਸਤਾਦ ਜੀ ਉਹ ਅੱਛਾ, ਉਹ ਮਹਿੰਗੀ ਕਿਉਂ ਤੈਨੂੰ ਪਤਾ? ਹਾਂਜੀ ਉਸਤਾਦ, ਕਿਉਂ? ਉਹਦੀ ਗੇਂਦ ਜਿਹੜੀ ਹੈ ਨਾ, ਇੱਕ ਤੁਹਾਨੂੰ ਪਤਾ ਉਹਦੀ ਕੀਮਤ ਕਿੰਨੇ ਦੀ ਹੈ? 50 ਕਰੋੜ ਦੀ। ਚਲੋ ਨਹੀਂ ਉਹ ਸੀਏ ਦੀ ਆ ਗਈ। ਪਰ ਨਹੀਂ ਯਾਰ, ਉਹਦਾ ਗਰਾਊਂਡ ਵੱਡਾ ਹੁੰਦਾ। ਹਾਂਜੀ, ਗਰਾਊਂਡ ਉਹਦਾ ਵੱਡਾ ਉਹਦੀ ਹੁੰਦਾ। ਜਿਹੜੀ এনवायरमेंट ਹੈ ਨਾ, ਉਹ ਉਸ ਤੋਂ ਕਿਹਾ ਜਾਂਦਾ ਕਿ ਮਹਿੰਗੀ, ਔਰ ਉਹਦੀ ਜਿਹੜੀ ਮੇਨਟੇਨੈਂਸ ਆ, ਔਰ ਉਹ ਖੇਲਦੇ ਵੀ ਬਹੁਤ। ਉਹਦੀ ਗੇਂਦ ਕਿੰਨੇ ਦੀ ਕਹਿੰਦੇ? 50 ਕਰੋੜ ਦੀ। ਆਹੋ ਤੇ ਤੂੰ ਇਹੀ ਕਹਿਣਾ ਸੀ। ਨਹੀਂ ਉਸਤਾਦ ਜੀ, ਉਹਦੇ ਵਿੱਚ ਨਾ ਕੀ ਹੁੰਦਾ, ਸਾਡੇ ਦੋਸਤ ਖੇਡਦੇ ਹੈਗੇ ਨੇ ਉਸਤਾਦ ਜੀ, ਜਿਹਦਾ ਪਹਿਲੀ ਸ਼ਾਟ ਦੇ ਵਿੱਚ ਇਹ ਪਾਣੀ ਹੈਗਾ, ਪਾਣੀ ਵਾਲਾ ਯਾਨੀ ਕਿ ਉਹ ਤਲਾਬ ਹੀ ਬਣਿਆ, ਉਹਨੂੰ ਟਪਾ ਕੇ ਉੱਥੇ ਝੰਡਾ ਲਾਇਆ, ਉਹ ਖੁੱਤੀ 'ਚ ਗੇਂਦ ਸਿੱਟਣੀ ਹੈਗੀ ਤੁਸੀਂ। ਜਿਹਦੀ ਪਹਿਲੀ ਵਾਰੀ 'ਚ ਚਲੀ ਜਾਏ ਨਾ, ਉਹ ਜਿਹੜਾ ਸਿੱਟਦਾ ਉਹ 2 ਲੱਖ ਰੁਪਈਆ ਦਿੰਦਾ। ਸਹੀ। ਉਹ 2 ਲੱਖ ਰੁਪਈਆ ਉਹਨੂੰ ਜੁਰਮਾਨਾ ਨਹੀਂ ਹੁੰਦਾ, ਉਹ ਸੈਲੀਬ੍ਰੇਸ਼ਨ ਦਾ 2 ਲੱਖ ਰੁਪਈਆ ਦਿੰਦਾ। ਤੇ ਇਸ ਤੋਂ ਹਰ ਪਲੇਅਰ ਕਹਿੰਦਾ ਕਿ ਉਹਦੇ ਚ ਹੁੰਦਾ, ਇੱਕ ਤੇ ਹੁੰਦਾ ਨਾ ਜਿਹੜਾ ਲਾਗੇ ਹਾਂ ਟੂੰ, ਇੱਕ ਦੂਰ ਝੰਡੇ ਦੇ ਕੋਲ ਜਿਹੜਾ ਜ਼ਿਆਦਾ ਲਾਗੇ ਕਿਹਦੀ ਜਾਂਦੀ ਹੈ। ਹਾਂਜੀ ਉਸਤਾਦ ਜੀ, ਹਾਂ ਉਸਤਾਦ ਜੀ ਉਹ 7 ਵਾਰੀਆਂ 'ਚ ਪਾਣੀ ਹੁੰਦੀ ਹੈ ਟੋਟਲ, ਯਾਨੀ ਕਿ ਨਾ 7 ਵਾਰੀਆਂ 'ਚ ਤੁਸੀਂ ਜਿੱਥੋਂ ਸ਼ੁਰੂ ਕੀਤਾ ਹੈ ਨਾ, ਤੇ ਤੁਸੀਂ ਪਹਿਲੇ ਕਿੰਨੇ ਯਾਦ ਕੀਤੀ ਹੋਏਗੀ ਯਾਰ? ਕਿੱਥੋਂ ਯਾਦ ਹੋਈ ਹੋਏਗੀ ਜਿਹੜੀ ਗੋਲਫ? ਹਾਂ ਪਤਾ ਨਹੀਂ, ਲੇਕਿਨ ਹੁਣ ਇਹਦਾ ਚੈਂਪੀਅਨ ਹੈ ਟਾਈਗਰ ਵੁੱਡ, ਉਹਦਾ ਨਾਮ ਆ, ਉਹ ਚੈਂਪੀਅਨ। ਇਹ ਵੀ ਖੇਡਦਾ ਸੀ ਉਸਤਾਦ ਜੀ, ਤੇ ਮੁੰਡੇ ਨੂੰ ਪਤੀਲੀ ਬਿਠਾ ਕੇ ਨਾ ਦੇ ਕੇ ਬਿਠਾਇਆ ਤੇ ਗੇਂਦ ਸੁੱਟ ਕੇ ਆਪੇ ਉਹਦੇ ਚ ਪਾ ਰਿਹਾ ਤੇ ਨਾਲ ਸੈਲੀਬ੍ਰੇਸ਼ਨ ਕਰਨ ਦੇ ਉੱਥੇ। ਇਹਨਾਂ ਦੀ ਸਭ ਤੋਂ ਪਹਿਲੀ ਗੇਮ ਤੁਹਾਨੂੰ ਪਤਾ ਕਿਹੜੀ ਹੈ? ਕੈਂਚੇ। ਉਹ ਕਿਹੜੀ? ਕੰਚੇ। ਹਾਂ, ਇਹ ਬੈਂਟਿਆਂ ਤੋਂ ਸਾਰਾ ਕੁਝ ਯਾਦ ਹੋਇਆ। ਯਾਰ ਜਿਹੜਾ ਬੰਦਾ ਹੁਣ ਵੇਖਣਾ ਖੁਸ਼ੀ ਬੈਂਡਾ ਪਾਣਾ, ਹਾਂ ਉਹਨਾਂ ਨੇ ਕਿਹਾ ਯਾਰ ਅਗਰ ਇਹ ਉਂਗਲੀ ਦੇ ਨਾਲ ਇੱਕ ਬੰਦੇ ਦੀ ਉਂਗਲੀ ਟੁੱਟ ਗਈ, ਉਹ ਕਹਿੰਦਾ ਮੈਂ ਖੇਡਣਾ ਹੀ ਖੇਡਣਾ। ਉਹਨਾਂ ਨੇ ਫਿਰ ਹਾਕੀ ਯਾਦ ਕੀਤੀ, ਕਹਿੰਦੇ ਯੈਲੋ ਹਾਕੀ ਦੇ ਨਾਲ ਪਾ ਲਓ, ਫਿਰ ਉਹ ਠੀਕ ਹੈ ਨਾ ਯਾਰ। ਆਬਜ਼ਰਵੇਸ਼ਨ ਉਹ ਜਿਹੜੀ
ਉਹ ਨਹੀਂ ਹੈਗੀ, ਪੋਲੋ ਸੀ। ਆਹੋ ਪੋਲੋ ਗੇਮ ਖੇਡਦਾ ਉਸਤਾਦ ਜੀ, ਤੇ ਕਿਤੇ ਮੰਡੀ ਵਾਲਾ ਘੋੜਾ ਲੈ ਕੇ ਉਹ ਘੋੜਾ ਇਹਨੂੰ ਬਾਹਰ ਲੈ ਕੇ ਮੰਡੀ ਖਲੋਤਾ, ਉੱਥੇ ਜਾ ਕੇ ਗੇਮਾਂ ਦਾ ਇਹਨੂੰ ਕਿੱਡਾ ਯਾਦ ਹੈ। ਇੱਕ ਵਾਰੀ ਸਾਜੀ ਚੰਗਾ ਭਲਾ ਘੋੜਾ ਲੈ ਕੇ ਤੇ ਘੋੜਾ ਨੱਚਣ ਉਹਨਾਂ ਡੇ ਬੈਂਡੀਆਂ ਵਾਲਾ ਲੈ ਗਿਆ ਡਿੱਚਕ ਉਹਦੇ ਉੱਤੇ ਬੈਠਾ ਹੱਕ ਥੱਲੇ ਕਰ, ਉਹ ਥੱਲੇ ਕਰ, ਬੇਂਦੀਆਂ ਵਾਲਾ ਲੈ ਗਿਆ ਤੁਹਾਡੇ ਵਾਲਾ। ਚਲੋ ਕਿਸੇ ਕੁਛ ਵੀ ਕਹਿ ਸਕਦੇ ਵੈਸੇ। ਮੈਂ ਕਿਹਾ ਤੁਸੀਂ ਵੀ ਕੁਝ ਵੀ ਕਹਿ ਦਿੰਦੇ ਹੋ, ਅੱਲਾ ਰਹਿਮ ਕਰੇ, ਜੋ ਮਰਜ਼ੀ ਯਾਨੀ ਕਿ ਫਸਾਈ ਜਾਣ। ਵੇਲਾ ਫੈਸਲ ਜਦੋਂ ਦਾ ਮੈਂ ਤੈਨੂੰ ਰੋਕ ਕੇ ਰੱਖਿਆ ਸੀ, ਹੁਣ ਸ਼ੋਅ ਬਹੁਤ ਅੱਛਾ ਜਾ ਰਿਹਾ। ਸਮਝ ਆਈ ਮੈਂ ਤੈਨੂੰ ਕਿਉਂ ਰੋਕਿਆ ਸੀ? ਅੱਜ ਜਦੋਂ ਤੂੰ ਬੋਲਣ ਲੱਗਾ ਸੀ ਤੇਰੇ ਵੱਲ ਤਵੱਜੋ ਕੀਤੀ, ਤੂੰ ਬੇੜਾ ਕਰ ਕਰਤਾ ਸ਼ੋਅ ਦਾ। ਸਹੀ ਗੱਲ ਹੈ। ਮੰਨ ਜਾ ਇਸ ਗੱਲ ਨੂੰ ਕਿ ਤੂੰ ਕੱਖ ਨਹੀਂ ਹੈਗਾ। ਸਾਡੀ ਜੈਨੂਇਨ ਗੱਲ, ਮੈਂ ਤੁਹਾਡੇ ਅੱਗੇ ਕੱਖ ਵੀ ਨਹੀਂ ਹੈਗਾ। ਤੁਸੀਂ ਜਿਹਨੂੰ ਚਾਹੋ ਮਿੱਟੀ ਕਰ ਦਿਓ। ਤੈਨੂੰ ਇਹ ਨਹੀਂ ਸਮਝ ਲੱਗਦੀ ਸ਼ੋਅ ਦਾ ਲੈਵਲ ਕੀ ਜਾ ਰਿਹਾ, ਕਿੱਦਾਂ ਜਾ ਰਿਹਾ, ਤੇ ਮੈਂ ਉੱਥੋਂ ਲੈਵਲ ਤੋਂ ਮੈਂ ਫੜਨਾ ਕਿੱਦਾਂ ਸ਼ੋਅ ਨੂੰ। ਅਸੀਂ ਇੱਥੇ ਜਾ ਰਹੇ ਹੁੰਦੇ, ਤੂੰ ਥੱਲਿਓ ਫਿੱਕੀ ਜੀ ਗੱਲ ਕਰਕੇ ਤੇ ਸਾਰਾ ਸਾਨੂੰ ਵੀ ਨਾਲ ਥੱਲੇ ਲਿਆ ਹੁਣ। ਇਸੇ ਤੋਂ ਮੈਂ ਤੈਨੂੰ ਉਹਦਾ ਬੋਲਣ ਨਹੀਂ ਸੀ ਦੇ ਰਿਹਾ। ਆ ਲੈ ਬੇੜਾ ਗਰਕ ਕਰਤਾ, ਹੁਣ ਸਾਰੇ ਚੁੱਪ ਹੋ ਗਏ। ਇਹੀ ਚਾਹੁੰਦਾ ਸਾਂ, ਪੈ ਗਈ ਠੰਡ। ਅੱਛਾ ਏਡਾ ਗਰੀਬ ਪੋਲੋ ਵਾਲਾ ਸੀ। ਬਸ ਇਹੀ ਗੱਲਾਂ ਹੁਣ ਕਰਨੀਆਂ ਤੁਸੀਂ ਅਗਲੇ 20 ਮਿੰਟ। ਕੋਈ ਲੈਵਲ ਨਹੀਂ ਸੈੱਟ ਕਰਨ ਦੇ। ਨਹੀਂ ਯਾਰ, ਲੈਵਲ ਸੈੱਟ ਕਰਨ ਦੇ ਨਾਲ। ਨਹੀਂ ਹੁਣ ਕਿੱਥੇ ਮੈਂ ਮੁਲਾਜ਼ਮ ਤੇਰਾ ਵੀ, ਤੂੰ ਜਦੋਂ ਮਰਜ਼ੀ ਥੱਲੇ ਛੱਡ ਦੇਵੇਂ ਤੇ ਮੈਂ ਸੈੱਟ ਕਰੀ ਜਾਵਾਂ। ਸਾਜੀ ਕੀ ਗੱਲ, ਤੁਸੀਂ ਸ਼ੋਅ ਦੇ ਓਨਰ ਹੈਗੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ। ਤੇ ਮੈਂ ਸ਼ੁਰੂ ਕੀਤਾ ਸੀਗਾ ਤੇ ਤੂੰ ਵਿੱਚ ਪਾ ਕੇ ਤੁਸੀਂ ਉਸਤਾਦ ਹੈਗੇ, ਉਦੋਂ ਪੋਲੋ ਕਰ ਦਿੱਤਾ ਸਾਰਾ ਕੁਝ। ਤੁਸੀਂ ਉਸਤਾਦ ਹੈਗੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ। ਚੱਲ ਨਾਲ ਇਹ ਵੀ ਕਹੀ ਜਾਂਦਾ। ਆਹੋ ਇੱਥੋਂ ਚੁੱਕ ਕੇ ਮੈਂ ਫੇਰ ਇੱਧਰ ਲੈ ਆਣਾ। ਨਹੀਂ ਮੈਂ ਨਹੀਂ, ਮੈਂ ਇਸੇ ਕਮੇ ਲੱਗਾ ਰਵਾਂ। ਮੇਰੇ ਅੱਗੇ ਪੱਠਿਆਂ 'ਚ ਦਰਦ ਰਹਿਣ ਲੱਗ ਪਈ ਚੁੱਕ ਚੁੱਕ ਕੇ। ਸਾਡੀ ਤੇ ਉਹੀ ਹੋ ਗਏ ਜਿਵੇਂ ਇੱਟਾਂ ਕੈਚ ਕਰਾਉਂਦੇ, ਇਦਾਂ ਸ਼ੋਅ ਤਾਂ ਲੈ ਕੇ ਜਾਂਦੇ ਫੇਰ ਥੱਲੇ ਆ ਜਾਂਦੇ। ਐਸਾ ਹੀ ਮੈਂ ਕਹਿੰਦਾ ਉਸਤਾਦ ਜੀ ਟੋਰੀ ਹੈਗੀ, ਉਹਨਾਂ ਨੇ ਤੇ ਕੰਮ ਕਰਤਾ। ਇਹਦਾ ਉਹ ਹਿਸਾਬ ਆ, ਅਸੀਂ ਇੱਕ ਬੰਦੇ ਦੇ ਉਹ ਤੇ ਮਾਰਦਾਰੀ ਵਾਸਤੇ ਗਏ ਨਾ, ਬੜਾ ਵੱਡਾ ਬੰਦਾ ਫੌਤ ਹੋਇਆ ਸੀ, ਬੜਾ ਫੇਮਸ। ਮੈਂ ਉਹਦਾ ਹੁਣ ਨਾਂ ਨਹੀਂ ਲੈਣਾ, ਬਹੁਤ ਫੇਮਸ। ਤੇ ਇਹਦੇ ਵਰਗਾ ਬੰਦਾ ਸਾਡਾ ਯਾਰ ਸਾਡੇ ਨਾਲ ਚਲਾ ਗਿਆ, ਜਿਹੜਾ ਬੜਾ ਅੱਛੇ ਪੈਂਟ ਸ਼ਰਟ ਪਾ ਕੇ। ਅਸੀਂ ਉਹ ਗੱਲ ਕਰ ਰਹੇ ਯਾਰ ਇਸ ਤਰ੍ਹਾਂ ਦੇ, ਇਸ ਤਰ੍ਹਾਂ ਦੇ, ਇਸ ਤਰ੍ਹਾਂ। ਉੱਥੇ ਬੈਠਾ ਐਂਡ ਤੇ ਇੱਕਦਮ ਕਹਿੰਦਾ ਜੀ ਮੈਂ ਸੁਣਿਆ ਖਾਨ ਸਾਹਿਬ ਸ਼ਹਿਨਸ਼ਾਹ ਫਿਲਮ ਦੇ ਬੜੇ ਸ਼ਦਾਈ ਸੀ। ਹਾਂਜੀ ਹਾਂਜੀ। ਓਏ ਸ਼ੋਅ ਤੇ ਜਾਣ ਡਿਆ ਵਾ, ਚੁੱਪ ਕਰ ਜਾ। ਨਹੀਂ ਮੈਂ ਤੋੜਿਆ ਨਹੀਂ, ਮੈਂ ਤੇਰੀ ਗੱਲ ਕਰ ਰਿਹਾ ਕਿ ਤੂੰ ਇਦਾਂ ਨਾ ਵਾ। ਫੈਸਲ ਸਾਹਿਬ ਤੁਸੀਂ ਐਸੇ ਫਾਈਨ ਆਰਟਿਸਟ ਹੋ ਨਾ। ਨਾ ਉਸਤਾਦ ਜੀ ਭਾਵੇਂ ਜੋ ਮਰਜ਼ੀ ਤੁਹਾਨੂੰ ਖਿਜਾਉਂਦੇ ਜਾਂ ਜੋ ਵੀ, ਤੁਸੀਂ ਆਪਣਾ ਟੈਂਪੋ ਨਹੀਂ ਛੱਡਦੇ। ਅਸੀਂ ਨਹੀਂ, ਤੇ ਇਸ ਲਈ ਉਸਤਾਦ ਜੀ ਤੁਹਾਡੇ ਨਾਲ ਮਜ਼ਾ ਕਰਦੇ ਤੇ ਤੁਸੀਂ ਅੱਗੋਂ ਬਿਲਕੁਲ ਹੀ ਉੱਠੇ ਹੋ ਜਾਂਦੇ। ਨਹੀਂ ਛੱਡ ਰਿਹਾ ਟੈਂਪੋ ਆਪਣਾ, ਮੈਂ ਕਹਿ ਰਿਹਾ ਛੱਡ ਦੇ। ਨਹੀਂ ਕਰ ਰਿਹਾ ਯਾਰ। ਕਿੰਨੇ ਕਮੈਂਟਸ ਆਏ ਕਹਿੰਦੇ ਇੱਜ਼ਤ ਨਾਲ ਛੱਡ ਦੇ ਫੈਸਲ ਯਾਰ। ਅੱਲਾਹ ਕਹਿਣ ਉਹਨੂੰ ਕਹਿਣ ਦੇ ਆ ਐਡੀ ਗਹਿਰੀ ਤੇ ਇਹ ਤੈਨੂੰ ਸਾਲ ਹੋ ਗਿਆ ਆ ਰਹੇ ਨੂੰ। ਨਹੀਂ ਸਾਜੀ ਹਫਤਾ 10 ਦਿਨ ਨਹੀਂ 6-8 ਮਹੀਨੇ ਪਹਿਲੇ ਤੇ ਮੈਂ ਤੈਨੂੰ ਦੱਸਿਆ, ਲੇਕਿਨ ਨੋਟ ਮੈਂ ਹਫਤੇ ਤੋਂ ਕਰਨ ਡਿਆ ਉਸਤਾਦ ਜੀ। ਯਾਰ ਐਡੀ ਗਹਿਰੀ। ਬਸ ਜਿੰਨੀ ਦੇਰ ਤੂੰ ਨੋਟ ਕਰਦੇ ਰਹਿਣਾ ਨਾ, ਉਨੀ ਦੇਰ ਤੂੰ ਛੱਡਦਾ। ਉਹਨੇ ਕੋਈ ਟੈਨਸ਼ਨ ਨਹੀਂ। ਨਹੀਂ ਜਾਈ, ਹੋਰ ਮੈਂ 2-3 ਮਹੀਨੇ ਵੇਖਣਾ। ਨਹੀਂ ਤੇ ਫਿਰ ਠੀਕ, ਨਹੀਂ ਤੇ ਫਿਰ ਮੈਂ ਰਚ ਜਾਣਾ ਏਦਾਂ ਹੀ। ਮੈਨੂੰ ਆਦਤ ਹੋਈ। ਆਹ ਫੈਸਲ ਬਾਅਦ 2 ਮਹੀਨੇ ਵੇਖ ਲਾ। ਹੋਰ ਜੇ ਤੇ ਕੋਈ ਗੱਲ ਉਤਰੇ ਤੇ ਠੀਕ ਆ, ਨਹੀਂ ਤੇ ਅਦਬ ਦੇ ਨਾਲ ਹੀ ਚੁੱਪ ਕਰਕੇ। ਮੁਗਲ ਹੈਗਾ ਤੂੰ, ਤੈਨੂੰ ਕਿਹੜਾ ਕੰਮ ਆ? ਤੈਨੂੰ ਥੋੜੀਆਂ ਵੀ ਚਲਾਉਣੀਆਂ ਆਉਂਦੀਆਂ, ਤੈਨੂੰ ਲਵਾਰਾਂ ਦਾ ਕੰਮ ਵੀ ਆਉਂਦਾ ਤੈਨੂੰ। ਅੱਛਾ ਵੈਸੇ ਮੁਗਲ ਮੈਂ ਦੇਖਿਆ ਜਿਹੜਾ ਸੱਚੀ ਮੁੱਚੀ ਦੇ ਮੁਗਲ ਹੁੰਦੇ ਨਾ, ਸਾਜੋ ਨਾ ਕੋਈ ਹੁਨਰ ਹੁੰਦਾ ਬਹੁਤ। ਉਹ ਭਾਵਾਂ ਉਹਦੀ ਮਤਲਬ ਦਾਲ ਚੌਲ ਲਾਏ ਉਹਨਾਂ ਨੇ, ਲੇਕਿਨ ਘਰ ਦੀ ਵਾਇਰਿੰਗ ਸਾਰੀ ਉਹ ਆਪ ਕਰ ਲੇਗਾ। ਸਹੀ ਕਹਿ ਰਹੇ ਹੋ। ਮੁਗਲ ਜਿਹੜੇ ਹੁੰਦੇ ਨਾ ਟੈਕਨੀਕਲ ਹੁੰਦੇ ਯਾਰ। ਇਹ ਪਤਾ ਨਹੀਂ ਕਿਹੜਾ ਇਹ ਵਾਇਰਿੰਗ ਆਪਣੀ ਖਾ ਜਾਂਦਾ, ਪਤਾ ਨਹੀਂ ਸਾਰੀਆਂ ਤਾਰਾਂ। ਨਹੀਂ ਸਾਡੀ ਬੇਸਿਕ ਤੌਰ ਤੇ ਅੱਲਾ ਜਨਤਾ ਹੀ ਘਰ ਦੇ ਅੱਬੂ ਨੇ ਸਾਨੂੰ ਤੀਲਾ ਭੰਨ ਕੇ ਨਹੀਂ ਵੇਖਣ ਦਿੱਤਾ ਕਦੇ ਵੀ। ਉਹਨਾਂ ਨੇ ਕਿਹਾ ਪੁੱਤਰ ਤੁਸੀਂ ਫੁੱਲਾਂ ਤਰ੍ਹਾਂ ਰੱਖਿਆ ਰੱਬ ਦੀ। ਆਪ ਵੀ ਕੁਝ ਨਹੀਂ ਕੀਤਾ। ਇਹਨਾਂ ਨੂੰ ਕਹਿੰਦੇ ਬੇਟਾ ਬਸ ਵੇਖੋ ਬੈਕ। ਯਾਰ ਮੈਂ ਅੱਬੂ ਨੂੰ ਜੌਬ ਦਾ ਕਹਿੰਦਾ ਸੀ ਤੇ ਅੱਬੂ ਕਸਮ ਵਾਲੀ ਗੱਲ ਉਹਨਾਂ ਦੀਆਂ ਅੱਖਾਂ 'ਚ ਪਾਣੀ ਆਉਂਦਾ ਸੀ। ਕਹਿੰਦੇ ਬੇਟਾ, ਕਹਿੰਦੇ ਸੀ ਮੇਰੇ ਮਰਨ ਤੋਂ ਬਾਅਦ ਤੂੰ ਮਾਮਾ ਲੱਗਦਾ ਮੈਨੂੰ ਕ੍ਰਾਸ ਕਰਨਾ। ਮੇਰੇ ਮਰਨ ਤੋਂ ਬਾਅਦ ਜੋ ਮਰਜ਼ੀ ਕਰੀ। ਇਹ ਉਹ ਇਹਨਾਂ ਦਾ ਉਹ ਹਿਸਾਬ ਸੀ, ਕਹਿੰਦੇ ਅੱਬਾ ਜੀ ਦੇ ਨਾਲ ਹੀ ਹੁੰਦਾ। ਕਹਿੰਦਾ ਕੀ ਕਰਦੇ? ਕਹਿੰਦਾ ਵੇਲੇ। ਨਹੀਂ ਕਹਿੰਦਾ ਕਿੱਥੇ ਹੁੰਦਾ? ਕਹਿੰਦਾ ਮੈਂ ਅੱਬਾ ਜੀ ਦੇ ਨਾਲ ਹੁੰਦਾ। ਕੀ ਕਰਦਾ? ਕਹਿੰਦਾ ਮੈਂ ਅੱਬਾ ਜੀ ਨਾਲ ਹੁੰਦਾ। ਕਹਿੰਦਾ ਅੱਬਾ ਜੀ ਕਹਿੰਦਾ ਉਹ ਵੇਲੇ ਹੀ ਹੁੰਦੇ। ਨਹੀਂ ਜੌਬ ਤੋਂ ਮਨਾ ਕਰਦੇ ਸੀ। ਉਹਨਾਂ ਨੇ ਕਿਹਾ ਯਾਰ ਜਿਹੜਾ ਘਰ ਵਾਲਾ ਕੰਮ ਆ ਮੰਗ, ਤੂੰ ਜੌਬ ਕੀ ਕਰਨੀ ਹੈ? ਨਹੀਂ ਹੁਣ ਜ਼ਰੂਰੀ ਤਾਂ ਨਹੀਂ ਹਰ ਗੁੱਜਰ ਮੱਝ ਚੋਲ ਹੋਵੇ। ਯਾਰ ਐਡੀ ਗਹਿਰੀ ਸ਼ਰਟ ਪਾਇਆ ਕਿਤੇ ਨੇਦਾ ਖਾ ਗਿਆ। ਯਾਰ ਮੈਂ ਸਲਮਾਨ ਨੂੰ ਗਿਆ ਲਾ ਦੇਵਾਂ, ਇਹ ਮੈਨੂੰ ਮਰਵਾਇਆ ਹੀ ਸਲਮਾਨ ਨੇ। ਮੈਂ ਦੂਜੀ ਪਾਣ ਲੱਗਾ ਸੀ, ਸਲਮਾਨ ਕਹਿੰਦਾ ਇਹੀ ਭਾਈ ਰੱਖ ਵੈਦਰ। ਅੱਛਾ ਅੱਬੂ ਜੀ ਕਹਿੰਦੇ ਸੀ ਕਿ ਜੌਬ ਨਹੀਂ ਕਰਨੀ। जॉब नहीं करने देते। अबू जी ने कहा गांव छोड़ दो, अबू ने सब ने कहा चोरियां छोड़ दो, चोरों ने कहा जिद्दां करना फिर हमें छोड़ दो।
कहते थे साई छाड़ देंगे टेंशन। आज तुमने कह दिया कि शो छोड़ दो, एक वक्त आएगा जब सब कहेंगे कि जीना ही छोड़ दो। ਰਾਤ ਨੂੰ ਜਿੰਨੇ ਨਸ਼ਈ ਮਾਲ ਚੁੱਕਦੇ ਨਾ ਇੱਧਰ ਉੱਧਰ ਉਹ ਇਕੱਠੇ ਕਰਕੇ ਇਹਨੂੰ ਦਿੰਦੇ, ਬਸ ਆਰਾਮ ਨਾਲ ਬਹਿ ਕੇ ਖਾ ਰਿਹਾ ਹੁੰਦਾ। ਜਿੰਨੇ ਨਸ਼ਈ ਰਾਤ ਨੂੰ ਆਰਫ ਚਾਹ ਲੈ ਕੋ ਲੈ ਕੇ ਬੈਠਾ ਹੁੰਦਾ, ਸਵੇਰ ਨੂੰ ਲੇਟ ਉੱਠਦਾ ਤਾਂ ਬੰਦਾ ਕਹਿੰਦਾ ਕੀ ਗੱਲ ਲੇਟ ਹੋ ਗਿਆ? ਉਹ ਯਾਰ ਰਾਤੀ ਦੋਸਤ ਆ ਗਏ ਸੀ। ਦੱਸ ਯਾਰ ਯਾਰ ਕਸਮ ਵੀ। ਕਹਿੰਦਾ ਫਰੀਦ ਬੜੀ ਮਿਹਨਤ ਕਰਕੇ ਅੱਲਾ ਨੇ ਹੁਣ ਸੁਣੀ ਹੈ। ਮੈਂ ਕਿਹਾ ਕੀ? ਕਹਿੰਦਾ ਯਾਰ ਆਪਣਾ ਪਿਸਟਲ ਲੈ ਲੈ, ਹੁਣ ਆਪ ਲੁੱਟਿਆ ਕਰ। ਬੰਦੇ ਲੁੱਟ ਲਿਆ ਕਰਨੇ। ਆਹ ਸਹੀ ਗੱਲ, ਆਪਣਾ ਕੰਮ ਕਰਨਾ ਹੁਣ। ਆਹ ਕਹਿੰਦਾ ਬੜੀ ਵੇਖ ਲਈ ਗੁਰਬਤ ਭਰਾਵਾ, ਹੁਣ ਨਹੀਂ, ਹੁਣ ਇਹ ਵੀ ਅਗਲੇ ਦੀ ਵਕੀ। ਜਦੋਂ ਇੰਜ ਕਰੇ ਨਾ, ਇਹ ਥੱਲੇ ਭਲਾ ਕੀ ਕਰ ਰਿਹਾ ਹੁੰਦਾ ਮੈਂ ਤੁਹਾਨੂੰ ਦੱਸਦਾ। ਆ ਦੇਖਣਾ, ਇਹ ਅਕਸਰ ਤੁਸੀਂ ਗੌਰ ਕਰਨਾ, ਇਹ ਇੰਜ ਕਰੇਗਾ ਨਾ ਥੱਲੇ, ਸੁੱਤਾ ਨਹੀਂ, ਥੱਲੇ ਬਾਸੀ ਆ ਰਹੀ ਹੁੰਦੀ, ਉੱਪਰੋਂ ਵੀ ਕਰੇ। ਭਾਈ ਇਹਨਾਂ ਦਾ ਸ਼ੋਅ ਜੋ ਮਰਜ਼ੀ ਕਹਿ ਸਕਦੇ, ਕਿਸੇ ਨੂੰ ਵੀ ਕਹਿ ਸਕਦੇ। ਮੈਂ ਤੁਹਾਨੂੰ ਸੱਚੀ ਗੱਲ ਕਰ ਰਿਹਾ, ਕਸਮ ਹੈ ਵੀ। ਇੱਕ ਦਿਨ ਭਾਈ ਅੰਦਰੋਂ ਟੋਪੀ ਗਿੱਲੀ ਹੋਈ ਤਾਂ ਇਹਦਾ ਸਟਾਈਲ ਐ, ਵਾਲ ਇਹਦੇ ਵੱਡੇ ਹੋ ਗਏ। ਅਕਸਰ ਇਹਨੂੰ ਜਦੋਂ ਬਾਸੀ ਆਈ ਉਹਨਾਂ ਨੇ ਜਾਂ ਪਤਾ ਕਰੂਗਾ ਇਹ ਇੰਜ ਕਰਕੇ ਬਾਸੀ ਲਊਗਾ। ਮੈਂ ਤਾਂ ਦੱਸ ਰਿਹਾ ਇਹਦੇ 3-4 ਤਰੀਕੇ ਨੇ ਬਾਸੀ ਰੋਕਣ ਦੇ। ਇੱਕ ਨਿੱਛ ਦਾ ਪਤਾ ਸਾਜੀ, ਜਦੋਂ ਨਿੱਛ ਆਵੇ ਨਾ ਕਰੂਗਾ ਗੁੱਸਾ ਵੀ ਕੱਟ। ਅੱਬਾ ਜੀ ਕਹਿੰਦੇ ਸੀ ਕੰਮ ਯਾਨੀ ਰਹਿਣ ਦਿਓ, ਜੋਬ ਰਹਿਣ ਦਿਓ। ਨਹੀਂ ਮੈਨੂੰ ਕਿਹਾ ਉਹਨਾਂ ਨੇ, ਨਹੀਂ ਮੈਂ ਹੁਣ ਤੁਹਾਨੂੰ ਹੁਣ ਮੈਂ ਅੱਬਾ ਜੀ ਨੂੰ ਮਨਾਉਣਾ ਕਿ ਕਿਉਂ ਉਹਨਾਂ ਨੇ ਕਿਹਾ। ਨਹੀਂ ਉਹਨਾਂ ਨੇ ਕਿਹਾ ਅੱਬੂ ਜੀ ਦੀ ਗੱਲ ਨਾ ਕਰੀ, ਅੱਬੂ ਜੀ ਦੀ ਗੱਲ ਦਾ ਮਜ਼ਾਕ ਨਹੀਂ ਯਾਰ ਕਰਨਾ। ਨਹੀਂ ਜੋਬ ਤੋਂ ਤੇ ਉਹਨਾਂ ਨੇ ਮਨਾ ਕੀਤਾ ਕਿ ਨਹੀਂ ਬੇਟਾ। ਉਹਨਾਂ ਕਿ ਰਾਮ ਸਕੂਨ ਨਾਲ ਪੁੱਤ ਰਿਸਕੇ ਹਲਾਲ ਕਮਾ, ਬੈਟਰੀਆਂ ਕੱਢ ਵੀ ਰੱਖੀਆਂ ਦੀਆਂ ਰਾਤ ਨੂੰ ਬਾ ਵੇਚ ਸਵੇਰੇ। ਤੇ ਫਿਰ ਹੁਣ ਇਹ ਰਿਸਕੇ ਹਲਾਲ ਅੱਬੂ ਨੇ ਮਨਾ ਕਰਤਾ ਜੋਬ ਕਰਨ ਤੋਂ। 36 ਮੋਟਰਸਾਈਕਲ ਦੀਆਂ ਬੈਟਰੀਆਂ ਕੱਢਦਾ ਸੀ ਸਾਹ ਜੀ। ਹੁਣ ਸੋਹਣਾ ਇੱਕੋ ਹੀ ਸਿਟੀ ਦਾ ਸਾਈਡ ਸ਼ੀਸ਼ਾ ਲਾਉਂਦਾ, ਬਸ ਉਹੀ ਹਿਸਾਬ ਆ ਜਾਂਦਾ। ਉਹ ਹਿਸਾਬ ਸਿਟੀ ਦਾ ਸਾਈਡ, ਹਾਂ 15-20 ਹਜ਼ਾਰ ਰੁਪਏ ਦਾ ਵਿਕਦਾ, ਬੈਟਰੀ 400 ਦੀ ਵਿਕਦੀ। ਅੱਛਾ ਇਹਨੇ ਇੱਕ ਸ਼ੀਸ਼ਾ ਲਾਇਆ, ਘਰ ਲੈ ਕੇ ਫਿਰ ਪੜੇਗਾ, ਉਹਦੇ ਚ ਕੈਮਰਾ ਲੱਗਾ ਸੀ, ਇਹ ਕਰਕੇ ਐ ਵੇਖਣ ਡਿਆ। ਉਹਨੇ ਕਿਹਾ ਆਇਆ ਬਾਹਰ। ਅੱਛਾ ਇੱਕ ਦਿਨ ਸ਼ੀਸ਼ਾ ਲਾ ਰਿਹਾ, ਇਹਨੇ ਇੰਜ ਪੁੱਟਿਆ ਵਾ ਤੇ ਅੱਗੋਂ ਮਾਲਕ ਆ ਕਹਿੰਦਾ ਇਹ ਕਰਨਾ, ਕਹਿੰਦਾ ਭਾਜੀ ਇਹ ਉਧਰ ਵਾਲਾ ਵਾ, ਇਹ ਮੈਂ ਉਧਰ ਲਾ ਰਿਹਾ। ਇੱਕ ਕਾਰ ਦਾ ਸ਼ੀਸ਼ਾ ਖੋਲਣ ਲੱਗਾ, ਉਹਨੇ ਅੰਦਰਲਾ ਥੱਲੇ ਕਰਕੇ ਹੱਥ ਫੜ ਲਿਆ, ਮੈਂ ਵਿੱਚ ਹੀ ਬੈਠਾ। ਇਹਨੇ ਸ਼ੀਸ਼ਾ ਲਾਇਆ, ਮਾਲਕ ਕਹਿੰਦਾ ਇਹਨੇ ਸ਼ੀਸ਼ਾ ਲਾਇਆ, ਮਾਲਕ ਨੇ ਆਪਣਾ ਸ਼ੀਸ਼ਾ ਥੱਲੇ ਕਰਕੇ ਉਹਨੇ ਕਿਹਾ ਹਾਂ ਜੀਤ ਨਾਲ ਹੀ ਐ ਕਰਨਾ ਪਿਆ। ਹੈਲੋ ਭਾਈ ਸ਼ੀਸ਼ਾ ਲਾਉਂਦੇ ਅੰਦਰੋਂ ਮਾਲਕ ਕਹਿੰਦਾ ਇਹ ਕਰਨੇ ਆ, ਤੇ ਨਾਲ ਹੀ ਫੋਲਡ ਕਰਕੇ ਉਹ ਭਾਜੀ ਇਹ ਖੰਭੇ 'ਚ ਵੱਜ ਜਾਣਾ ਸੀ, ਅੰਦਰ ਕਰ ਲੋ। ਤੇ ਉਹਨੇ ਕਿਹਾ ਮੈਂ ਤੇ ਅੱਗੇ ਜਾਣਾ ਹੀ ਨਹੀਂ, ਕਹਿੰਦਾ ਫਿਰ ਮੈਂ ਖੋਲ ਦੇਣਾ। ਅੱਛਾ ਸ਼ੀਸ਼ੇ ਲਾ ਕੇ ਕਰਦਾ ਭਲਾ ਕੀ ਸੀ? ਮੁੰਡਾ ਅੱਗੇ ਮੋਟਰਸਾਈਕਲ ਤੇ ਬਿਠਾ ਕੇ ਉਹਨੂੰ ਕਹਿੰਦਾ ਸੀ ਅੱਜ ਫੜ ਕੇ ਰੱਖ, ਮੈਂ ਸਾਈਡ ਵੇਖਣੀ। ਇੱਕ ਬੰਦੇ ਦੀ ਭਾਈ ਪਿਛਲੀ ਡਿੱਗੀ ਖੋਲਣ ਦਿਆ, ਆਣ ਕਹਿੰਦਾ ਇਹ ਕਰਨ, ਕਹਿੰਦਾ ਅੰਦਰੋਂ ਆਵਾਜ਼ਾਂ ਆਉਂਦੀਆਂ ਸੀ। ਸ਼ੀਸ਼ਾ ਖੋਲ ਲਿਆ ਇੱਕ ਬੰਦੇ ਦਾ, ਉਹ ਕਾਰ ਵਾਲਾ ਕਹਿੰਦਾ ਇਹ ਕੀ? ਕਹਿੰਦਾ ਯਾਰ ਛੋਟੇ ਤੋਂ ਵੀ ਨਜ਼ਰ ਆਉਂਦਾ, ਕੋਈ ਗੱਲ ਨਹੀਂ। ਇਹ ਸ਼ੀਸ਼ਾ ਖੋਲਣ ਦਿਆ ਆਰਾਮ ਨਾਲ, ਤੇ ਨਾਲ ਕਿਸੇ ਨੂੰ ਕਹਿੰਦਾ ਉਹ ਪੇਚਕਸ ਫੜਾ ਦੇ, ਉਹਦਾ ਹੀ ਸ਼ੀਸ਼ਾ ਥੱਲੇ ਹੋ ਕੇ ਬੰਦੇ ਨੇ ਕਹਿੰਦਾ ਭੈਣਾ ਲੋ, ਮਾਲਕ ਹੀ ਪੇਚਕਸ ਫੜਾ, ਮਾਲਕ ਹੀ ਫੜਾ ਰਿਹਾ, ਕਹਿੰਦਾ ਲੋ ਫੜੋ। ਇੱਕ ਗੱਡੀ ਦਾ ਟਾਇਰ ਲਾਣ ਡਿਆ ਵਾ ਤੇ ਉਹਨੇ ਫੜ ਲਿਆ ਤੇ ਉਹਨੂੰ ਕਹਿੰਦਾ ਭਾਜੀ ਤੁਹਾਡੇ ਕੋਲ ਸਟੈਪ ਨਹੀਂ ਆਇਆ ਤੇ ਸਹੀ। ਅੱਛਾ ਬੜੀਆਂ ਚੋਰੀਆਂ ਹੁੰਦੀਆਂ ਨੇ ਸਾਹ ਜੀ। ਤੁਸੀਂ ਮੋਟਰਸਾਈਕਲ ਖਲਾਰ ਕੇ ਗਏ ਅੰਦਰ, ਤੁਸੀਂ ਬਾਹਰ ਆਏ ਆ ਤੇ ਬਾਹਰ ਸਿਰਫ ਸ਼ਾਖ ਨੇ, ਚੱਕਾ ਹੈ ਹੀ ਨਹੀਂ। ਅਗਲਾ ਔਰ ਜੈਨੂਇਨ ਗੱਲ ਕਰ ਰਹੇ ਆ, ਮੋਟਰਸਾਈਕਲ ਦਾ ਅਗਲਾ ਪੂਰਾ ਚੱਕਾ ਕੀ ਹੈ, 2 ਨਟ ਨੇ ਸਿਰਫ, ਤੇ ਚਾਬੀ ਪਲਾਸ ਪਲੂਸ ਨਹੀਂ, ਜੈਨੂਇਨ ਜਿਹੜੀ ਚਾਬੀ, ਕਿਉਂਕਿ ਇੱਕੋ ਹੀ ਸਾਈਜ਼ ਹੁੰਦਾ ਸਾਰਿਆਂ ਦਾ। ਚਾਬੀ ਇੰਜ ਪਾਉਣੇ ਇੰਜ, ਤੇ ਇਧਰੋਂ ਇੰਜ, ਤੇ ਇੰਜ ਕਰਨਾ ਤੇ ਚੱਕਾ ਬਾਹਰ, ਤੇ ਤੂੰ ਬਾਹਰ ਆਉਣਾ ਆਪਣੀ ਵੱਲੋਂ, ਤੂੰ ਆ ਗਿਆ ਇੰਜ ਜਾਣਾ, ਅੱਗੋਂ ਸਿੱਧਾ ਮੱਥਾ ਤੇਰਾ ਵੱਜਣਾ। ਹਾਂ ਕੱਲੇ ਸ਼ਾਖ ਲੱਗੇ ਨੇ ਤੇ ਤਾਰਾਂ ਲਮਕ ਰਹੀਆਂ, ਚੱਕਾ ਹੈ ਨਹੀਂ ਵਿੱਚ। ਹਾਂਜੀ ਹਾਂਜੀ ਬੰਦਾ ਉਹਦੇ ਇੱਟਾਂ ਉਟਾਂ ਲਾ ਜਾਵੇ, ਸਾਜੀ ਉਹਨੂੰ ਦੱਸ ਦੇਵੇ। ਚੱਕਾ ਇਹਨੇ ਚੱਕਾ ਖੋਲਿਆ ਤੇ ਉੱਤੋਂ ਹੀ ਬੰਦਾ ਆ ਗਿਆ, ਕਹਿੰਦਾ ਇਹ ਕਰਨੇ ਆ, ਕਹਿੰਦਾ ਮੈਂ ਦੀ ਮਾਂ ਪੂਰੀ ਕਰਾਉਣ ਚੱਲਾਂ। ਇੱਕ ਗੱਡੀ ਦਾ ਬੰਪਰ ਖੋਲਣ ਦੇ, ਉਹ ਮਾਲਕ ਆ ਗਿਆ, ਕਹਿੰਦਾ ਇਹ ਕੀ? ਉਹ ਕਹਿੰਦਾ ਹਵਾ ਪੈਣ ਤੇ ਜਾਲੀ ਨੂੰ ਜ਼ਰਾ। ਨਹੀਂ ਇੱਕ ਬੰਦਾ ਤੇ ਅਗਲਾ ਚੱਕਾ ਖੋਲ ਲਿਆ, ਬੰਦਾ ਬਾਹਰ ਆਇਆ, ਕਹਿੰਦਾ ਇਹ ਕੀ ਤੂੰ ਉੱਥੇ ਇਹਨੂੰ ਘੁਮਾ ਗਿਆ ਦੇਖ ਲੈ।
सकता कि नहीं? ओके भाई। ਸਾਜੀ ਸੋਨੇ ਦੀ ਇੱਟ ਇੱਥੇ ਜੇਬ ਚ ਪਾ ਕੇ ਸਿਗਰਟ ਪੀਂਦਾ ਚੌਂਕ ਖਲੋਤਾ ਏਡਾ ਪਾਗਲ। ਗੱਲ ਇਹਨੇ ਹੁਣ ਤਸ਼ਰੀਹ ਚ ਜਾਣਾ ਹੈ ਸਾਜੀ ਜੈਨੂਇਨ ਗੱਲ ਜੇ। ਚਲੋ ਚਲੋ ਪੁੱਛੋ ਮੈਂ ਤੁਹਾਨੂੰ ਦੱਸਾਂ। ਐਂਡ ਕੋਈ ਕਰਦਾ ਯਾਰ ਹੋਏਗਾ ਸੱਚ ਮੈਂ ਕਰਦਾ ਐਂਡ। ਫੈਸਲ ਸਾਹਿਬ ਜਿਹੜਾ ਹੁਣ ਚੱਕਾ ਫੜਿਆ ਜਾਂਦਾ ਸਾਰੀਆਂ ਗੱਲਾਂ ਹੋਣੀਆਂ ਕੌਣ ਕਰਦਾ? ਲੈ ਵੀ ਫੈਸਲ ਤੂੰ ਜਿਹੜੀ ਗੱਲ ਕਰਨੀ ਨਾ ਉਹਦਾ ਨਾਲ ਪੂਰੀ ਤਸ਼ਰੀਹ ਸੋਚ ਕੇ ਗੱਲ ਕਰੀ। ਹੁਣ ਮੈਂ ਕਦੋਂ ਕਰਨੇ ਅੱਧਾ ਘੰਟਾ ਹੋ ਗਿਆ ਨਾ ਬਣੋ। ਮੈਂ ਗੱਲ ਕਰਦਾ ਵਾ ਉਹਨੂੰ ਕਹਿਣ ਲੱਗ ਪਿਆ ਇਹਦਾ ਕੀ ਮਤਲਬ ਮੈਂ ਏਦਾਂ ਕਰਨਾ, ਤੂੰ ਕਰਦਾ ਤੇ ਤੈਨੂੰ ਕਹਿਣ ਲੱਗ ਪੈਂਦਾ ਤੂੰ ਕੀ ਮਤਲਬ ਤੂੰ ਕਹਿਣ ਡਿਆ ਮਤਲਬ ਨਹੀਂ ਮੇਰੀ ਗੱਲ ਸੁਣ ਤੂੰ ਕਿਹੜਾ ਕਾਮੇਡੀ ਦਾ ਚੈੱਕ ਐਂਡ ਬੈਲੈਂਸ ਕਰਨ ਵਾਲਾ ਬਣਿਆ? ਮੈਂ ਕਦੋਂ ਕਹਿਣ ਡਿਆ ਵਾ ਲੇਕਿਨ ਗੱਲ ਤੇ ਕੋਈ ਤਰੀਕੇ ਦੀ ਕਰੋਗੇ ਵੀ ਸੋਨੇ ਦੀ ਇੱਟ ਪਾ ਕੇ। ਤੂੰ ਹੁਣ ਤਰੀਕੇ ਦੀ ਕਰਨੀ ਹੋ ਸੋਨੇ ਦੀ ਇੱਟ ਪਾ ਕੇ ਤੇ ਜਨਾਬਲੀ ਸਿਗਰਟ ਪੀਣ ਡਿਆ। ਤੂੰ ਹੁਣ ਤਰੀਕੇ ਦੀ ਕਰਨੀ ਹੋ ਸੋਨੇ ਦੀ ਇੱਟ ਪਾ ਕੇ ਬਾਹਰ ਬਾਜ਼ਾਰ ਚ ਕੌਣ ਖਲੋਂਦਾ ਵਾ? ਇਹੀ ਜੁਗਤ ਆ। ਆਹ ਸਹੀ ਗੱਲ। ਹਾਂ ਤੂੰ ਖਲੋਤਾ ਕਦੀ ਕਿਸੇ ਨੂੰ ਕਦੀ ਖਲੋਤਾ ਵੇਖਿਆ? ਉਹਨੇ ਕਿਹਾ ਨਹੀਂ ਕਹਿੰਦਾ ਤੇ ਫਿਰ ਇਹ ਜੁਗਤ ਇਹੀ ਹੁੰਦੀ ਹੈ। ਯਾਰ ਫੈਸਲ ਸਾਹਿਬ ਤੁਸੀਂ ਕਿਉਂ ਪਰੇਸ਼ਾਨ ਹੋ ਰਹੇ? ਜਜ਼ਬਾਤੀ ਨਾਲ ਵਕੀਲ ਸੀ ਉਸਤਾਦ ਜੀ, ਏਡਾ ਜਜ਼ਬਾਤੀ ਵਕੀਲ ਸੀ ਤੇ ਜੱਜ ਨੂੰ ਕਹਿੰਦੇ ਇਹਨਾਂ ਨੇ ਕੀਤਾ ਮੈਂ ਕਤਲ ਕੀਤਾ। ਏਡਾ ਬੇਵਕੂਫਾ ਵਕੀਲ ਬਣ ਗਿਆ ਤੇ ਜਿਹੜਾ ਦੂਸਰਾ ਨਹੀਂ ਪਾਰਟੀ ਜਿਹਨੇ ਕਤਲ ਕੀਤਾ ਸੀ ਉਹਦੇ ਕੋਲ ਜਾ ਕੇ ਮੈਂ ਇਸੇ ਕੁਝ ਸਵਾਲ ਕਰਨਾ ਚਾਹਤਾ ਹੂੰ। ਉਹਨੇ ਕਹਾ ਜੀ ਇਜਾਜ਼ਤ ਹੈ। ਉਹਦੇ ਕੋਲ ਜਾ ਕੇ ਨਾ ਹਾਂ ਜੀ ਤੁਸੀਂ ਕਤਲ ਕੀਤਾ? ਉਹਨੇ ਕਹਾ ਨਹੀਂ ਜੀ। ਤੂੰ ਤੇ ਹੈ ਨਹੀਂ ਸੀ? ਨਹੀਂ ਜੀ। ਤੂੰ ਨਹੀਂ ਮਾਰਿਆ ਬੰਦੇ ਨੂੰ? ਨਹੀਂ ਮੈਂ ਮਾਰਿਆ ਜੀ। ਬੰਦੇ ਨੂੰ ਮੈਂ ਮਾਰਿਆ ਜੀ। ਆਇਆ ਬਾਹਰ। ਉਹ ਕਹਿੰਦਾ ਗੱਲ ਦੱਸੋ। ਨਹੀਂ ਨਹੀਂ ਤੂੰ ਆ ਜਾ ਮੈਂ ਮਾਰਿਆ ਕਸਮ ਲੈ ਲਓ ਮੈਂ ਮਾਰਿਆ ਯਾਰ ਮੁਕਾਓ ਰੌਲਾ ਚਲੋ ਮੈਂ ਮਾਰਿਆ ਸਾਰੇ ਆਪਣੇ ਕਾਪੀਆਂ ਚੁੱਕ ਲੀਆਂ ਆਪੇ ਹੀ ਰੱਸਾ ਬਾਹਰੋਂ ਲਿਆ ਕੇ ਨਾ ਮੈਨੂੰ ਜਦੋਂ ਫਾਂ ਆਲੋ ਮੈਂ ਮਾਰਿਆ ਜਜ਼ਬਾਤੀ ਵਕੀਲ। ਉਹ ਜਿਹੜਾ ਸੀ ਨਾ ਉਹ ਕਹਿੰਦਾ ਉਹ ਯਾਰ ਠਹਿਰ ਜਾ ਇੱਕ ਮਿੰਟ ਭਾਜੀ ਹਾਂਜੀ ਮੈਂ ਮੇਰੇ ਕੋਲ ਗਲਤੀ ਹੋ ਗਈ। ਇਹ ਕਿਹੜਾ ਤਰੀਕਾ ਮਨਾਉਣ ਦਾ? ਇਹ ਬੜੀ ਅੱਛੀ ਤੁਸੀਂ ਨਵੀਂ ਗੱਲ ਕੀਤੀ ਹੈ। ਪਹਿਲੀ ਗੱਲ ਜਿਹੜੀ ਮੇਰਾ ਇੱਕ ਬੱਚਾ ਵਾ ਉਹਨੇ ਨਾ ਇੰਸਟਾ ਤੇ ਮੈਨੂੰ ਮੈਸੇਜ ਕੀਤਾ ਤੇ ਵਕੀਲ ਦੇ ਜੁਗਤਾਂ ਕਹਿੰਦਾ ਭਾਜੀ ਮੈਂ 4-5 ਸਿਕੰਦਰ ਨਾਮ ਦਾ ਉਹਦੀ ਗੱਲ ਜਿਹੜੀ ਮੈਂ ਕੀਤੀ ਤੇ ਤੁਸੀਂ ਇਹ ਬੜੀ ਅੱਛੀ ਇਹਦੇ ਵਿੱਚ ਅਮੈਂਡਮੈਂਟ ਪਾਈ ਕਿ ਏਡਾ ਜਜ਼ਬਾਤੀ ਵਕੀਲ ਰੱਸਾ ਲਾਇਆ ਬਾਹਰੋਂ ਫੜ ਕੇ। ਇਹਦੇ ਮੌਕੇ ਨੂੰ ਉਹਨਾਂ ਨੇ ਕਿਹਾ ਇਹਨੂੰ ਸਜ਼ਾ ਹੋ ਗਈ ਤੇ ਸਜ਼ਾ ਹੋ ਗਈ ਤੇ ਨਾਲੇ ਉਹਨਾਂ ਨੂੰ ਕਹਿੰਦੇ ਸਜ਼ਾ ਦੇ ਲਓ ਪਰ ਪੌਲਾ ਹੱਥ ਰੱਖੋ। ਵਕੀਲ ਸੀਗਾ ਤੇ ਇੱਕ ਗਵਾਹ ਪੇਸ਼ ਖਿੱਚਿਆ ਵਾ ਹਰ ਕਿਸੇ ਨੇ ਖਿੱਚ ਰਿਹਾ। ਜੱਜ ਸਾਹਿਬ ਨੇ ਕਿਹਾ ਉਹਨਾਂ ਨੇ ਕਿਹਾ ਇਹਨੂੰ 6 ਮਹੀਨੇ ਸਜ਼ਾ ਦੇ ਦਿਓ। ਲੈ 6 ਮਹੀਨੇ ਜੱਜ ਨੂੰ ਕਹਿ ਰਿਹਾ ਉਹ ਵੀ ਰਹਿਣ ਦੋ 6 ਉਹ ਭਾਜੀ ਰਹਿਣ ਦੋ ਵੀ ਰਹਿਣ ਦੋ। ਜਾ ਮੇਰਾ ਪੁੱਤ ਜਾ ਫਿਰ ਤੂੰ ਕੁਛ ਨਹੀਂ ਕੀਤਾ ਜਾ ਤੂੰ ਹੀ ਕਾਲਾ ਕਰਾਣਾ ਉਹਨੂੰ ਧੱਕੇ ਮਾਰ ਰਿਹਾ ਉਹ ਜਾ ਤੂੰ ਜਾ ਕਹਿੰਦਾ ਆਰਡਰ ਉਹ ਨਹੀਂ ਆਰਡਰ ਕਾਦਾ ਜਾ 6 ਮਹੀਨੇ ਰਹਿਣ ਦੋ। ਜੱਜ ਨੂੰ ਮੈਂ ਧੱਕਾ ਲਾਇਆ ਉਹ ਕਹਿੰਦਾ ਉਹ ਜਿਹਨੂੰ 6 ਮਹੀਨੇ ਉਹ ਕਹਿਣ ਲੱਗ ਪਿਆ ਚਲੋ ਜਾਈ ਸਾਹਿਬ ਸਾਲ ਕਰ ਦਿਓ ਯਾਰ। ਰਾਜ਼ੀ ਕਰੋ ਯਾਰ ਇਹਨੂੰ ਰਾਜ਼ੀ ਕਰੋ ਸਾਲ ਕਰ ਦਿਓ ਯਾਰ। ਤੂੰ ਤਾਂ ਕਹਿੰਦਾ ਹੁਣ ਕੋਈ ਨਾ ਕਹਿੰਦਾ ਠੀਕ ਸੀ ਅੱਛਾ ਜੀ। ਆਖਰੀ ਗਵਾਹ ਪੇਸ਼ ਕਰਕੇ ਨਾ ਤੇ ਉੱਚੀ ਉੱਚੀ ਉਹਨੂੰ ਕਹਿੰਦਾ ਜਿੱਦਾਂ ਸਮਝਾਇਆ ਉਦਾਂ ਹੀ ਗਈ। ਨਹੀਂ ਖਿਜਿਆ ਪਿਆ ਤੇ ਉਹਦੇ ਕੋਲ ਜਿਹਨੇ ਕਤਲ ਕੀਤਾ ਨਾ ਦੂਜੀ ਪਾਰਟੀ ਜਿਹੜੀ ਉਹ ਜੱਜ ਸਾਹਿਬ ਨੂੰ ਕਹਿ ਰਿਹਾ ਜੱਜ ਸਾਹਿਬ ਮੇਰੇ ਕੋਲ ਕੁਝ ਸਵਾਲ ਕਰਨੇ। ਉਹ ਕਹਿੰਦਾ ਕਰ ਲਾ ਤੂੰ। ਕਹਿੰਦਾ ਹਾਂ ਤੂੰ ਤਾਂ ਨਹੀਂ ਨਾ ਮਾਰਿਆ। ਤੂੰ ਉੱਥੇ ਹੈਗਾ ਨਹੀਂ ਸੀ ਹਨਾ? ਨਹੀਂ ਜੱਜ ਸਾਹਿਬ ਉੱਥੇ ਹੈਗਾ ਨਹੀਂ। ਉਹ ਕਹਿੰਦਾ ਯਾਰ ਮਾਮਾ ਬੰਦੇ ਦੇ ਪੁੱਤਰਾਂ ਨੂੰ ਸਵਾਲ ਕਰ ਮੈਨੂੰ ਇਹ ਕੀ ਬਕਵਾਸ ਕਰਨ ਲਿਆ? ਨਹੀਂ ਤੂੰ ਉੱਥੇ ਹੈ ਨਹੀਂ ਸੀ ਨਾ ਪਿਸਤੌਲ ਵੀ ਨਹੀਂ ਸੀ ਤੇਰੇ ਕੋਲ ਹੈਗੀ ਨਾ ਤੇਰੇ ਕੋਲ ਪਿਸਤੌਲ ਵੀ ਨਹੀਂ ਸੀਗੀ ਤੂੰ ਮਾਰਿਆ ਵੀ ਨਹੀਂ ਹਨਾ ਤੂੰ ਭੱਜਿਆ ਵੀ ਨਹੀਂ ਉੱਥੇ ਇਹੀ ਕਹਿਣਾ ਨਾ ਤੂੰ ਦਾ ਜਜ਼ਬਾਤੀ ਉਹ ਸਿਰਫ ਮੂੰਹ ਵੱਲ ਵੇਖਦਾ ਯਾਰ ਇਹਨੂੰ ਮੈਂ ਕੀ ਕਿਹਾ। ਐਸਾ ਤਾਂ ਮੈਂ ਠੀਕ ਹੈ ਅਸੀਂ ਨਾਲ ਤਸਦੀਕ ਲਈ ਜੀ ਸਾਰਾ ਕੁਝ ਠੀਕ ਹੈ ਸਾਡੀ ਵਿਆਹ ਤੇ ਹਾਲਾਂਕਿ ਉਹਨੇ ਮਾਰਿਆ ਵੀ ਨਹੀਂ ਸੀ ਇਹਨੇ ਉਹ ਉੱਥੇ ਹਾਲ ਦਵਾਈ ਇਦਾਂ ਦੀ ਪਾਈ ਮੈਂ ਤੂੰ ਨਹੀਂ ਮਾਰਿਆ ਹਨਾ ਏਦਾਂ ਉਹਨੇ ਕਿਹਾ ਉਹ ਭਾਈ ਮੈਂ ਮਾਰਿਆ ਉਹ ਮੰਨ ਗਿਆ ਮਾਰਿਆ ਮੈਂ ਐਸ ਅਜ਼ੀਅਤ ਨਾਲੋਂ ਮੈਨੂੰ ਕਿਤੇ ਜੇਲ੍ਹ 'ਚ ਪਾਓ ਤੁਸੀਂ। ਕੀ ਕਰਨਗੇ ਤੇ ਉੱਥੇ ਹੀ ਰੋਈ ਜਾਵੇ ਟੇਬਲ ਤੇ ਬਹਿ ਕੇ ਉੱਥੇ ਜੱਜ ਦੇ ਸਾਹਮਣੇ ਕੋਈ ਆ ਨਹੀਂ ਮੈਂ ਨਹੀਂ। ਇਹ ਜਜ਼ਬਾਤੀ ਆਦਮੀ ਹੈ ਉਸਤਾਦ ਜੀ। ਇਹ ਵਿਆਹ ਵਾਲੇ ਦਿਨ ਆਪਣੀ ਬੇਗਮ ਛੱਡ ਆਇਆ ਸੀ ਉਹ ਰੋਣ ਲੱਗ ਪਈ ਕਹਿੰਦਾ ਰਹਿ ਲੈ ਤੂੰ ਇੱਥੇ ਹੀ ਰਹਿ ਤੂੰ ਮੈਂ ਚਲੇ ਜਾਂਦਾ। ਜਿਹੜਾ ਆਪਣਾ ਬੰਦਾ ਨਾ ਜਿਹਦਾ ਕੇਸ ਲੜ ਰਿਹਾ ਹੁਣ कह रहा है जरा फरीद साहब जरा अदालत को बताएं कि जब आपके घर में डकैती हुई आप घर में मौजूद थे ते हुण अगों अगला बंदा कह रहा है कि हाँ जी मेरा ख्याल कन्फ्यूज को के कातों कह रहे सीधा कहा उन्होंने मुंह च पा लेना उन्होंने
ਕਹਿ ਹਾਂ ਕਹਿ ਹਾਂ ਆਇਆ ਸੀ, ਹਾਂਜੀ ਆਇਆ ਸੀ ਆ, ਤੇ ਏਦਾਂ ਕਹਿ ਤੇ ਪਿੱਛੋਂ ਦੂਜਾ ਕਹਿੰਦਾ ਮਿਲੋਟ ਕਹਿੰਦਾ ਯਾਰ ਤੈਨੂੰ ਪਤਾ ਹੈਗਾ ਏਦਾਂ ਦਾ, ਕੋਈ ਗੱਲ ਨਹੀਂ ਕਹਿ ਵੈਸੇ ਨਾ ਪਹਿਲੀ ਠੀਕ ਸੀ, ਕਹਿੰਦਾ ਜਿਤਨਾ ਤੂੰ ਹੀ ਆ, ਦੂਜੇ ਨੂੰ ਜੱਜ ਕਹਿੰਦਾ ਜਿਤਨਾ ਤੂੰ ਹੀ ਆ, ਉਹਦਾ ਸ਼ੁਕਰ ਕਰ ਲੈਂਦੇ। ਅੱਛਾ ਸਿਰਫ ਕਬੂਤਰ ਚੋਰੀ ਦਾ ਕੇਸ ਤੇ ਆਪਣੀਆਂ ਇੰਨੀਆਂ ਕਿਤਾਬਾਂ ਲੈ ਕੇ ਜਾਂਦੇ ਬਾਹਰ ਪੌਣਾ ਘੰਟਾ ਆਪਣਾ ਜਿਹੜਾ ਬੰਦਾ ਨਾ ਜਿਹਦਾ ਕੇਸ ਲੜ ਰਿਹਾ ਉਹਨੂੰ ਕੀ ਕਹਿੰਦੇ ਆ? ਮਦਈ। ਨਹੀਂ ਜਿਹੜਾ ਮਦਈ ਤੇ ਅਗਲਾ ਹੁੰਦਾ ਨਾ, ਆ ਮੁਲਜ਼ਮ ਜਿੱਤੇ ਇਲਜ਼ਾਮ ਆ, ਮੈਂ ਆਹ ਕਹੂੰਗਾ ਤੂੰ ਆਹ ਕਹਿਣਾ, ਮੈਂ ਆਹ ਕਹੂੰਗਾ ਤੂੰ ਆਹ ਕਹਿਣਾ, ਮੈਂ ਤੈਨੂੰ ਪੁੱਛੂੰਗਾ ਏਦਾਂ ਤੂੰ ਏਦਾਂ ਕਹਿਣਾ, 40-50 ਗੱਲਾਂ ਦੱਸਦੀਆਂ ਅੱਧੇ ਮਿੰਟ ਚ। ਉਹ ਬੰਦਾ ਭੁੱਲ ਗਿਆ, ਅੰਦਰ ਆ ਕਹਿੰਦਾ ਦੱਸ ਐ ਜਦੋਂ ਹੋਇਆ ਉਦੋਂ ਕੀ ਹੋਇਆ, ਤੇ ਉਹ ਥੋੜੀ ਜਿਹੀ ਚੁੱਪ ਰਿਹਾ ਤੇ ਕਹਿੰਦਾ ਜੱਜ ਵੱਲ ਵੇਖ ਕਹਿੰਦਾ ਭੁੱਲ ਗਿਆ। ਉਹ ਕਹਿੰਦਾ ਕੀ ਭੁੱਲ ਗਿਆ, ਛੱਡੋ ਬਾ ਭੁੱਲ ਗਿਆ। ਨਹੀਂ ਉਹ ਜਾ ਭਾਈ ਕਿਤੇ ਹੋਰ ਉਹ ਲੜ ਲੱਗ ਗਈ ਇਸ ਤੋਂ। ਉਹ ਜੱਜ ਨੇ ਕਈ ਸਹੀ ਰੈਸਲ ਵੀ ਕਰਦੇ ਹੋਣੇ ਵੀ ਐਂ ਜੀ ਕਰਾਂਗੇ। ਤੁਸੀਂ ਰੈਸਲ ਨਾ ਕਿ ਸਾਡੀ ਕਰੈਕਸ਼ਨ ਕਰੋ ਬਸ। ਉਹ ਜੱਜ ਨੇ ਕਿਤੇ 2 ਤਰੀਕ ਤੋਂ ਬਾਅਦ 10 ਪਾਤੀ ਅਗਲੀ ਡੇਟ ਵਧਾਤੀ, ਤੇ ਉੱਥੇ ਉਹਨੂੰ ਕਹੀਏ ਵੀ ਜੱਜ ਸਾਹਿਬ ਉਹ 10 ਤਰੀਕ ਨੂੰ ਡਾਕਟਰ ਆਰਫ ਕੋ ਜਾਣਾ, ਬਾਈਪਾਸ ਦਾ ਆਪਰੇਸ਼ਨ ਆ, ਉਹ ਰੋਲਾ। ਅੱਛਾ ਕੇਸ ਲੜਨੇ ਤੇ ਜੱਜ ਨੂੰ ਕਹਿਣ ਡਿਆ ਵਾ ਟੱਕ ਲਾ ਲਓ ਜ਼ਰਾ। ਵਕੀਲ ਬਣ ਗਿਆ ਇੱਕ ਕੇਸ ਲੜਨ ਦੇ, ਤੇ ਆਪਣੇ ਕਲਾਇੰਟ ਨੂੰ ਕਹਿ ਰਿਹਾ ਕਹਿੰਦਾ ਮੈਂ ਤੈਨੂੰ ਛਡਾ ਨਾ ਸਕਿਆ, ਮੈਂ ਤੈਨੂੰ ਪਿਓ ਮੰਨਾਂਗਾ। ਜੱਜ ਨੇ ਉਹਨੂੰ ਸਜ਼ਾ ਦੇ ਦਿੱਤੀ ਤੇ ਦੂਰੋਂ ਖਲੋਤਾ ਗਈ, ਓਕੇ ਅੱਬੂ ਜੀ। ਤੂੰ ਮੇਰਾ ਪਿਓ ਲੱਗੇ ਕਹਿੰਦਾ ਜੇ ਮੈਂ ਤੈਨੂੰ ਨਾ ਰਿਹਾਈ ਕਰਾਈ। ਉਹਨਾਂ ਇੱਕ ਮੁਜਰਮ ਨੂੰ ਬਰੀ ਕਰ ਦਿੱਤਾ, ਉਹ ਇਹਦਾ ਅਗੇਂਸਟ ਸੀ, ਤੇ ਉਹਨੂੰ ਜੱਜ ਨੂੰ ਕਹਿਣ ਦੇ ਲਓ ਜੀ ਇਹ ਹਟ ਗਿਆ ਤੇ ਮੇਰੀ ਟਿੰਡ ਕਰ ਦਿਓ। ਇਹਨੇ ਨਹੀਂ ਹਟਣਾ। ਹੁਣ ਠੀਕ ਫੈਸਲ ਸਾਹਿਬ ਮਾਦਰਤ ਯਾਰ। ਇੱਕ ਬੰਦਾ ਨਿੱਕਾ ਜਿਹਾ ਕੇਸ ਲੈ ਕੇ ਆਇਆ ਬਈ ਫੈਸਲ ਕੋ, ਇੰਨੇ ਪੈਸੇ ਮੰਗ ਲਏ, ਉਹ ਭਾਈ ਇਹਦੇ ਨਾਲ ਵੀ ਲੜ ਪਿਆ। ਉਹ ਇੱਕ ਹੋਰ ਵਕੀਲ ਕੋ ਗਿਆ, ਉਹਨੇ ਕਿਹਾ 2 ਕੇਸ ਕਰਨੇ, ਇੱਕ ਇਹਦੇ ਤੇ ਇੱਕ ਉਹਦੇ ਤੇ। ਆਪਣੇ ਮਦਈ ਦੇ ਠੋਡੀ ਨੂੰ ਹੱਥ ਲਾ ਦੇ, ਚੁੱਪ ਕਰ ਯਾਰ ਤੇਰੀ ਮਿਹਰਬਾਨੀ। ਹਾਂ ਜਾਂ ਖਾਣੇ ਆਹ ਵੇਖਦਾ ਵਾ ਨਾ, ਮੈਂ ਖਲੋਤਾ ਨਹੀਂ। 10,000 ਰੁਪਇਆ ਮੁੱਕਿਆ ਮੁਲਜ਼ਮ ਨਾਲ ਜਿਹਨੇ ਇਹਨੂੰ ਵਕੀਲ ਕੀਤਾ, 5 ਉਹਨੇ ਦੇ ਦਿੱਤਾ ਤੇ ਅਦਾਲਤ ਚ ਲੜ ਰਿਹਾ। ਹੁਣ ਬਹਿਸ ਚੱਲ ਰਹੀ ਹੈ ਪੂਰੀ, ਤੇ ਹੁਣ ਇਹਦੇ ਵੀ ਦੇਣ ਜਾ ਕੇ 5 ਮੈਂ ਬਕਾਇਆ ਲੈਣਾ ਹਲੇ। ਤੇ ਉਹਨੂੰ ਕਹਿ ਰਿਹਾ, ਜੱਜ ਸਾਹਿਬ ਨੇ ਕਿਹਾ ਨਹੀਂ ਤੂੰ ਬਿਲਕੁਲ ਠੀਕ ਕਹਿ ਰਿਹਾ, ਤੇ ਲਿਆਦਾ ਇਹਦਾ ਮਤਲਬ ਹੈ ਕਿ ਜਿਹੜਾ ਫੈਸਲ ਰਾਮੇ ਦਾ ਜਿਹੜਾ ਮੁਲਜ਼ਮ ਆ, ਜਿਹੜਾ ਬੰਦਾ ਕਲਾਇੰਟ, ਉਹ ਬਿਲਕੁਲ ਬੇਗੁਨਾਹ। ਕਹਿੰਦਾ 1 ਮਿੰਟ ਜੀ 5000 ਦੇ। ਉਹਨੇ ਕਿਹਾ ਯਾਰ ਦੇ ਦਾਂਗਾ, ਕਹਿੰਦਾ ਨਹੀਂ ਜੱਜ ਸਾਹਿਬ ਅਗਲੀ ਤਰੀਕ ਪਾਓ, ਇਹ ਚ ਹੈ ਥੋੜਾ ਰੌਲਾ ਲੱਗ ਰਿਹਾ ਮੈਨੂੰ। ਉਹਨੇ ਕਿਹਾ ਯਾਰ ਲੈ ਫੜ, ਕਹਿੰਦਾ ਓਕੇ ਆਉਣ ਦਿਓ। ਕੇਸ ਜਿੱਤ ਗਿਆ ਭਾਈ, ਚੰਗਾ ਵੱਡਾ ਕੇਸ ਜਿੱਤ ਗਿਆ ਬਈ ਫੈਸਲ, ਤੇ ਬਾਜ਼ੀਆਂ ਮਾਰਦਾ ਬਾਹਰ ਨਿਕਲ ਗਿਆ। ਵਕੀਲ ਜੀ ਨਾਲ ਜਿਮਨਾਸਟਿਕ ਵੀ ਕਰਦਾ ਉੱਥੇ, ਦੱਸ ਰਿਹਾ ਕਹਿੰਦਾ ਜੱਜ ਸਾਹਿਬ ਇਹ ਮੁਲਜ਼ਮ ਇਧਰੋਂ ਆਇਆ ਐ ਕਰਕੇ। ਜਿਮਨਾਸਟਿਕ ਵਾਲਾ ਸੀ ਤੇ ਵਕੀਲ ਬਣ ਗਿਆ, ਤੇ ਦੋਵੇਂ ਕਟਹਿਰਿਆਂ ਤੇ ਇੰਜ ਲੱਤਾਂ ਰੱਖ ਕੇ ਵਕੀਲ ਨਾਲ ਗੱਲ ਕੀਤਾ। दूसरे बंदे को कहा जज साहब मैं इनसे कुछ सवाल करना चाहता हूँ, दूजी पार्टी ने उन्हें जा गल की, हर गल तो मुकरी जाए, मैं है ही नहीं सी, मैं किया ही नहीं, मैं किया कहना उधरों दी गया जज साहब तो उन्होंने थोड़ा फड़ के आके उन्हें फड़ कहना हुण दस कीता सी कि नहीं, कीता सी कि नहीं। वो कहना यार आ की आ जज साहब सिर्फ मुक्कियां मारे ओए ऑर्डर इनको थोड़ा पड़ो। अच्छा अदालत च वड़ के ते जज नूं कहना वड्डी दुनिया हो जाए। जिमनास्टिक वाला सी ते वकील भी बन गया ते ऑडियंस हल वेख रहा सी ते अचानक कोई जज नाल गल करनी सी, इंज पिछे नूं लचक कढ के करनी। अच्छा केस हारन दे ते कसमां चुकी जाना, मैनूं मेरे बच्चों दी कसम है झूठा कसम वाला काम ही नहीं है सबूत नहीं, मैं कहना मैं कसम जेड़ी मर्जी ला लो। उन्होंने बाद लाई फैसला में हाजिर हो ते अदालत च छुट के कहंदा मैं ते रात दा इत्थे सुत्ता जज साहब दे पिछों निकल के इंज कर के हां जी भाई वकील हुंदा सी, मदई दे नंबर तो इन्ने फोन कीते, ओ बाद च ओनू भी 2-3 महीने फोन आंदे रहे वकील दा नंबर। अपने को तो बैलेंस ही है नहीं सी। ते फीस कितना लै रहा?
6500 ਰੁਪਇਆ ਫੀਸ ਮੁੱਕੀ ਆ ਤੇ ਉਹਨੂੰ ਫੋਨ ਕਰ ਕਹਿ ਰਿਹਾ ਆ 300 ਦਾ ਲੋਡ ਭੇਜ ਦੇ, ਬਾਕੀ 4600 ਰਹਿ ਜਾਊਗਾ। ਪਿਸਤੌਲ ਬਰਾਮਦ ਹੋ ਗਈ ਤੇ ਜਾ ਕਹਿ ਰਿਹਾ ਇਹ ਪਿਸਤੌਲ ਤੇਰੀ ਹੈ? ਉਹ ਕਹਿੰਦਾ ਨਹੀਂ। ਨਹੀਂ ਤੇਰੀ? ਕਹਿੰਦਾ ਨਹੀਂ। ਹਾਂ ਤੇਰੀ ਹੈ ਕਿ ਨਹੀਂ? ਉਹ ਕਹਿੰਦਾ ਯਾਰ ਇੱਕ ਮਿੰਟ, ਨਹੀਂ ਨਹੀਂ ਤੇਰੀ ਹੈ ਕਿ ਨਹੀਂ? ਹਾਂ ਜਾਂ ਨਾ ਜਵਾਬ ਦੇ, ਮੈਂ ਤੇਰੇ ਸਿਰ ਚੜ ਕੇ ਮਰਨਾ ਹੀ। ਲੈ ਵਕੀਲ ਕਹਿ ਰਿਹਾ ਤੂੰ, ਮੈਂ ਤੇਰੇ ਸਿਰ ਚੜ, ਸਾਰੀ ਗੱਲ। ਉਹ ਠਹਿਰੋ ਠਹਿਰੋ, ਨਹੀਂ ਨਹੀਂ ਇੱਕ ਮਿੰਟ ਠਹਿਰੋ। ਕਹਿੰਦਾ ਤੇਰੀ ਹੈ ਕਿ ਨਹੀਂ? ਕਹਿੰਦਾ ਨਹੀਂ। ਤੇ ਮਾਰ ਕੇ ਡਿੱਗ ਕੇ ਮਾਰ। ਠੀਕ ਹੈ ਕਹਿੰਦਾ ਜਾ। ਅੱਛਾ ਉਹ ਤੇ ਕਤਲ ਦਾ ਕੇਸ ਚੱਲ ਰਿਹਾ ਤੇ ਉਹਨੂੰ ਕਹੀ ਜਾ ਰਿਹਾ ਮੈਂ ਕਹਿ ਰਿਹਾ ਨਾ ਤੈਨੂੰ। ਉਹ ਕਹਿੰਦਾ ਤੂੰ ਕੌਣ ਆ? ਪਰਸਨਲ ਲੈ ਤੈਨੂੰ ਮੈਂ ਕਹਿ ਰਿਹਾ, ਤੂੰ ਮੰਨ ਜਾ ਮੈਂ ਤੈਨੂੰ ਕਢਾ ਲਾਂਗਾ। ਓਕੇ। ਤੇ ਦੂਜੇ ਵਕੀਲ ਨੂੰ ਕਹਿ ਰਿਹਾ ਓਏ ਇਹਨੂੰ ਕਹਿ ਯਾਰ ਮੁਖਾਲਫ ਨੂੰ। ਮੁਖਾਲਫ ਵਕੀਲ ਨੂੰ ਕਹੀ ਜਾ ਰਿਹਾ ਸ਼ਵਾਗ ਸਾਹਿਬ ਇਹਨੂੰ ਕਹੋ ਮੈਂ ਕਰ ਲਾਂਗਾ। ਕਤਲ ਦੇ ਮੁਜਰਮ ਨੂੰ ਕਹਿਣ ਡਿਆ ਚੱਲ ਗਾਂ ਤੋਂ ਨਾ ਕਰੀ ਚੱਲ। ਬਸ ਅੱਗੇ ਤੋਂ ਇੱਕੋ ਹੀ ਤਾਜੀ ਕੇਸ ਫੜਿਆ, ਉਹ ਹੀ ਨਹੀਂ ਸਾਰੀ ਉਮਰ ਮੁੱਕਿਆ। ਜਦੋਂ ਕਚਹਿਰੀਆਂ ਤੋਂ ਉਹਨੂੰ ਲੈ ਕੇ ਜਾਂਦਾ ਸੀ ਵਿੱਚ ਗਾਲ ਵੀ ਨਿਕਲ ਜਾਂਦੀ। ਉਹ ਕਹਿੰਦੇ 10 ਤਰੀਕ ਨੂੰ ਸਾਰੀ ਉਮਰ ਉਹਨੂੰ ਬੋਲਦਾ ਬੋਲਦਾ ਇਮੋਸ਼ਨਲ ਹੋ ਕੇ ਵਿੱਚ ਗਾਲ ਵੀ ਨਿਕਲ ਜਾਂਦੀ ਸੀ। ਜੱਜ ਇਹਨੂੰ 3 ਮਹੀਨੇ ਅੰਦਰ ਕਰ ਦਿੰਦਾ। ਯਾਰ ਤਕੜੀ ਚ ਵੀ ਕੁਝ ਪਾਓ ਯਾਰ। ਨਹੀਂ ਨਹੀਂ ਯਾਰ ਉਹ ਤੇ ਤਰ੍ਹਾਂ ਸਾਡਾ ਵਕੀਲ ਸਾਡੇ ਭਰਾ ਨੇ ਸਾਨੂੰ ਫਰਮਾਇਸ਼ਾਂ ਕਰਦੇ ਨੇ। ਸਹੀ ਗੱਲ। ਉਹ ਮੇਰਾ ਕਿ ਯਾਰ ਸਿਆਲਕੋਟ ਦੇ ਦੂਜੇ ਤੀਜੇ ਨੇ ਉਹ ਵਕੀਲ ਨੇ ਤੇ ਉਹ ਕਹਿੰਦੇ ਯਾਰ ਜਰਾ ਨਾ ਮਹੀਨੇ 'ਚ ਇੱਕ ਅੱਧਾ ਕਰਿਆ ਕਰੋ, ਅਸੀਂ ਬੜਾ ਮਜ਼ਾ ਲਈਦਾ। ਉਹ ਜਿਹੜੀ ਗੱਲ ਸੀ ਕਿ ਕੇਸ ਜਿੱਤ ਕੇ ਤੇ ਬਾਅਦ ਕਹਿੰਦਾ ਮੇਰੇ ਕੋਲ ਛੋਟੀ ਮੱਕੀ ਦਾ ਸ਼ਹਿਦ ਨਹੀਂ। ਉਹ ਗੱਲ ਉਹਨੇ ਕਿਹਾ ਕਹਿੰਦਾ ਯਾਰ ਅਸੀਂ ਕੀ ਮਜ਼ਾ ਲਿਆ। ਸਰ ਜੀ ਕਿਸੇ ਨੂੰ ਅਸਲੇ ਦੇ ਕੇਸ 'ਚ ਬਰੀ ਕਰਾਇਆ ਤੇ ਜਿੱਤ ਗਿਆ, ਬਾਹਰ ਆ ਕੇ ਫੇਰ ਕੱਢ ਦਿੰਦਾ ਦਲ ਚ, ਫਿਰ ਉਹਨੂੰ ਪੜ ਕੇ ਡੱਕਦਾ। ਯਾਰ ਕੇਸ ਜਿੱਤ ਗਿਆ ਤੇ ਜਿੰਨੇ ਬੰਦੇ ਬੈਠੇ ਨਾ ਉਹਨਾਂ ਨੂੰ ਕਾਰਡ ਦੇ ਰਿਹਾ, ਜਿਹੜੇ ਦੁਬਈ ਨਹੀਂ ਸੜਕਾਂ ਤੇ ਪਏ ਹੁੰਦੇ ਉਹ ਦੇ ਰਿਹਾ ਸਾਰਿਆਂ ਨੂੰ। ਅੱਛਾ ਤੇ ਏਡਾ ਮਾੜਾ ਵਕੀਲ ਆਪਾਂ ਹੀ ਜਾ ਕੇ ਨਾ ਆਪਣੇ ਬੰਦੇ ਰੱਖੇ ਨੇ, ਤੂੰ ਜਾ ਕੇ ਨਾ ਉਹਦੇ ਚਪੇੜ ਮਾਰ ਦੇਣੀ ਬਸ ਐਵੇਂ ਗੱਡੀ ਵਾਲੇ ਦੇ। ਉਹਨੇ ਚਪੇੜ ਮਾਰਤੀ ਤੂੰ ਉੱਥੇ ਪਹੁੰਚ ਗਿਆ। ਕੀ ਹੋਇਆ ਭਾਜੀ? ਮੈਂ ਕਿਹਾ ਚਪੇੜ ਮਾਰੀ। ਮੈਂ ਕੇਸ ਲੜਾਂਗਾ। ਇਹਨੇ ਕੋ ਮਾਰੀ ਚਪੇੜ? ਤੂੰ ਉਹਦੇ ਕੋਲ 10-15 ਹਜ਼ਾਰ ਦੀ ਦਿਹਾੜੀ ਲੱਗ ਗਿਆ। ਇੱਕ ਬੰਦੇ ਦਾ ਕੇਸ ਜਿੱਤਿਆ ਤੇ ਕੇਸ ਜਿੱਤਣ ਤੋਂ ਬਾਅਦ ਉਹਨੂੰ ਕਹਿਣ ਨੂੰ ਜਾਣਾ ਮੈਨੂੰ ਉੱਤੇ ਲਾ ਦੇ। ਸੋਹਣਾ ਦਲੀਲ ਦਿੰਦਾ ਨਾ ਜੱਜ ਅੱਗੇ ਪਿੰਸਲ ਚੁੱਕ ਕੇ ਕਰਨ ਚ ਮੇਰੇ। ਇੱਕ ਭਾਈ ਇਹਨੇ ਭਾਈ ਆਪਣਾ ਕਲਾਇੰਟ ਆਜ਼ਾਦ ਕਰਵਾਤਾ, ਉਹਨੂੰ ਬਰੀ ਹੋ ਗਿਆ ਤੇ ਆਏ ਦਿਨ ਬੱਚੇ ਲੈ ਕੇ ਉਹਦੇ ਘਰ ਵੜਿਆ। ਉਹ ਕਹਿੰਦਾ ਮੈਨੂੰ ਫੜਵਾ ਦੇ ਭਾਈ। ਜਸਦਾਦੀ ਚੈਂਬਰ ਬਣਾਇਆ ਤੇ ਬਾਹਰ ਕਰੇਲਾ ਪਾਪੜ ਦੀਆਂ ਲੜੀਆਂ ਬੱਚਿਆਂ ਦੀਆਂ ਛਾਵਾਂ ਵੀ ਰੱਖੀਆਂ, ਉਹ ਐ ਵਾਲੀ ਗੇਂਦਾਂ ਵੀ ਰੱਖੀਆਂ। ਬਾਹਰ ਪੈਂਚਰਾਂ ਵਾਲਾ ਸਮਾਨ ਰੱਖਿਆ, ਟੂਬ ਦੇ ਉੱਤੇ ਉਹ ਰਗੜ ਰਿਹਾ ਤੇ ਨਾਲ ਕਲਾਇੰਟ ਨੂੰ ਕਹਿ ਰਿਹਾ ਨਹੀਂ ਇਹ ਤੁਸੀਂ ਆਪਣੇ ਅੱਖੀਂ ਵੇਖਿਆ? ਅੱਛਾ ਫੇਰ ਠੀਕ। ਨਾਲ ਟੂਬ ਪਾਣੀ ਚ ਪਾ ਰਿਹਾ ਤੇ ਨਾਲ ਉਹਨੂੰ ਸਵਾਲ ਜਵਾਬ ਵੀ ਕਰ ਰਿਹਾ। ਜਿਹਨੇ ਇਹਨੂੰ ਵਕੀਲ ਕੀਤਾ ਉਹਨੂੰ ਸਜ਼ਾ ਹੋ ਗਈ ਹੈ, ਹਾਰ ਗਿਆ ਕੇਸ, ਉਹ ਜੇਲ੍ਹ ਚ ਚਲਾ ਗਿਆ ਤੇ ਉਹਦੇ ਕੋਲੋਂ ਨਾ ਹੁਣ 3300 ਰੁਪਇਆ ਲੈਣਾ ਸੀ ਹਲੇ, ਤੇ ਉਹ ਜੇਲ੍ਹ ਚ ਚਲਾ ਗਿਆ ਤੇ ਉਹ ਵੀ ਗੁੱਸੇ ਚ ਆ ਕੇ ਯਾਰ ਇਹਨੇ ਕੋਈ ਦਲੀਲ ਹੀ ਨਹੀਂ ਦਿੱਤੀ ਸਹੀ, ਤੇ ਮਗਰ ਜਾ ਕੇ ਨਾ ਜੇਲ੍ਹ ਦੇ ਬਾਹਰ ਖਲੋਤਾ, ਉਹ ਅੰਦਰ ਬੈਠਾ ਹੈ ਬਾਹਰ ਬੈਠਾ ਉਹਦਾ ਦੁੱਖ ਸੁੱਖ ਬੋਲ ਰਿਹਾ। ਤੂੰ ਕਹਿੰਦਾ ਜਰਾਬਾਂ ਹੀ ਐਸੀਆਂ ਪਾਇਆ ਬੋ ਵਾਲੀਆਂ, ਦਿਮਾਗ ਹੀ ਖਰਾਬ ਮੇਰਾ ਹੋ ਗਿਆ, ਮੇਰੇ ਕੋਲ ਦਲੀਲ ਹੀ ਨਹੀਂ ਸਮਝ ਆਈ। ਕੇਸ ਜਿੱਤ ਗਿਆ ਤੇ ਬਾਹਰ ਆ ਕੇ ਬੰਦੇ ਨੂੰ ਕਹਿੰਦਾ ਲਿਆ ਵੀ ਬਕਾਇਆ ਪੈਸੇ ਦੇ ਦੋ, ਕਹਿੰਦਾ ਬਕਾਇਆ ਨਹੀਂ ਗਏ, ਤੂੰ ਕੇ ਅੰਦਰ ਲੈ ਕੇ ਕਹਿੰਦਾ ਜੱਜ ਸਾਹਿਬ ਮੇਰੇ ਕੋਲ ਮਿਸਟੇਕ ਹੋ ਗਈ ਜ਼ਰਾ। ਅੱਛਾ ਹੁਣ ਬੜੇ ਫਿੱਕੇ ਦਲਾਇਲ ਦੇ ਰਿਹਾ, ਚੱਲ ਨਹੀਂ ਰਹੇ ਤੇ ਜੱਜ ਨੂੰ ਕਹਿੰਦਾ 1 ਮਿੰਟ ਮੈਂ ਗਵਾਹ ਪੇਸ਼ ਕਰਨਾ, ਤੇ ਬਾਹਰ ਲੈਣ ਗਿਆ ਆਇਆ ਹੀ ਨਹੀਂ। ਇੰਨੇ ਕੇਸ 30 ਰੁਪਏ ਦੇ ਕੇਸ ਲੜ ਲੈਂਦਾ, ਇੰਨੇ ਕੇਸ ਲੜਦਾ ਸੀ, ਉੱਤੇ ਕਮਰਾ ਲਿਆ ਸੀ ਅਦਾਲਤ ਤੇ ਨਾਲ ਹੀ ਥੱਲੇ ਲੱਦ ਕੇ ਕੇਸ ਲੜ ਕੇ ਫੇਰ ਉੱਤੇ ਬਾਅਦ ਟਾਈਮ ਮੈਂ ਇੱਟਾਂ ਪਰਾਂ ਨੂੰ ਕਰਕੇ ਕਹਿਣਾ ਜੀ ਜੱਜ ਸਾਹਿਬ, ਤੇ ਉਸ ਤੋਂ ਵਾਦਾ ਵੀ ਦਿੰਦਾ ਜੀ ਕਿਤਾਬ ਥੱਲੇ ਉੱਤੇ ਰਹਿ ਗਈ ਨਾ ਥੱਲੇ 9 ਨੰਬਰ ਕਿਤਾਬ ਇਹ ਜੁੱਤੀਆਂ ਤਰ੍ਹਾਂ। ਇੱਕ ਚੋਰ ਦਾ ਕੇਸ ਆ ਗਿਆ ਤੇ ਔਰ ਤੋਂ ਲੁਕਣ ਦਿਆ, ਕਹਿੰਦਾ ਮੇਰਾ ਵਾਕਫ ਹੋਇਆ। ਅਗਰ ਦੂਸਰਾ ਦਲਾਲ ਦੇ ਡੇ ਵਕੀਲ ਤੇ ਉਹਨੂੰ ਕਹਿਣਾ ਉਹ ਭਾਈ ਮਾਫੀ ਦੇ ਦੇ ਯਾਰ। ਇਹਨੇ ਆਪਣੇ ਚੋਰ ਰੱਖੇ ਸੀ ਭਾਜੀ, ਮਤਲਬ ਉਹ 1000 ਰੁਪਏ ਵਾਲੀ ਚੀਜ਼ ਚੁੱਕ ਕੇ ਲਿਆਉਂਦੇ ਸੀ ਤੇ ਮਦਈਆਂ ਨੂੰ ਬੁਲਾਉਂਦਾ ਸੀ, 600 ਚ ਫੈਸਲਾ ਕਰਾ ਕੇ ਤੇ ਦੋਵੇਂ 200 ਕਰ ਲੈਂਦੇ ਆਪਣੇ ਚੋਰ। ਆਹੋ ਜੱਜ ਸਾਹਿਬ ਨੂੰ ਕਹਿੰਦਾ ਜੱਜ ਸਾਹਿਬ ਇਹ ਕਤਲ ਦੇ ਮੁਜਰਮ ਨਾਲ ਮੈਂ ਕੋਈ ਸਵਾਲ ਕਰਨਾ ਚਾਹਾਂਗਾ, ਉਹਨੂੰ ਪੁੱਛਿਆ, ਉਹਨੇ ਕਿਹਾ ਨਹੀਂ,
ਕਹਿੰਦਾ ਇਹ ਕੰਮ ਮੈਂ ਕਰ ਕਰਕੇ ਛੱਡਿਆ, ਜਿਹੜੇ ਚਬੁਰਜੀ ਕਤਲ ਹੋਏ ਕਿੰਨੇ ਕੀਤੇ? ਮੈਂ ਕੀਤਾ। ਉਹਨਾਂ ਨੇ ਉੱਥੇ ਹੀ ਗ੍ਰਿਫਤਾਰ। ਕਹਿੰਦਾ ਮੈਂ ਸ਼ਕਲ ਵੇਖ ਕੇ ਦੱਸ ਦਿੰਦਾ ਕਿ ਬੰਦੇ ਨੇ ਕਤਲ ਕੀਤਾ ਕਿ ਨਹੀਂ। ਕਹਿੰਦਾ ਫਿਰ ਦੱਸ। ਕਹਿੰਦਾ ਤੂੰ ਸਹੀ ਸ਼ਕਲ ਚ ਆ ਤੇ ਸਹੀ। ਦੋਵੇਂ ਵਕੀਲ ਆਪਸ ਚ ਵੀ ਰਲੇ ਨੇ, ਪਾਰਟੀਆਂ ਨੂੰ ਗੇੜਾ ਦੇ ਰਹੇ ਨੇ। ਕਹਿੰਦਾ ਤੂੰ ਆ ਕਹਿਣਾ ਵਾ, ਮੈਂ ਆਹ ਦਲੀਲ ਦੇਣੀ ਹੈ। ਤੂੰ ਕਹਿਣਾ ਵਾ ਕਿ ਇਹਨੇ ਕਤਲ ਕੀਤਾ ਵਾ, ਮੈਂ ਕੋ ਨਹੀਂ। ਤੇ ਅੰਦਰ ਜਾ ਕੇ ਨਾ ਹੁਣ ਆਪਸ ਚ ਲੱਗੇ ਨੇ, ਅੰਦਰ ਜਾ ਕੇ ਲੱਗੇ ਨੇ। ਤੇ ਉਹਨੇ ਕਿਹਾ ਤੂੰ ਕਤਲ ਕੀਤਾ ਵਾ, ਤੇ ਉਹਨੇ ਕਹਿੰਦਾ ਹਾਂ। ਕਹਿੰਦਾ ਨਹੀਂ ਕਹਿਣਾ ਵਾ ਯਾਰ, ਇਹ ਤਾਂ ਨਹੀਂ ਕਹਿਣਾ ਸੀ। ਮੈਂ ਤੈਨੂੰ ਕੀ ਕਿਹਾ? ਆਹੋ ਸਾਜੀ ਕਾਲੀ ਮਹਿੰਦੀ ਲਾ ਕੇ ਅਦਾਲਤ ਚ ਚਲਾ ਗਿਆ, ਗੁੱਸੇ ਦੇ ਵਿੱਚ ਉੱਤੇ ਕਿਤੇ ਕੇਸ ਲੜਿਆ, ਮੂੰਹ ਤਾਲਾ ਕਾਲਾ। ਯਾਰ ਏਡਾ ਮਾਸੂਮ ਆ। ਉਹਨੂੰ ਕਹਿੰਦਾ, ਦੂਜੇ ਬੰਦੇ ਨੂੰ ਕਹਿੰਦਾ ਤੇਰੇ ਨਾਲ ਕੋਈ ਆਇਆ ਇੱਥੇ, ਤੇਰੀ ਵਾਲਦਾ? ਉਹ ਕਹਿੰਦਾ ਨਹੀਂ ਜੀ। ਬਾਪ? ਕਹਿੰਦਾ ਨਹੀਂ। ਕੋਈ ਭਰਾ? ਕਹਿੰਦਾ ਨਹੀਂ। ਕੋਈ ਨਹੀਂ ਆਇਆ? ਕਹਿੰਦਾ ਨਹੀਂ। ਕਹਿੰਦਾ ਰਹਿਣ ਦਿਓ ਜੀ। ਏਦਾਂ ਨੇ ਕਹਿਣਾ ਮੈਨੂੰ ਕੱਲਾ ਵੇਖ ਕੇ ਪੈ ਗਏ। ਤਾਂ ਜੀ ਕੇਸ ਲੱਗਾ ਵਾ ਤੇ ਐਸਾ ਘਟਿਆ। ਦੂਜਾ ਜਿਹੜਾ ਵਕੀਲ ਹੈ ਨਾ, ਉਹ ਫੁੱਲ ਦਲੀਲਾਂ ਦੇ ਦੇ ਕੇ ਨਾ, ਤੇ ਇਹਨੂੰ ਮਤਲਬ ਗੱਲ ਨਹੀਂ ਆ ਰਹੀ। ਤੇ ਉੱਥੇ ਜਾ ਕੇ ਨਾ ਉਹ ਦੂਜਾ ਕਹਿੰਦਾ ਵਕੀਲ ਸਾਹਿਬ ਤੁਸੀਂ ਵੀ ਤਾਂ ਕੋਈ ਦਲੀਲ ਲਿਓ। ਕਹਿੰਦਾ ਇਹਨੇ ਬੋਲਣ ਦੇਣਾ। ਇਹਨੇ ਵੇਖੀ ਤਾਂ ਜੱਜੂ ਜਾਣਾ, ਸਾਡੀ ਹਾਂ ਹੀ ਪੈਣੀ। ਅੱਛਾ ਮਸਤਾਨਾ ਸਾਹਿਬ ਤੇਰਾ ਐਂਟਰੀ ਅਦਾਲਤ ਚ ਕਰਨ ਡਿਆ, ਅਸਲਾਮ ਵਾਲੇਕੁਮ। ਹਾਲੇ ਕਾਰਵਾਈ ਸ਼ੁਰੂ ਨਹੀਂ ਹੋਈ ਤੇ ਲਓ ਜੀ ਨਾਜ਼ਰੀਨ, ਤੁਸੀਂ ਦੱਸਣਾ ਕਿ ਫੈਸਲ ਤੋਂ ਬਗੈਰ ਤੁਹਾਨੂੰ ਕਿਆ, ਫੈਸਲ ਚੁੱਪ ਰਿਹਾ ਤੇ ਕਿਹਦਾ ਮਜ਼ਾ ਆਇਆ ਤੁਹਾਨੂੰ, ਇਹ ਤੁਸੀਂ ਦੱਸਣਾ ਥੱਲੇ। ਅੱਛਾ ਵੇਖੀ ਕਮੈਂਟਸ ਪੜ੍ਹ ਲਈ, ਤੂੰ ਆਪ ਪੜ੍ਹ ਲਈ ਕਮੈਂਟਸ। ਫੈਸਲ ਸਾਹਿਬ ਮੈਂ ਕਹਿ ਰਿਹਾ, ਮੈਂ ਉਹਨਾਂ ਤੇ ਛੱਡਤਾ ਨਾ, ਤੁਸੀਂ ਆਪ ਕਮੈਂਟ ਪੜ੍ਹ ਲਈ। ਤੁਸੀਂ ਦੱਸਣਾ ਜੀ ਇਹਦੇ 'ਚ ਕਿੰਨੀ ਸੱਚਾਈ ਆ, ਕਿ ਅਗਰ ਮੈਂ ਸ਼ੋਅ ਨੂੰ ਇੰਝ ਲੈ ਕੇ ਜਾ ਰਿਹਾ ਇੱਕ ਲੈਵਲ ਤੇ ਆ, ਇਹਨੂੰ ਇਹ ਨਹੀਂ ਪਤਾ ਲੱਗਦਾ ਕਿ ਕਿੱਥੇ ਸ਼ੋਅ ਖੜਾ ਵਾ ਤੇ ਮੈਂ ਕਿੱਥੋਂ ਗੱਲ ਇਹਨੂੰ ਅੱਗੇ ਲੈ ਕੇ ਜਾਣੀ, ਇਹ ਸਾਨੂੰ ਥੱਲੇ ਲੈ ਆਉਂਦਾ। ਇਸ ਗੱਲ 'ਚ ਕਿੰਨੀ ਸੱਚਾਈ ਆ ਤੁਸੀਂ ਜ਼ਰਾ ਦੱਸਣਾ ਸਾਨੂੰ। ਬਸ ਹੁਣ ਤੂੰ ਕਮੈਂਟਸ ਪੜ੍ਹਨੇ ਨੇ ਫੈਸਲ। ਓਕੇ, ਅੱਲਾ ਹਾਫਿਜ਼, ਆਪਣਾ ਖਿਆਲ ਰੱਖਿਓ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਮੇਰੇ ਖਿਆਲ 4 ਜਣਿਆਂ ਦੀ, 5ਵਾਂ ਸ਼ਾਇਦ ਨਾ ਹੋਵੇ। अच्छा कैमरे की तरफ देख के हाथ ला दे। ओके जी, अल्लाह हाफिज।